ਸਾਜੀ ਪਹਿਲਾ ਟੈਂਸ ਮੁਕਸ਼ਦ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਇਹ ਤਾਂ ਆ ਗਿਆ ਨਾ ਇਕਵਿਪਮੈਂਟ ਜ਼ਰਾ ਇਕਵਿਪਮੈਂਟ ਇੱਧਰ ਨੂੰ ਇਹਨੇ ਖੋਤੇ ਦੇ ਪੱਠੇ ਚੁੱਕੇ ਨਾਲ ਦਾ ਕਹਿੰਦਾ ਖੋਤੇ ਦੇ ਪੱਠੇ ਖਿੱਚੇਗੇ ਸਿਆਦ ਤੇ ਇੰਜ ਕਰਕੇ ਅੱਲਾਹੁ ਅਕਬਰ ਚੜਾਈ। ਸਾਜੀ ਨੇ ਬੂਟੀ ਪੀਤੀ ਤੇ ਕੁੱਤੇ ਨੂੰ ਕਹਿੰਦੇ ਸੁਣਿਆ ਤੇਰੇ ਘਰ ਨੇ ਆ ਕੇ ਨਾਵਾਂ ਦੇਤਾ। अस्सलाम वालेकुम जी, टी टाइम च खुश आमदीद। मिठा साहब की तबीयत नहीं सही जी, अज चले गए ने घर। हाँ जी, ਇਹਦੀ ਮੈਂ ਤਬੀਅਤ ਠੀਕ ਕਰਦਾ 104 ਬੁਖਾਰ ਸੀ। ਹਾਂ ਕੰਨ ਵੀ ਦਰਦ ਹੈ ਕੰਨ ਵੀ ਤੂੰ ਜੈਕਟ ਪਾ ਲਈ, ਕੀ ਹੋਇਆ ਸਾਜੀ ਥੱਲੋਂ ਸ਼ਰਟ ਪਿਛਲੇ ਸ਼ੋਅ ਵਾਲੀ ਹੈ ਨਾ। ਤੈਨੂੰ ਕੋ ਫਿਰ ਤੂੰ ਕਹਿੰਦਾ ਲੋਕੀ ਮੈਨੂੰ ਛੇੜਦੇ। ਕਿਉਂ ਸਾਜੀ? ਤੈਨੂੰ ਠੰਡ ਲੱਗਣ ਲੱਗ ਪਈ ਜਦੋਂ, ਮਤਲਬ ਕੋਈ ਚੱਕਰ ਨਹੀਂ, ਸਾਰਿਆਂ ਨੇ ਪਾ ਲਈ ਆ, ਤੂੰ ਵੀ ਪਾ ਲਾ। ਭਾਜੀ ਮੈਨੂੰ ਕੋਈ ਠੰਡ ਦਾ ਟੈਨਸ਼ਨ ਨਹੀਂ, ਮੈਂ ਤਾਂ ਬਰਫਾਂ 'ਚ ਫਿਰਨ ਵਾਲੇ ਲੋਕ ਆ। ਬਰਫਾਨੀ ਆ, ਥੱਲੇ 2 ਸ਼ਰਟਾਂ ਵਾ। ਬਰਫਾਨੀ ਫੈਸ। ਦਿਖਾਓ ਸਾਜੀ ਅਸਲ ਗੱਲ ਇਹ ਆ ਕਿ ਉਹਨਾਂ ਦੇ ਕੋਲ ਸ਼ਰਟ ਸੀਗੀ, ਸਾਡੇ ਕੋਲ ਉੱਪਰ ਸੀ। ਸਾਜੀ ਤੁਸੀਂ ਨਹੀਂ ਕੁਛ ਹੈ, ਤੁਸੀਂ ਮੈਂ ਸਮਝੋ ਗੱਲ ਬਾਹਰ ਹੈਂ? ਅਸੀਂ ਜਵਾਨ ਜਹਾਨ ਹੋ ਗਏ, ਠੰਡ ਲੱਗਣ ਦੀ ਤੁਸੀਂ ਸਾਜੀ ਜਵਾਨ ਜਹਾਨ ਉਹਨਾਂ ਦੀਆਂ ਕਬਰ 'ਚ ਲੱਤਾਂ ਵਾ ਯਾਰ, ਚੰਗੇ ਭਲੇ ਆ। ਤੁਹਾਡੇ ਨਾਲ ਤੁਹਾਡੇ ਵਰਗੇ ਮੁੰਡੇ ਨੂੰ ਅੱਜ ਵਿੱਚ ਜੋੜ ਕੇ ਰੱਖਦੇ ਨੇ। ਸਾਡੇ ਵੀ ਹਾਂਜੀ ਔਜ਼ਾਰ ਕੋਲ ਹੀ ਪਿਆ ਜੀ। ਨਹੀਂ ਯਾਰ, ਨਹੀਂ ਨੋਨੀ ਨਹੀਂ, ਕੋਈ ਫਰਕ ਨਹੀਂ ਸਾਜੀ। ਹਣਾ ਕੁਝ ਵੀ ਨਹੀਂ ਸਾਜੀ। ਹੈ ਮਿੱਟੀ ਤੂੰ ਢੀਠ ਹੋਇਆ ਵਾ। ਜਦੋਂ ਆਪਣੇ ਨੂੰ ਬੰਦਾ ਢੀਠ ਕਰਨਾ, ਬੰਦਾ ਨਹੀਂ ਕਹਿੰਦਾ ਕਰ ਲੈ ਯਾਰ, ਕਰ ਲੈ ਜੋ ਆਹ ਮੈਂ ਕੀਤੇ ਆ ਭਾਈਆਂ ਉਰੇ ਰਹਾ ਐ ਰਹਾ। ਕਸਮੇ ਸਾਜੀ ਆ ਬਹੁਤ ਦਾਲ ਛੱਡ ਦੋ ਆਪ ਛੱਡ ਦੋ। ਛਾਲਾ ਭਰ ਦੇ। ਲਵ ਯੂ ਸਾਜੀ। ਇਹ ਕੰਮ ਯਾਰ ਫਿਰ ਤੂੰ ਪਹਿਲੇ ਕੋਈ ਏਦਾਂ ਕੀਤਾ ਸੀ? ਸਾਜੀ ਬੰਦਾ ਡਰਾਮਾ ਵੀ ਨਾ ਕਰੇ। ਤਾਜੀ ਤੁਸੀਂ ਦਿਨ ਬ ਦਿਨ ਨਾ 5 ਸਾਲ ਛੋਟੇ ਹੋ ਰਹੇ। ਫੈਸਲ ਸਾਹਿਬ, ਹਾਂਜੀ ਤਾਜੀ ਇੱਕ ਸਕਿੰਟ ਦਾ 100 ਰੁਪਇਆ ਦਊਂਗਾ, ਉਂਗਲ ਫੜਾ ਦੇ। ਇੱਕ ਸਕਿੰਟ ਦਾ 100, ਇੱਕ ਸਕਿੰਟ ਦਾ 1 ਮਿੰਟ ਚ ਕਿੰਨਾ ਹੋ ਗਿਆ? 60,000 ਰੁਪਇਆ। ਓਏ ਹੋਏ ਹੋਏ। 10 ਮਿੰਟ ਦਾ 10 ਮਿੰਟ ਦਾ ਸਾਜੀ 10,000। ਇੱਕ ਸਕਿੰਟ ਦਾ 100, ਹਿਸਾਬ ਲਾ 100 100 100 ਢੀਠ ਹੋ ਜਾਣਾ ਬਸ। ਢੀੜ ਬਾਜੀ ਇੱਕ ਸੈਕਿੰਡ ਕਾਲੂ ਤੂੰ ਤਾਂ ਉਹ ਨਹੀਂ ਹੋ ਭਾਈ, ਓਏ ਦੂਸ਼ ਆ ਤੂੰ। ਇਸ ਮਾਮਲੇ 'ਚ ਨਹੀਂ, ਤੈਨੂੰ ਨਹੀਂ ਪਤਾ ਸਾਜੀ ਆ ਹੱਡੀ ਕਿੱਡੀ ਸੋਹਣੀ ਖਵਾਉਂਦੇ 500-600 ਤੇ ਫੜ। ਹੈ 500-600 ਤੇ ਪਾ। ਮੈਂ ਵੇਲੇ ਤਾਰਨਾ ਵਾ। ਉਹ ਤਾਂ 50 ਨਹੀਂ ਹੋਣੇ ਇਹਦੇ, 50 ਨਹੀਂ ਹੋਣੇ ਯਾਰ। ਕੀ ਹੋਇਆ? ਐਡਾ ਵੀ ਨਹੀਂ ਕੁਛ ਮੈਂ ਕਰਤਾ। ਨਹੀਂ ਕਰਤਾ ਉਸਤਾਦ ਜੀ। ਬਾਜੀ ਏਡਾ ਹੀ ਏ, ਉਹ ਸਭ ਤੋਂ ਖਤਰਨਾਕ ਦਾ ਹੈ, ਮੈਨੂੰ ਪਤਾ ਹੀ ਨਹੀਂ ਸੀ ਇਹਦਾ। ਇਹ ਤਾਂ ਤੁਸੀਂ ਦੱਸਿਆ ਤੇ ਇੰਜ ਕਰਕੇ ਅੱਲਾਹੁ ਅਕਬਰ ਚੜਾਈ ਮੇਰਾ ਤੈਨੂੰ ਅੱਲਾਹੁ ਅਕਬਰ। ਓਏ ਬਹੁਤ ਯਾਰ ਸਹੀ ਹੈ ਕੰਮ। ਅੱਲਾਹੁ ਤੂੰ ਨੇ ਨਾਜ਼ਕ ਬੜੀ ਆ। ਸਾਜੀ ਜਦੋਂ ਭਾਈ ਫੈਸਲ ਦੇ ਬਣਿਆ ਇੱਥੇ ਛਾਲਾ ਬਣ ਗਿਆ ਸੀ ਇਹਨਾਂ ਦੇ। ਨਹੀਂ ਤੋਇਆ ਪੈ ਜਾਂਦਾ, ਚੰਗਾ ਭਲਾ ਮਹਿਸੂਸ ਹੁੰਦਾ, ਅੰਦਰ ਚਲੀ ਗਈ ਹੈ। ਨਹੀਂ ਮੇਰੇ ਛਾਲਾ ਪੈ ਗਿਆ ਸੀ ਉਸਤਾਦ ਜੀ, ਮੇਰੇ ਜਿਲਦ ਨਾਜ਼ੁਕ ਨਾ, ਮੇਰੇ ਛਾਲਾ ਪੈ ਤੁਸੀਂ ਗਿਆ ਸੀ। ਹਿਸਾਬ ਲਾਓ, 10 ਉਂਗਲੀਆਂ ਦੇ ਮੈਂ ਪੋਨਾ ਨਾ ਆਪਣੇ ਸਾਰ ਨੂੰ ਫੜਾ ਕੇ ਹਿਸਾਬ ਲਾਓ। ਜਿੰਨੇ ਮੀਟਰ ਦਾ 100 ਚੋਂ ਜਿੰਨੇ ਮੀਟਰ ਦਾ ਫਰਕ ਹੁੰਦਾ ਸੀ ਨਾ, ਛੋਟੀ ਕੱਟ ਗਿਣਦੇ ਆ। ਅੱਛਾ ਉਹ ਇੰਜ 100 ਦੇ ਪੱਲੇ ਬੰਡਲ ਹੁੰਦੇ ਸੀ ਨਾ, ਤੇ ਮੈਂ 100 ਦੇ ਬੰਡਲ ਰੱਖੇ ਹੁੰਦੇ ਸੀ। ਉਹਨੇ ਕਹਿਣਾ ਉਹ ਬੰਡਲ ਲਾ, ਉਹ ਬੰਡਲ ਲਾਉਣਾ ਤੇ ਉਹਨੇ ਗਿਣਨਾ, ਤੇ ਉਹਨੇ ਕਹਿਣਾ 98 ਮੀਟਰ 99 ਮੀਟਰ ਆ, 1 ਮੀਟਰ ਘੱਟ ਜਾਂ ਵੱਧ ਕਿਉਂ ਆ ਗਿਣ। ਮੈਂ ਗਿਣਨਾ ਤਾਂ ਵਾਕਈ 1 ਮੀਟਰ ਦਾ ਫਰਕ ਹੋਣਾ। ਫਿਰ ਉਹਨੂੰ ਕਹਿਣਾ ਦੂਜਾ, ਉਹ ਸਾਰੀ ਦਿਹਾੜੀ 'ਚ ਕਿਹੜੇ 5-6 ਮੀਟਰ ਨਿਕਲ ਲੈਣਾ, ਜਿੰਨੇ ਮੀਟਰ ਹੁੰਦੇ ਸੀ ਉਨੀਆਂ ਉਂਗਲਾਂ ਹੁੰਦੀਆਂ ਸੀ। ਤੇ ਜੇ 20 ਮੀਟਰ ਹੋ ਗਏ ਫੇ ਪੈਰਾਂ ਦੀਆਂ ਵੀ। ਅੱਛਾ ਜੀ। ਨਹੀਂ 100 ਦੇ ਵਿੱਚੋਂ 1-2 ਮੀਟਰ ਦਾ ਫਰਕ ਪੈ ਸਕਦਾ, 100 ਚੋਂ 20 ਮੀਟਰ ਦਾ ਫਰਕ ਤੇ ਨਹੀਂ ਪੈਣਾ। ਜਦੋਂ ਤੁਹਾਨੂੰ ਘੁੱਟਦਾ ਸੀ ਤੁਸੀਂ ਅੰਦਰ ਕੀ ਉਦੋਂ ਸੋਚਦੇ ਹੁੰਦੇ ਸੀ? ਰੋਪ ਇਹਨਾਂ ਹੋਣਾ ਸੀ, ਮੇਰੀਆਂ ਅੱਖਾਂ 'ਚ ਅਥਰੂ ਆ ਜਾਂਦੇ ਸੀ। ਲੇਕਿਨ ਉਸਤਾਦ ਸੀ, ਮੈਂ ਉਂਗਲੀ ਦੂਜੀ ਵੀ ਅੱਗੇ ਕਰ ਦਿੰਦਾ। ਵਾਹ ਵਾਹ ਅਰੇ ਕਿਆ ਆ ਹੁੰਦਾ ਹੀ ਸ਼ਗਿਰਦੀ, ਕਰੋ ਅੱਗੇ। ਅਸੀਂ ਵੀ ਤਾਂ ਕੀਤਾ ਹੀ। ਜਲਦੀ ਨਾ ਕਰ ਤੂੰ ਮੁੜ ਕੇ। ਸਾਨੂੰ ਵੀ ਤਾਂ ਉਸਤਾਦ ਜੀ ਮਾਸ਼ਾਅੱਲਾ ਤੁਹਾਨੂੰ ਭਾਗ ਵੀ ਤੇ ਉਸੇ ਗੱਲ ਤੇ ਲੱਗੇ ਨੇ। ਨਹੀਂ ਇਹ ਬਹੁਤ ਜ਼ਾਲਮ ਤਰੀਕਾ ਵਾ ਕਿਸਮ ਹੈ। ਉਤੋਂ ਬਾਕੀ ਸਾਰਾ ਤੁਹਾਡਾ ਵਜੂਦ ਮਤਲਬ ਫ੍ਰੀ ਆ। Easy ਆ। ਇਹ ਨਹੀਂ ਕਿ ਤੁਸੀਂ ਅਗਲੇ ਨੂੰ ਮੁੱਕਾ ਵੀ ਮਾਰ ਸਕਦੇ, ਲੇਕਿਨ ਤੁਸੀਂ ਇੰਜ ਹੋ ਜਾਂਦੇ ਆ। ਉਹ ਪਤਾ ਨਹੀਂ ਕੀ ਇਹਦਾ ਹਿਸਾਬ ਕਿਤਾਬ ਹੈ। ਹਾਂ ਸਾਜੀ ਨੋਨੀ ਨੇ ਬੂਟੀ ਪੀਤੀ। ਤੁਸੀਂ ਮੈਨੂੰ ਜਿੱਥੇ ਮਿਲਦੇ ਹੋ, ਬਹੁਤ ਸ਼ੌਕ ਹੈ, ਤੁਸੀਂ ਜਿੱਥੇ ਮਿਲਦੇ ਜਾਨੀ ਭਾਈ ਉਹ ਜੁਗਤ ਤੇ ਮਾਰ ਦਿਓ, ਜਾਨੀ ਭਾਈ ਉਹ ਤੇ ਕਰ ਦਿਓ, ਜਾਨੀ ਭਾਈ ਉਹ ਗੱਲ ਤੇ ਸੁਣਾ ਦਿਓ। ਕਦੀ ਇੰਜ ਕਹੋ ਕਿ ਜਾਨੀ ਭਾਈ ਸਾਡੇ ਵੀ ਤਰ੍ਹਾਂ ਕਰੋ। ਕੈਸੇ ਤੁਸੀਂ ਸ਼ੌਕ ਹੈ 에어ਪੋਰਟ ਤੇ ਚੀਕਾਂ ਨਾ ਨਿਕਲ। ਆਹੋ ਹੈ ਉਂਝ ਬੜਾ ਤੁਸੀਂ ਇੱਧਰ ਮਿਲ ਕੇ ਬਾਹਰ, ਮੈਨੂੰ ਜਿੱਥੇ ਕੋਈ ਮਿਲਦਾ ਉੱਥੇ ਆਪਣੀ ਫਰਮਾਇਸ਼ ਕਰਦਾ ਨਹੀਂ ਨਹੀਂ ਉਸਤਾਦ ਜੀ, ਕਿ ਜਾਨੀ ਭਾਈ ਉਹ ਤੇ ਜ਼ਰਾ ਕਰੋ। ਏਦਾਂ ਪਿਆਰ ਵਾਦਾ ਸਾਜੀ। ਹਾਂ ਉਸਤਾਦ ਜੀ
ਕਈ ਲੋਕਾਂ ਨੇ ਕਹਿ ਦੇਣਾ ਜੇ ਤੁਹਾਡੇ ਨਾਲ ਬੜੀ ਦੁਨੀਆ ਮੁਹੱਬਤ ਕਰਦੀ ਜੀ ਉਸਤਾਦ ਜੀ। ਸਹੀ ਗੱਲ ਆ। ਲੋਕਾਂ ਨੂੰ ਵੀ ਪਤਾ ਨਹੀਂ ਚੱਲ ਆ ਉਸਤਾਦ, ਉਸਤਾਦ ਜੀ ਮੁਮਕਿਨ ਆ। ਤੇ ਜਦੋਂ ਮੈਂ ਆਪਣਾ ਕਹਣਾ ਛੱਡ ਉਸਤਾਦ ਤੇਰੀ ਚੱਲ ਫੌਰਨ ਉਸਤਾਦ ਹੋਏਗਾ ਮਾਰ ਡਿਪਟੀ। ਸਾਜੀ ਨੇ ਬੂਟੀ ਪੀਤੀ ਤੇ ਕੁੱਤੇ ਨੂੰ ਕਹਿੰਦੇ ਸੁਣਿਆ ਤੇਰੇ ਘਰ ਨੇ ਆ ਕੇ ਨਵਾਂ ਦੇਤਾ ਯਾਰ ਨੋਨੀ ਨਹੀਂ ਯਾਰ ਨੋਨੀ ਤਾਂ ਨਹੀਂ ਕਾਨੂੰਨੀ ਕਿਆ ਕਹਿੰਨੇ ਬੂਟ ਧੋਤੇ ਆ। ਉਸਤਾਦ ਜੀ ਬੂਟ ਇਹ ਕਿੱਥੋਂ ਆਏ? ਉਸਤਾਦ ਜੀ ਇਹ ਬੰਦਾ ਇੱਕ ਸੀ ਦੁਬਈੋਂ ਲੈ ਕੇ ਆਇਆ ਸੀ, ਸੱਜਾਦ ਜਾਨੀ ਨਾਮ ਹੋਣਾ। ਅੱਛਾ ਅੱਛਾ ਇਹ ਉਹੀ ਹੈ। ਇਹ ਧੋਤੇ ਲੱਗਦੇ ਤੁਹਾਨੂੰ? ਨਹੀਂ ਬਹੁਤ ਅੱਛੇ, ਉਹ ਮਤਲਬ ਸਟਾਫ ਸਟਾਈਲ ਹੀ ਬਹੁਤ ਅੱਛਾ ਵਾ। ਯਾਰ ਉਸ ਬੰਦੇ ਕੋਲ ਲਿਆ ਨਾ ਕਰੋ, ਚੁੱਕ ਲਿਆ ਕਰੋ। ਉਧਰ ਕਿੰਨੇ ਬੂਟ ਪਾਏ ਸੀ ਉਸਤਾਦ ਜੀ ਤੇ ਉਹ ਕਹਿ ਰਿਹਾ ਸੀ ਬੰਦਾ ਲਾਈਵ, ਉਹਨੇ ਕਿਹਾ ਨਾ ਉਸਤਾਦ ਜੀ ਤੁਸੀਂ ਇਹਨਾਂ ਨੂੰ ਉਹਨੂੰ ਪਤਾ ਹੀ ਨਹੀਂ ਉਹਨੇ ਬੂਟ ਪਾਏ ਕਿਹੜੇ ਆ। ਸੂਟ ਬੁਕਾ ਕਹਿ ਦਿਆ ਸੀ। ਆਹੋ ਆ ਨਾਈਕੀ ਦੇ। ਹਾਂ ਉਸਤਾਦ ਜੀ ਤੁਹਾਡਾ ਬ੍ਰੈਸਲੇਟ ਕਿੱਥੇ ਹੈ? ਉਹ ਹਾਂਜੀ ਸ਼ਾਇਦ ਜੇ ਮੈਂ ਸਵੈਟਰ ਵੀ ਪਾ ਕੇ ਨਾ ਤੇ ਉਹ ਵੀ ਪਾ ਕੇ ਨਾ। ਯਾਰ ਕਿਆ ਕਹਿ ਐਨੀਕਾ ਕਰਤਾ ਹੀ ਗੈਬ। ਭਲਾ ਕੀ ਹੋਇਆ ਮੈਂ ਤੁਹਾਨੂੰ ਦੱਸ ਲਾ ਹਣਾ। ਗੱਲ ਪਤਾ ਕੀ, ਇਹ ਚ ਕੋਈ ਸ਼ੋਹੀ ਨਹੀਂ। ਤੁਹਾਨੂੰ ਠੰਡ ਲੱਗੇ ਉਸਤਾਦ ਜੀ ਗਏ ਆ, ਜੁਗਤਾਂ ਦਾ ਛਟਾ ਲਾ ਦਈਏ। ਆ ਜੁਗਤਾਂ ਦਾ ਛਟਾ ਲਾ ਦਈਏ। ਆ ਭਾਈ ਫੈਸਲ ਇੰਨਾ ਬਿਮਾਰ ਰਹਿੰਦੇ ਸੀ, ਗੋਲ ਗੱਪੇ ਖਾਣ ਦੇ ਨਾਲ ਕਰਸ਼ੀ ਵਾਲਿਆਂ ਦਾ ਖੱਟਾ ਪੀਣ ਦੇ। ਸੋਰੇ ਦਾ ਗਰੇ ਬਾਹ ਫੜਿਆ ਕਹਿੰਦਾ ਸਾਥ ਨੂੰ ਘੂਰੀਆਂ ਕਾਹਤੋਂ ਪਾਉਂਦੇ ਆ ਹੈ। ਇੱਕ ਖੁਸਰੇ ਨੂੰ 1000 ਰੁਪਇਆ ਦੇ ਕੇ ਕਹਿੰਦਾ ਮੇਰੇ ਅੱਬੂ ਕੀ ਜ਼ਿੰਦਗੀ ਸੇ ਨਿਕਲ ਜਾਓ। ਓ ਯਾਰ ਰੰਗ ਵਾਲੀ ਦੁਕਾਨ ਤੇ ਜਾ ਕੇ ਕਹਿੰਦੇ ਭਾਜੀ ਰੰਗ ਦੇ ਦਿਓ, ਕਹਿੰਦਾ ਕਿਹੜਾ ਸ਼ੇਡ, ਕਹਿੰਦਾ ਐਪਰੀਸ਼ੀਏਟ। ਆਪਣੀ ਬੇਗਮ ਨੂੰ ਰੰਗ ਵਾਲੀ ਦੁਕਾਨ ਤੇ ਲੈ ਗਏ। ਓਏ ਆ ਗਏ, ਜੁੱਤਾ ਬੰਦ ਕਰ ਦੋ ਉਸਤਾਦ ਜੀ। ਮੇਰੀ ਗੱਲ ਰਹਿ ਗਈ ਸੀ। ਉਹ ਵੀ ਕੋਈ ਹੋਰ ਆ ਜਿਹੜਾ ਮੈਂ ਲੈ ਕੇ ਆ। ਉਸਤਾਦ ਜੀ ਇਹਨੇ ਇੱਕ ਚੁੱਕਿਆ ਤੁਹਾਡਾ। ਆਪਣੀ ਬੇਗਮ ਨੂੰ ਰੰਗ ਵਾਲੇ ਕੋਲ ਲੈ ਗਏ, ਕਹਿੰਦਾ ਤੇ ਹੱਥ ਪੀਲੇ ਕਰ ਦੋ। ਇਹਨੂੰ ਮਾਰ ਪਈ, ਲਿਫਟ 'ਚ ਪੈਰਾਸ਼ੂਟ ਖੋਲਤਾ। ਉਸਤਾਦ ਜੀ ਸਵੈਟਰ ਓ ਉਸਤਾਦ ਜੀ ਓਏ ਉਹੀ ਸਵੈਟਰ ਬਣ ਗਿਆ ਹਣਾ ਉਸਤਾਦ ਜੀ। ਮੈਨੂਅਲ ਉਹੀ ਸਵੈਟਰ ਬਣ ਗਿਆ ਲੱਗਦਾ। ਅੰਮੀ ਹੋਰਾਂ ਨੇ ਬਣਾ ਕੇ ਦਿੱਤਾ ਹੋਣਾ। ਇਹਦਾ ਕੁਐਸਚਨ ਪੁੱਛੋ। ਉਸਤਾਦ ਜੀ ਤੇ ਬਾਥਰੂਮਾਂ ਦਾ ਕੀ ਕਰੋਗੇ? ਸ਼ੁਕਰ ਕਰ ਲੈ ਬਾਜ਼ੂ ਨਹੀਂ ਸੀ। ਉਸਤਾਦ ਜੀ ਠੰਡ ਜਾਣ ਦਾ ਨਾਂ ਨਹੀਂ ਲੈ ਰਹੀ। ਖੋਤੇ ਕੋ ਪੱਠੇ ਚੁੱਕ ਕੇ ਕਹਿੰਦਾ ਕਿਸੇ ਹੋਰ ਨੇ ਵੀ ਖਾਣੇ ਆ। ਇਹਨੇ ਖੋਤੇ ਦੇ ਪੱਠੇ ਚੁੱਕੇ, ਨਾਲ ਦਾ ਕਹਿੰਦਾ ਖੋਤੇ ਦੇ ਪੱਠੇ ਖਿੱਚੇਗੇ। ਆਹੋ ਕਹਿੰਦਾ ਯਾਰ ਖੋਤੇ ਦੇ ਪੱਟੇ ਖਿੱਚੇਗੇ। ਖੋਤੇ ਦੀ ਪੂੰਛ ਫੜ ਕੇ ਮੋਬਾਈਲ ਦੀ ਸਕਰੀਨ ਸਾਫ਼ ਕਰ ਦਿੰਦੇ। ਉਹ 20 ਫੁੱਟ ਵਾਲਾ ਟੀਅਰ ਗਾਰਡਰ ਲੈ ਕੇ ਲਿਫਟ 'ਚ ਵੜ ਗਿਆ। ਇੰਨਾ ਗੰਦਾ ਨਾ ਲਿਫਟ ਦੇ ਬਾਕੀ ਸਾਰਾ ਬਾਹਰ ਆ ਤੇ ਵੇਟ ਕਰ ਰਿਹਾ ਕਿ ਕਦੋਂ ਬੰਦ ਹੋ ਕੇ ਉੱਤੇ ਜਾਏਗੀ। ਸਾਲਿਆ ਉਹਨੇ ਨਹੀਂ ਹੋਣਾ ਬੰਦ। ਉਹ ਤੂੰ ਧੱਕੇ ਨਾਲ ਬੰਦ ਕਰ ਲਈ ਤਾਂ ਗਈ ਤੇ ਗਾਰਡਰ ਬਾਹਰ ਡਮ ਡਮ ਵੱਜ ਰਿਹਾ। ਬਾਹਰ ਲੋਕੀ ਕਿਹੜੇ ਆਇਆ ਕੀ ਹੋ ਰਿਹਾ? ਪਲਾਜ਼ਾ ਪਾੜਦਾ ਹੀ ਉੱਤੇ ਨਹੀਂ ਨਾਲ। ਇੱਕ ਬੰਦੇ ਨੇ ਗੱਲਾਂ ਕਹਿੰਦਾ ਸੱਤ ਤੇ ਸਿਗਰਟ ਵਜਾਤੀ। ਅੱਛਾ ਫੇਰ ਕੀ ਬਣਿਆ? ਉਹ ਕਹਿੰਦੀ 2 ਰੁਪਏ ਉਧਰ ਟੈਟੂ ਪਾਤਾ ਮੇਰੇ। ਇਹਦੇ ਭਰਾ ਨੇ ਆ ਕੇ ਦੱਸਿਆ ਮੇਰੇ ਘਰ ਮੁੰਡਾ ਹੋਇਆ, ਨਾਲੇ ਇਹਨੂੰ ਫੜਾਇਆ ਤੇ ਉਹਨੂੰ ਦਵਾਣੇ ਤਰ੍ਹਾਂ ਚੈੱਕ ਕਰਨੇ। ਉਹ ਰੋਣ ਲੱਗ ਪਿਆ। ਸੱਸ ਨਾਲ ਬੜਾ ਲਾਡ ਸੀ, ਕਹਿੰਦਾ ਚਲੋ ਮੇਰਾ ਪੁੱਤ ਸੱਸ ਅੰਦਰ। ਲੈ ਚਲੋ ਮੇਰਾ ਪੁੱਤ ਸੱਸ ਅੰਦਰ, ਚਲੋ ਮੇਰਾ ਸੱਸ ਪੁੱਤ ਅੰਦਰ। ਯਾਰ ਸੱਸ ਵਾਲਾ ਕੰਮ ਮਾੜਾ ਯਾਰ। ਸੱਸ ਨੂੰ ਕਹਿੰਦਾ ਉਹ ਸਟੈਪ ਕਰੀਏ। ਸੱਸ ਫਿਰਦੀ ਬਹੁਤ ਉਹਦੇ ਗਲੇ 'ਚ ਪਾਵਾ ਲਟਕਾਇਆ ਨੇ। ਇਹਦਾ ਮਾਝੇ ਤੇ ਲਟਕਾਈਦਾ। ਆਹ ਦੇਖ ਮੈਂ ਲੈਟ ਲੈ ਕੇ ਆਇਆ। ਤਾਂ ਅੱਜ ਤੁਸੀਂ ਅੱਧੀ ਦਿਖਾ ਦਿੰਦੇ ਮੁੜ ਕੇ ਗਾਇਬ ਹੋ ਜਾਂਦੀ ਆ। ਮੈਂ ਉਹੀ ਕਹਿਣ ਲੱਗਾ ਸੀ ਕਿ ਉਸਤਾਦ ਜੀ ਉਸਤਾਦ ਜੀ ਜਿਹੜੀ ਚੱਲਦੀ ਬਹੁਤ ਹੈ ਉਹਦੀ ਕਮਰਸ਼ੀਅਲ ਆ, ਪੂਰੀ ਦੀਵਾਰ ਬਲੈਕ। ਚੰਦ ਤੱਕ ਜਾਂਦੀ ਆ। ਲੈ ਚੰਦ ਇੱਕ ਤੱਕ। ਨਹੀਂ ਚੰਦ ਤੱਕ ਕਿਸ ਤਰ੍ਹਾਂ ਜਾਂਦੀ? ਇਸ ਤਰ੍ਹਾਂ ਨਹੀਂ ਉਸਤਾਦ ਜੀ ਫੇਰ ਵੀ ਚੰਦ ਤੱਕ ਕਿਸ ਤਰ੍ਹਾਂ ਜਾਂਦੀ? ਆ ਦੇਖੀ। ਆ ਵੇਖੀ ਐਡਾ ਜ਼ੂਮ ਹੈ। ਆ ਦੇ ਗਈ ਹੈ। ਵਾਹ 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 ਵਾਹ, ਕੀ ਬਾਤ ਹੈ। ਆਪੇ ਹੋ ਗਈ ਚੰਦ ਤੱਕ ਗਾ ਨਹੀਂ ਪਹੁੰਚ ਗਈ। ਕੀ ਬਾਤ ਹੈ ਉਸਤਾਦ ਜੀ। ਇਹ ਚੈਨਲ ਦਾ ਕੋਲੇਸਟ੍ਰੋਲ ਵੀ ਵੱਧਦਾ ਵਾ। ਸ਼ਹਜ਼ਾਦੇ ਤੱਕ ਵੀ ਗਈ। ਆਹ ਵਾਹ ਵਾਹ ਵਾਰੇ ਵਾਹ ਕੀ ਕਹਿੰਨੇ। ਆ ਜੀ ਉਹ ਦੇਖੋ ਜ਼ਰਾ ਨੋਨੀ ਦਾ ਫੇਸ ਚੈੱਕ ਕਰਨਾ। ਅਰੇ ਵਾਹ ਵਾਹ ਉਸਤਾਦ ਜੀ ਕੀ ਕਹਿੰਦੇ। ਸੱਚ ਬੋਲਣ ਵਾਲੀ ਲਾਈਟ ਤੇ ਨਹੀਂ। ਇਹ ਕੀ ਇੰਨੀ ਕਿ ਦੂਰੀ ਜਾਂਦੀ, ਇਸ ਤੋਂ ਜ਼ਿਆਦਾ ਨਹੀਂ ਜਾ ਰਹੀ। ਹਾਂਜੀ ਮੇਰੇ ਇਹ ਤੁਸੀਂ ਬਹਿ ਚੱਲਦਾ ਜ਼ਰਾ। ਰਾਜੀ ਉਹ ਬੜਾ ਫਰਾਡ ਕਰਦੇ, ਆਨਲਾਈਨ ਵਾਲੇ ਬੜਾ ਫਰਾਡ ਕਰਦੇ। ਆਨਲਾਈਨ ਨਹੀਂ ਓਏ ਸਾਲਿਆ ਬ੍ਰਾਂਡ ਆ। ਉਸਤਾਦ ਇਹਦੇ ਜੀ ਚਾਈਨੀਜ਼ ਲਿਖਿਆ ਆਨਲਾਈਨ ਹੀ ਬ੍ਰਾਂਡ ਆਉਂਦਾ। ਆਨਲਾਈਨ ਨਹੀਂ ਆਨਲਾਈਨ ਜਿਹੜੀ ਤੂੰ ਗੱਲ ਕਰ ਰਿਹਾ ਉਹ ਜਿਹੜੀ ਮਾਰਦੇ ਦੀਵਾਰ 'ਚ ਖੜਾਚ। ਓਏ ਰੰਗ ਬਦਲ ਗਿਆ। ਰੰਗ ਬਦਲਦੇ ਉਸਤਾਦ ਜੀ। ਐਵੇਂ ਨਹੀਂ ਦੁਨੀਆ ਉਸਤਾਦ ਕਹਿੰਦੀ ਅਰੇ, ਲਾਓ ਲਾ ਦਿਓ ਘੱਟ ਵੱਧ ਵੀ ਹੁੰਦੀ ਹੈ। ਇਹ ਕੀ ਆ? ਸੈੱਲ ਸੂਲ ਇੱਥੇ ਪੈਂਦੇ ਨਾ। ਇਹ ਕੀ ਆ? ਸਟੈਂਡ ਹੋਣਾ ਸਾਜੀ।
ਆਹੋ ਉਸਤਾਦ ਜੀ ਘਟਦੀ ਵੱਧਦੀ ਇਹਦੇ ਨਾਲ। ਅੱਛਾ ਫੈਲਾਉਣ ਵਾਸਤੇ ਆ। ਹਾਂਜੀ ਆ ਦੇਖੋ ਇੰਜ ਫੈਲਦੀ ਆ, ਇੰਜ ਫਿਕਸ ਹੋ ਜਾਂਦੀ। ਆ ਦੇਖੀ ਇੰਜ ਇਹ ਫੈਲ ਗਈ, ਹੂੰ ਆ ਦੋਵਾਂ ਤੇ ਚਲੀ ਗਈ ਤਿੰਨਾਂ ਤੇ। ਹਾਂ ਆ ਤੁਹਾਡੇ ਦੋਵਾਂ ਤੇ ਪੈ ਗਈ, ਆ ਖੁੱਲ ਗਈ, ਆ ਸਪੌਟ ਬਣ ਗਿਆ, ਆ ਸਪੌਟ ਬਣ ਗਿਆ। ਚਲੋ ਸੌਰੀ ਯਾਰ ਨਾਜ਼ਰੀਨ, ਆ ਦੇਖ ਨਾਜ਼ਰੀਨ, ਨਾਜ਼ਰੀਨ ਵੀ ਰੋਸ਼ਨ ਹੋ ਗਏ। ਆ ਜੀ ਰੋਟੀ ਖਾਣ ਦੇ ਅੱਖਾਂ 'ਚ ਪੈ ਜਾਣੀ ਸਾਡੀ। ਹਾਂ ਯਾਰ ਵਾਹ ਵਾਹ। ਓ ਹਾਂ ਉਸਤਾਦ ਜੀ ਕੀ ਹੋ ਗਿਆ? ਲੈ ਹਾਂ ਓਏ ਬਹੁ ਵਿਲਾ ਬਣ ਗਿਆ ਈ। ਬਹੁ ਵਿਲਾ ਬਣ ਗਿਆ। ਹਾਏ ਬਾਹੂ ਬਿੱਲੇ ਨੂੰ ਜੁੱਤੀ ਵੀ ਨਜ਼ਰ ਆਉਂਦੀ। ਸਾਜੀ ਮੂੰਹ ਚੋਂ ਅੱਗ ਕੱਢਣ ਵਾਲਾ ਡਰੈਗਨ ਨਹੀਂ, ਸਾਜੀ ਮੂੰਹ ਚੋਂ ਅੱਗ ਕੱਢਣ ਵਾਲਾ ਡਰੈਗਨ ਨਹੀਂ, ਉਹਦੇ ਮੂੰਹ ਅੱਗੇ ਡੱਬੇ ਨਾਲ ਪਲਾਸ ਕਰ। ਓ ਯਾਰ ਜਾਣਦੇ ਯਾਰ ਆ ਕਿਉਂ ਆ? ਆ ਇਹਦੇ ਨਾਲ ਤੇ ਅੱਛਾ ਇਹ ਹੈਗੀ ਆ ਕਿ ਬਿਲਕੁਲ ਹੀ ਫੈਲ ਜੁਆ ਕਰ। ਸਾਜੀ ਜਿੱਦਾਂ ਤੁਸੀਂ ਉਹ ਕੱਟ ਕੇ ਲਾਏ ਨਾ ਗੋਲ, ਉਹ ਚੱਕਰ ਹੈ। ਹਾਂ ਓਏ ਸਿਰਪ ਵਾਲੀ ਕੋਲੀ ਨਹੀਂ ਹੁੰਦੀ ਜਿਹਦੇ ਉਹ, ਨਾਲ ਹਨਾ ਡੋਜ਼ ਦੀ ਡੋਜ਼ ਦੀ। ਹਾਂ ਵੱਡਾ ਫਰੇਮ ਆ ਫੜੀ ਉਧਰੋਂ ਆ ਮੇਰੇ ਬੋਤਲਾਂ ਦਾ ਚੰਦ ਤੱਕ ਗਈ ਨਹੀਂ। ਨਹੀਂ ਇੱਧਰ ਤੇ ਇਧਰ ਮੇਰੇ ਮੂੰਹ ਤੇ ਇਧਰ ਮਾਰੀਆਂ, ਦੇਖੀ ਜਰਾ ਮੇਰੇ ਮੂੰਹ ਤੇ ਐ ਸਾਡੀ ਮੂੰਹ ਤੇ ਅੱਜ ਮਾਰ ਫਰਕ ਪਿਆ। ਕ੍ਰੀਏਟੀਵਿਟੀ ਉਹ ਚੰਗਾ ਭਲਾ ਸਾਡੀ ਹੁੰਦੀ ਹੈ। ਯਾਰ ਲੋਕਾਂ ਨੇ ਕਹਿਣਾ ਯਾਰ ਇਹ ਕਿਹੜਾ ਸ਼ੋਅ ਇਹ ਕੀ ਕਰਨ ਦੇ ਆ। ਪੰਜੋ ਸੱਤੋਂ ਨੇ ਵਿੱਚ ਇਹ ਵੀ ਕਹਿਣਾ ਵੀ ਕੰਟੈਂਟ ਨਹੀਂ ਰਿਹਾ, ਹੁਣ ਖਤਮ ਹੋ ਗਿਆ, ਹੁਣ ਐਵੇਂ ਆ ਚਵਲਾਈਆਂ ਫਲਾਣਾ। ਪੰਜੋ ਸੱਤੋਂ ਉਹਨੇ ਦੇ ਦੇ ਮੈਨੂੰ। ਨੋਨੀ ਨੇ ਮਸ਼ੂਕ ਦਾ ਨਾਂ ਬਾਂਹ ਤੇ ਲਿਖਾਣਾ ਸੀ, ਉਹਦਾ ਨਾਂ ਲਿਖਾ ਕੇ ਨਾਲ ਲਿਖਾਤਾ ਨਜ਼ਦ ਤੀਫਾ ਬਰਫ ਵਾਲਾ। ਪੂਰਾ ਡਰੈਸ ਲਗਾਇਆ। ਨੋਨੇ ਨੂੰ ਕੁੱਤਾ ਵਿਆਹ ਕਹਿੰਦਾ ਕੌਣ? ਕਹਿੰਦਾ ਵਫਾਦਾਰ ਜਾਨਵਰ। ਦੰਦ ਖਬੋਤੇ। ਵਫਾਦਾਰ ਕਿਹੜਾ ਹੁੰਦਾ ਏ? ਵਫਾਦਾਰ ਸਾਜੀ ਮਰੇ ਵਫਾਦਾਰ। ਮੈਨੂੰ ਕੁੱਤਾ ਪਿਆ ਤੇ ਕਾਲੂ ਪਿੱਛੋਂ ਕਹਿਣਾ ਓਏ ਛੋਟੇ ਕਾਲੂ ਆ ਜਾ ਨੋਨੀ ਆ। ਓਏ ਓਏ ਹੋਏ ਕੁਤਾਬ ਕਹਿਣ ਦੇ। ਮਾਰੀਓ ਸਿਰ 'ਚ ਕੁਛ ਹੈ। ਲੋ ਜੀ ਨਾਜ਼ਰੀਨ ਹੁਣ ਨਾ ਅਸੀਂ ਹੁਣ ਸਹੀ ਸ਼ੋਅ ਕਰਾਂਗੇ ਅਸੀਂ। ਸਹੀ ਜੋ ਕਰਾਂ। ਹੁਣ ਅਸੀਂ ਸਹੀ ਕਰਦੇ ਵੇਖਣਾ ਕੋਸ਼ਿਸ਼ ਕਰਦੇ ਆ। ਯਾਰ ਉਹ ਮੇਰੀ ਇੱਕੋ ਜਿਹੜੀ ਲੈ ਨਹੀਂ ਸੱਚ ਹੁਣ ਸਹੀ ਕਰਨਾ। ਸਹੀ ਕਰਨਾ ਹੁਣ, ਉਸਤਾਦ ਜੀ ਲੇਕਿਨ ਇੱਕ ਮਿੰਟ ਸਿਰ ਠਹਿ ਜਾਓ ਫਿਰ ਮੈਂ ਸਹੀ ਕਰਦਾ। ਓਕੇ ਮੇਰੀ ਉਹ ਲੈਟ ਗਵਾਚ ਗਈ ਆ। ਉਹਦਾ ਉਸਤਾਦ ਕਿਹੜੀ ਪਰਚਰ ਅਪਰਚਰ ਲੈਟ ਮੈਂ ਮੰਗਾਈ ਸੀ ਕਲਰ RGB। ਉਹ ਆਏਗੀ ਹਾਂ 2 ਦਿਨ ਬਾਅਦ ਹੀ ਗਵਾਚ ਗਈ। ਡੱਬੀ ਪਈ ਉਹਦੀ ਉਦਾਂ ਹੀ। ਡੱਬੀ ਨਵੀਂ ਉਦਾਂ ਹੀ ਪਈ, ਲੈਟ ਆਈ ਨਹੀਂ ਵਿੱਚ। ਉਹ ਤੇ ਮਿੱਠੇ ਕੋ ਪਈ ਏ। ਨਹੀਂ ਮਿੱਠੇ ਕੋ ਨਹੀਂ। ਮਿੱਠੇ ਕੋ ਨਹੀਂ ਹੈ, ਮਿੱਠੇ ਨੇ ਕਿਸੇ ਕੋ ਵੀ ਨਹੀਂ ਹੈਗੀ ਉਸਤਾਦ ਜੀ, ਕਿਸੇ ਕੋ ਆ। ਹਾਂ ਕਿਸੇ ਕੋ ਵੀ ਨਹੀਂ ਗਈ ਲੇਕਿਨ ਕਿਸੇ ਕੋ ਹੈ। ਸਾਜੀ ਲੇਕਿਨ ਇਸ ਦਫ਼ਤਰ 'ਚ ਕੋਈ ਵੀ ਐਸਾ ਨਹੀਂ ਜਿੱਤੇ ਤੁਸੀਂ ਹੁਣ ਨਹੀਂ ਆਇਆ ਕਾਫੀ ਮਹੀਨਿਆਂ ਤੋਂ। ਪਹਿਲੇ ਸੀ। ਚਲੋ ਉਸਤਾਦ ਜੀ ਕਈ ਵਾਰ ਕੇ ਛੱਡਦੀ ਹੈ। ਸਹੀ ਗੱਲ। ਉਸਤਾਦ ਜੀ ਮੈਂ ਇੱਕ ਗੱਲ ਜਾਣਦਾ ਵਾਂ, ਇੱਕ ਗੂੰਗੇ ਬੰਦੇ ਨੂੰ ਸੜਕ ਪਾਰ ਕਰਾ ਕੇ 20 ਮਿੰਟ ਉਹਦੇ ਨਾਲ ਹੀ ਤੁਰਦਾ ਰਿਹਾ ਸ਼ੁਕਰੀਆ ਦੇ ਚੱਕਰ 'ਚ। ਤੇ ਨਹੀਂ ਅੰਨੇ ਨੂੰ ਸੜਕ ਪਾਰ ਕਰਾ ਕੇ ਤੇ ਉਹਦੇ ਨਾਲ ਹੀ ਆ ਕੇ ਮੈਨੂੰ ਕਹੇਗਾ ਸ਼ੁਕਰੀਆ, ਤੇ ਉਹਨੂੰ ਨਜ਼ਰ ਹੀ ਨਹੀਂ ਆ ਰਿਹਾ ਹੁਣ। ਉਹ ਸਮਝ ਰਿਹਾ ਮੈਂ ਇਕੱਲਾ ਹੀ ਜਾ ਰਿਹਾ। ਫਿਰ ਥੋੜੀ ਦੇਰ ਬਾਅਦ ਜੀ ਮੈਂ ਕਰਾਈ ਸੀ ਪਿਛਲੇ ਚੌਂਕ 'ਚ, ਮੈਂ ਉਹੀ ਆ। ਉਹਨੇ ਕਿਹਾ ਅੱਛਾ ਤੁਸੀਂ ਹੋ? ਕਹਿੰਦਾ ਹਾਂਜੀ। ਅੱਛਾ ਸ਼ੁਕਰੀਆ। ਪਹਿਲੇ ਕਹਿ ਦਿੰਦੇ ਤੇ ਉੱਥੋਂ ਵਾਪਸ ਆ ਗਏ। ਉਸਤਾਦ ਜੀ ਮੈਂ ਅੰਨੇ ਵਾਲੀ ਗੱਲ ਸੁਣਾਈ ਸੀ ਨਾ, ਜਿਹੜਾ ਬੋਲ ਨਹਿਰ ਮਿਲਿਆ ਸੀਗਾ। ਤੇ ਨਹਿਰ ਅਸੀਂ ਜਾਣਦੇ ਨਾ, ਤੇ ਮੈਂ ਸਿਗਰਟ ਪੀਣਾ, ਕਹਿੰਦਾ ਸਿਗਰਟ ਪੀਣਾ ਸਾਨੂੰ ਵੀ ਪਿਲਾ ਦਿਓ। ਤੇ ਭਾਜੀ ਪੀ ਲਓ। ਅੰਨਾ ਸੀ ਸੀਗਾ ਉਸਤਾਦ ਜੀ। ਉਹਨੂੰ ਮੈਂ ਸਿਗਰਟ ਦੇ ਦਿੱਤਾ, ਫੜਾਇਆ ਉਹਨੂੰ। ਉਹਨੇ ਮੈਂ ਕਹਿੰਦਾ ਮਾਚਿਸ ਵੀ ਦੇ ਦਿਓ। ਤੇ ਮਾਚਿਸ ਵੀ ਮੈਂ ਉਹਨੂੰ ਦਿੱਤੀ। ਉਹਨੇ ਪਤਾ ਕੀ ਤੀਲੀ ਕੱਢ ਕੇ ਨਾ ਟੋਕ ਇਹਨਾਂ ਤੇ ਸਿਗਰਟ ਤੇ ਰੱਖ ਤੇ ਮਾਚਿਸ ਨੂੰ ਇੰਝ ਕੀ ਜਦੋਂ ਸਿਗਰਟ ਲਾ ਲਿਆ। ਹਾਂ ਇਹ ਵੀ ਤਰੀਕਾ ਹੁੰਦਾ। ਨਹੀਂ ਆਹ ਠੀਕ ਹੈ ਨੋਨੀ। ਖਿੱਚ ਕੇ ਬੰਦਾ ਅੰਨੇ ਨੂੰ ਸੜਕ ਪਾਰ ਕਰਾਵੇ ਤੇ ਉਹ ਅੰਨਾ ਤੁਰ ਪਵੇ ਤੇ ਸ਼ੁਕਰੀਆ ਨਾ ਕਵੇ, ਤੇ ਖਿੱਚ ਕੇ ਉਹਦੇ ਨਾਲ ਜਾਈ ਜਾਵੇ ਤੇ ਹੌਲੀ ਹੌਲੀ ਉਹਨੂੰ ਸਾਈਡ ਕਰਾਉਂਦਾ ਫੇਰ ਸੜਕ ਦੇ ਦਰਮਿਆਨ 'ਚ ਲਿਆ ਕੇ ਤੇ ਆਪ ਨਿਕਲ ਜਾਵੇ ਕਿ ਚੱਲ ਆਹੋ। ਸੋਹਣਾ ਸਪੀਕਰ ਬਣਿਆ ਜੀ ਉਹਨਾਂ ਦੇ ਬੜੀ ਸੈਕੀ ਹੁੰਦੀ ਜੀ। ਹਾਂ ਸਿਕਸ ਸੈਂਸ। ਉਹਨਾਂ ਨੂੰ ਪਤਾ ਕਿ ਇਹ 9 ਕਦਮ ਤੇ ਦਰਵਾਜ਼ਾ ਹੈ, ਅੱਗੋਂ ਸੱਜੇ ਮੁੜ ਇੱਥੋਂ ਤੁਸੀਂ ਹਿਸਾਬ ਲਾਓ। ਲਓ ਜੀ ਮੈਂ ਤੁਹਾਨੂੰ ਵੱਡੀ ਗੱਲ ਕਰਦੇ ਆ। ਓਏ ਤਰੀਖੀ ਕਰੋ ਸਾਜੀ। ਤਰੀਖੀ ਨਹੀਂ, ਤਰੀਖੀ ਹੋਰ ਹੁੰਦੀ ਆ। ਇਹ ਵੱਡੀ ਗੱਲ ਆ ਉਸ ਤੋਂ ਵੀ ਵੱਡੀ ਕਿ ਤੁਸੀਂ, ਤੁਹਾਡੀਆਂ ਅੱਖਾਂ ਵੀ ਹੈਗੇ, ਤੁਹਾਡੇ ਕੰਨ ਵੀ ਹੈਗੇ, ਤੁਹਾਡਾ ਨੱਕ ਵੀ, ਤੁਹਾਡਾ ਸਾਰਾ ਕੁਝ ਅੱਲਾ ਦਾ ਸ਼ੁਕਰ ਹੈ ਸਹੀ ਆ। ਤੁਸੀਂ ਇਹ ਗੱਲ ਸੋਚਣੀ ਆ ਕਿ ਉਸਤਾਦ ਜੀ ਜਿਨ੍ਹਾਂ ਦੇ ਅੱਖਾਂ ਨਹੀਂ ਹੁੰਦੀਆਂ ਉਹਨਾਂ ਦੀ ਸਮਾਤ ਆਮ ਬੰਦੇ ਨਾਲੋਂ ਬਹੁਤ ਤੇਜ਼ ਹੁੰਦੀ ਹੈ। ਸੁਣਨ ਦੀ, ਸੁੰਘਣ ਦੀ। ਹਾਂਜੀ ਸਹੀ ਗੱਲ। ਠੀਕ ਹੈ ਜੀ।
ਕੰਨ ਤੇ ਸੇਮ ਆ, ਕੰਨ ਦੇ ਅੰਦਰ ਪੁਰਜ਼ੇ ਵੀ ਸੇਮ ਆ, ਸਮਾਤ ਦਾ ਲੈਵਲ ਜਿਹੜਾ ਉਸ ਨਹੀਂ ਇਤਫਾਕ ਨੇ ਇੱਥੇ ਜੇਦਾ ਵੀ ਥੋੜੀ ਮੈਂ ਤੁਹਾਨੂੰ ਦੱਸ ਜੇਦਾ ਜੇਦੇ ਦੇ ਹਿਸਾਬ ਨਾਲ ਜਿਹੜਾ ਇਤਫਾਕ ਨੇ ਕੰਨ ਦੀ ਫ੍ਰੀਕੁਐਂਸੀ ਸੈੱਟ ਕੀਤੀ ਹੈ ਜੀ, ਠੀਕ ਆ ਜੀ, ਉਹ ਵੀ ਸੇਮ ਆ। ਫਿਰ ਤੇਰੀ ਸਮਾਤ ਕਿਉਂ ਅੱਛੀ ਆ, ਅੰਨੇ ਦੀ ਕਿਉਂ ਅੱਛੀ ਮੇਰੇ ਨਾਲੋਂ? ਹੁਣ ਮੈਂ ਤੁਹਾਨੂੰ ਦੱਸਦਾ, ਇੱਥੇ ਹੁਣ ਗੱਲ ਮੇਰੀ ਪੱਲੇ ਬੰਨ ਲੈਣਾ, ਤੁਸੀਂ ਸ਼ੁਗਲ ਚ ਜਾਓ। ਮੈਂ ਤੁਹਾਨੂੰ ਕਹਿਤਾ ਸੀ ਨਾ ਹੁਣ ਪ੍ਰੋਗਰਾਮ ਸ਼ੁਰੂ ਹੋਣਾ ਜੀ, ਲੱਗਾ ਹੁਣ ਠੀਕ ਆ। ਤੁਹਾਡੀ ਵੀ ਉਨੀ ਤੇਜ਼ ਹੋ ਸਕਦੀ ਹੈ, ਤੁਸੀਂ ਅੰਨੇ ਕੋਲੋਂ ਸਿੱਖੋ। ਕਿਉਂ? ਅੰਨਾ ਦੇਖ ਨਹੀਂ ਸਕਦਾ, ਉਹ ਆਪਣੀ ਤਵੱਜੋ, ਇੱਕ ਦਿਮਾਗ ਹੈ ਨਾ ਉਹ ਵੰਡਿਆ ਪਿਆ ਇੱਧਰ ਉੱਧਰ, ਉਹਨੇ ਦੇਖਣਾ ਵੀ ਆ, ਉਹਨੇ ਸੁਣਨਾ ਵੀ ਆ, ਉਹਦੀ ਕੁਛ ਤਵੱਜੋ ਦੇਖਣ ਨਾਲ ਹੋ ਗਈ, ਕੁਛ ਸੁਣਨ ਨਾਲ ਹੋ ਗਈ, ਵੰਡੀ ਗਈ, ਕੁਛ ਸੁੰਘਣ ਨਾਲ ਹੋ ਗਈ, ਡਿਵਾਈਡ ਹੋ ਗਿਆ ਕੰਮ। ਅੰਨੇ ਦਾ ਆਪਸ਼ਨ ਹੀ ਨਹੀਂ। ਹਾਂਜੀ, ਉਹ ਜਿਹੜੀ ਦੇਖ ਕੇ ਉਹਦੇ ਦਿਮਾਗ ਨੇ ਕੁਝ ਨਾਲ ਬਿਜ਼ੀ ਕਰਨਾ, ਉਹਨੂੰ ਸਮਾਤ ਲਓ, ਉਹ ਉਹਦੀ ਖਤਮ ਹੋ ਗਈ। ਉਹ ਹੁਣ ਸਿਰਫ ਫੋਕਸ ਕਰ ਰਿਹਾ ਸੁਣਨ ਤੇ। ਵਾਹ, ਇੰਜ ਤੁਸੀਂ ਵੀ ਕਰ ਲਓ, ਤੁਹਾਡੀ ਸਮਾਤ ਉਦਾਂ ਵਾਹ 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 ਵਾਹ, ਸਾਜੀ ਵੱਡੀ ਗੱਲ। ਇੱਧਰ ਸਮਝ। ਸਹੀ ਲੌਜੀਕਲੀ ਗੱਲ ਆ, ਵਾਕਈ ਸਹੀ। ਜ਼ਰੂਰੀ ਨਹੀਂ ਤੁਸੀਂ ਕਹਿੰਦੇ ਅੰਨੇ ਦੀ ਸਮਾਤ, ਅੰਨੇ ਦੀ ਜਾਂ ਸਮਾਤ ਬੜੀ ਤੇਜ਼ ਹੁੰਦੀ ਹੈ, ਗੂੰਗੇ ਦੀ ਫਲਾਣੀ ਨਹੀਂ। ਤੁਸੀਂ ਵੀ ਕਰ ਸਕਦੇ, ਤੁਸੀਂ ਉਹਨੂੰ ਆਪਣੇ ਦਿਮਾਗ ਨੂੰ ਆਰਡਰ ਦਿਓ ਕਿ ਇਸ ਤਰ੍ਹਾਂ ਸੁਣਨਾ, ਅੱਖਾਂ ਬੰਦ ਕਰਕੇ, ਤੁਹਾਡੀ ਵੀ ਤੇਜ਼ ਹੋ ਜਾਏਗੀ। ਹਾਂ, ਵਾਹ ਵਾਹ ਬੜੀ ਅੱਛੀ ਗੱਲ। ਉਹ ਦੇਖਿਆ ਨਹੀਂ ਪਰਫਿਊਮ ਫਿਲਮ ਚ, ਉਹਦਾ ਮੱਛੀ ਮੰਡੀ ਚ ਪੈਦਾ ਹੁੰਦਾ ਹੀਰੋ, ਉਹ ਇੰਜ ਫੜ ਕੇ ਉਹਨੂੰ ਪਿੱਛੋਂ ਕੋ ਗੇਂਦ ਮਾਰਦਾ, ਧਮਾ ਕਰਕੇ ਇੱਥੋਂ ਗੇਂਦ ਫੜ ਲੈਂਦਾ ਹੋਇਆ ਕਰਕੇ, ਕਸਮੇ ਵੀ। ਕੀ ਹਾਂ, ਕਿਆ ਬਾਤ, ਉਹ ਉਹਨਾਂ ਦੀ ਹੈ ਹੀ ਰੱਖ ਤੇਜ਼। ਸਾਜੀ ਲੇਕਿਨ ਅੰਨੇ ਨੂੰ ਤੁਸੀਂ ਨੋਟ ਫੜਾਓ, ਉਹਨੂੰ ਪਤਾ ਚੱਲ ਜਾਏਗਾ 100 ਵਾਲਾ ਵਾ, 500 ਵਾਲਾ, 1000 ਵਾਲਾ। ਨਹੀਂ ਖੁਰਦਰੀ, ਥੋੜਾ ਜਿਹਾ ਖੁਰਦਰੇ ਤੋਂ ਨੋਟ ਖੁਰਦਰਾ ਹੁੰਦਾ ਹੈ, 9 ਮਾਰੇਗਾ ਨਾ ਉੱਤੇ, ਹਾਂਜੀ। ਇੰਜ ਕਰੇਗਾ ਖੁਰਦਰਾ, ਉਹੀ ਹਿੱਸ। ਹਾਂਜੀ, ਤੂੰ ਅੱਖਾਂ ਤੇ ਪੱਟੀ ਬੰਨ ਕੇ ਪ੍ਰੈਕਟਿਸ ਸ਼ੁਰੂ ਕਰ ਦੇ ਨੋਟ ਦੀ, 5 ਦਿਨ ਬਾਅਦ ਤੂੰ ਵੀ ਦੱਸ ਦੇਗਾ ਕਿਹੜਾ ਵਾ। ਕਿਉਂ? ਤੇਰਾ ਉਹ ਤੇਰੇ ਕੋਲ ਆਪਸ਼ਨ ਹੈ ਨਹੀਂ ਦੇਖਣ ਵਾਲਾ, ਤੂੰ ਅੱਖਾਂ ਬੰਦ ਕਰ ਲੈਣੀਆਂ ਨੇ। ਤੂੰ ਜ਼ੋਰ ਇਹਦੇ ਤੇ ਲਾਉਣਾ ਆਪਣੇ ਤੇ ਕਿ ਵੀ ਮੇਰੇ ਕੋਲ ਆਉਣਾ ਹੈ ਤੇ ਆਪਸ਼ਨ ਹੈ ਨਹੀਂ, ਤੇ ਮੈਂ ਇੰਜ ਹੀ ਦੇਖਣਾ ਵਾ, ਇਹ 100 ਵਾਲਾ ਠੀਕ ਹੈ, ਇਹ 500 ਵਾਲਾ ਠੀਕ ਹੈ, ਇਹ ਕਿਸੇ ਨੂੰ ਪੁੱਛਿਆ 100 ਵਾਲਾ ਅੱਛਾ ਉਹਦੇ ਦਿਖਾ ਲੈ, ਹਫਤੇ ਬਾਅਦ ਤੂੰ ਵੀ ਦੱਸਣ ਲੱਗ ਪਏਗਾ ਵਾ। ਅੰਨੇ ਦਾ ਕਮਾਲ ਨਹੀਂ ਉਹਦੇ ਚ, ਉਹ ਜਿਹੜਾ ਉਹਦਾ ਫੋਕਸ ਆ ਨਾ, ਉਹਨੂੰ ਕੀ ਕਹਿੰਦੇ ਨੇ? ਸੈਂਸ ਆਫ ਹਿਊਮਰ। ਨਹੀਂ ਸੈਂਸ ਆਫ ਹਿਊਮਰ, ਕੰਸੈਂਟ੍ਰੇਸ਼ਨ। ਇਹ ਜਿਹੜਾ ਲਫ਼ਜ਼, ਇੱਕ ਤਾਂ ਮੈਂ ਇੰਗਲਿਸ਼ ਮੈਨੂੰ ਆਉਂਦੀ ਹੁੰਦੀ ਨਾ ਦਾਨਿਸ਼, ਸਾਜੀ ਦਾਨਿਸ਼ ਮੈਂ ਕੋਈ 16 18 ਪੜ੍ਹਿਆ ਹੁੰਦਾ ਨਾ, ਮੈਨੂੰ ਆ ਇੰਗਲਿਸ਼ ਦੇ ਵਿੱਚ ਗੱਲ ਕਰਨੀ ਆਉਂਦੀ ਹੁੰਦੀ। ਮੈਂ ਅੱਧਾ ਘੰਟਾ ਮੈਨੂੰ ਦਿਆ ਕਰੋ ਉਸਤਾਦ ਜੀ ਡੇਲੀ। ਮੈਂ ਅੱਧਾ ਕਿਉਂ? ਤੇ ਜਨਾਬ ਜੀ ਉਹ ਮੈਂ ਇੱਥੋਂ ਮੈਂ ਥੋੜੀ ਮਾਰ ਖਾਣਾ, ਉਹਨੂੰ ਕੀ ਕਹਿੰਦੇ? ਕੰਸੈਂਟ੍ਰੇਸ਼ਨ। ਕਨਸੈਂਟਰੇਸ਼ਨ। ਹਾਂਜੀ, ਸਾਜੀ ਤੁਸੀਂ ਡਾਈਵਰਟ, ਤੁਹਾਡੇ ਲਫ਼ਾਜ਼ ਬੜੇ ਅੱਛੇ ਤੁਹਾਡੇ ਜ਼ਿਹਨ ਚੋਂ ਨਿਕਲੇ ਹੁੰਦੇ। ਯਾਰ ਮੈਨੂੰ ਉਹ ਨਹੀਂ ਕਹਿਣਾ ਹੁੰਦਾ, ਆ ਜਿਹੜਾ ਨਹੀਂ ਸਮਾਨ ਹੁੰਦਾ, ਇਹਨੂੰ ਕੀ ਕਹਿੰਦੇ? ਕੁਇਕਮੈਂਟ। ਇਕਵਿਪਮੈਂਟ। ਇਕਵਿਪਮੈਂਟ। ਹਾਂਜੀ, ਇਕਵਿਪਮੈਂਟ। ਇਹ ਜ਼ਰਾ ਇਕਵਿਪਮੈਂਟ ਇੱਧਰ ਨੂੰ ਇਹ ਜ਼ਰਾ ਇਕਵਿਪਮੈਂਟ, ਜ਼ਰਾ ਮੇਰੀ ਗੱਲ ਸੁਣਨਾ। ਇਦਾਂ ਹੀ ਸਾਜੀ ਪੱਕਾ ਹੋ ਜਾਣਾ। ਸਾਜੀ ਤੁਸੀਂ ਇਕਵਿਪਮੈਂਟ। ਹਾਂਜੀ, ਇਕਵਿਪਮੈਂਟ ਇਹਨੂੰ ਕਿਹਨੂੰ ਕਹਿੰਦੇ? ਸਾਜ਼ੋ ਸਮਾਨ। ਹਾਂ, ਜਿਹੜੇ ਚਾਹੀਦੀ ਹੈ ਚੀਜ਼। ਇਕਵਿਪਮੈਂਟ। ਸਾਜੀ ਤੁਸੀਂ ਕਹੋ ਸੁਪਰ ਕੈਲੀਫਰੈਜਿਲਿਸਟਿਕ ਐਕਸਪੀਐਲਿਡੋਸ਼ੀਅਸ। ਆ ਕੀ ਕਹਿੰਦੇ? ਵਾਹ ਦਾਨਿਸ਼, ਵਾਹ ਵਾਹ ਵਾਹ। ਉਹ ਤੁਸੀਂ ਹੋ ਹਾਂ, ਜਿਹੜੀ ਚੀਜ਼ ਉਹ ਮੈਂ ਹਾਂ। ਹਾਂਜੀ, ਉਹ ਹੈ ਕੀ ਆ? ਤਾਰੀਫ ਲਈ ਤੁਹਾਡੇ ਕੋਲ ਮਤਲਬ ਕਿ ਫੰਬਾ ਹੀ ਕਹਿਣਾ ਵਾ ਤੁਸੀਂ, ਹਾਂ। ਵੱਡੀ ਤਾਰੀਫ ਕਰਨੀ ਆ ਉੱਥੇ। ਮੇਰਾ ਉਸਤਾਦ ਸੁਪਰ ਕੈਲੀਫਰੈਜਿਲਿਸਟਿਕ ਐਕਸਪੀਐਲਿਡੋਸ਼ੀਅਸ। ਵਾਓ, ਆ ਮੈਂ ਆ, ਸਾਰਾ ਹੀ ਮੈਂ ਆ। ਹਾਂਜੀ, ਆਲ ਟੂ ਆਲ। ਇੱਕ ਉਸਤਾਦ ਜੀ ਨੂੰ ਮੈਂ ਮੁਸ਼ਾਇਰੇ ਚ ਕਿਹਾ, ਮੈਂ ਕਿਹਾ ਜਨਾਬ ਇਹ ਬੰਗੂ। ਉਸਤਾਦ ਜੀ ਕਹਿੰਦੇ ਓਏ ਮੈਂ ਗੱਬੂ ਵੀ ਆ। ਇਹ ਉਸਤਾਦ ਜੀ ਅੰਨਾ ਜਿਹੜਾ ਹੈਗਾ ਨਾ, ਉਹਦੀ ਸਾਈਕੀ ਉਸਤਾਦ ਜੀ ਸਰਦਾਰ ਸਾਹਿਬ ਨੇ ਮੈਨੂੰ ਗੱਲ ਸੁਣਾਈ। ਕਹਿੰਦੇ ਮੈਂ ਨਾ ਯੂਕੇ ਗਿਆ ਤੇ ਮੈਂ ਟੈਲੀਫੋਨ ਕਰਨਾ ਸੀਗਾ, ਤੇ ਉਹ ਵਿਚਾਰਾ ਉਹ ਹਾਫਿਜ਼ ਸੀ, ਉਹ ਕਹਿੰਦੇ ਸਰਦਾਰ ਸਾਹਿਬ ਇੱਥੋਂ ਬਾਹਰ ਨਿਕਲੋਗੇ ਨਾ ਹੋਟਲ ਤੋਂ 23 ਕਦਮ ਦੇ ਫਾਸਲੇ ਤੇ ਬੂਥ ਹੈਗਾ ਜੇ, ਉੱਥੇ ਤੁਸੀਂ ਜਾ ਕੇ ਕਾਲ ਕਰ ਲਓ। ਕਹਿੰਦੇ ਮੈਂ ਗਿਆ, ਉੱਥੇ ਹੈਗੀ ਨਹੀਂ। ਮੈਂ ਵਾਪਸ ਆ ਕੇ ਉਹਨੂੰ ਕਿਹਾ ਯਾਰ ਕੋਈ ਗੱਲ ਕਰਨ ਲਈ, ਕਹਿੰਦਾ ਹੈ ਭਾਈ ਜੀ। ਕਹਿੰਦੇ ਨਹੀਂ ਹੈਗਾ। ਉਹ ਨਾਲ ਗਿਆ ਉਸਤਾਦ ਜੀ, ਕਹਿੰਦਾ ਵੇਖੋ ਹੋਟਲ ਹੈ 23 ਕਦਮ, 1 2 3 4 23, ਉੱਥੇ ਖਲੋ ਗਿਆ। ਕਹਿੰਦਾ ਲੱਗਦਾ ਪੁੱਟ ਕੇ ਲੈ ਗਿਆ। ਤੇ ਕਹਿੰਦੇ ਸੱਚੀ ਮੁੱਚੀ ਉਹ ਪੁੱਟ ਕੇ ਲੈ ਗਿਆ ਸੀ। ਹੈ ਸੀ ਉੱਥੇ ਹੈ ਸੀ। ਹਾਂ, ਉਹਨਾਂ ਨੇ ਕਦਮਾਂ ਦਾ ਹਿਸਾਬ ਲਾਇਆ ਨਾ। ਕਦਮਾਂ ਜਿਹਾ। ਯਾਰ ਕੈਸੀ ਗੱਲ ਆ, ਜਿਹਦੇ ਕੋ ਨਹੀਂ ਨਾ ਇਨਸਾਨ ਐਡੀ ਕ ਖਤਰਨਾਕ ਚੀਜ਼ ਆ, ਇਹਨੂੰ ਦੁਨੀਆ ਤੇ ਤੁਸੀਂ ਐਸੀ ਜਗ੍ਹਾ ਤੇ ਇਕੱਲੇ ਬੰਦੇ ਨੂੰ ਸਿੱਟ ਆਓ ਜਿੱਥੇ ਇਹਦੀ ਰਹਿائش ਵਾਸਤੇ ਜਾਂ ਇਹਨੂੰ ਸਰਵਾਈਵ ਵਾਸਤੇ ਕੋਈ ਚੀਜ਼ ਨਹੀਂ ਗਈ।
ਇਹ ਉੱਥੇ ਆਪਣਾ ਸਰਵਾਈਵਿੰਗ ਸਾਰੀ ਪੈਦਾ ਕਰ ਲੇਗਾ ਸੈਟਅਪ ਲਾ ਲੇਗਾ ਇਹ ਐਸਾ ਇਨਸਾਨ ਹੈ ਉਹਦੀ ਜਿੰਦੀ ਜਾਗਦੀ ਮਿਸਾਲ ਆ ਦਾ ਕਾਸਟ ਅਵੇ ਬਿਲਕੁਲ ਠੀਕ ਹੈ। ਟਾਪੂ ਦੇ ਜਿੰਨੇ ਨਹੀਂ ਅੰਦਰ ਪਿਆ ਹੋਇਆ ਨਾ ਉਹ ਸਾਰੀ ਕਾਸਟ ਬੜੀ ਅੱਛੀ ਸੀ। ਕਾਸਟ ਅਵੇ ਮੂਵੀ ਹੈ ਜਿਹ ਚੋਂ ਕੱਲਾ ਡਿੱਗਦਾ ਉਹਦੇ ਫੈਡੈਕਸ ਦੇ ਜਹਾਜ਼ ਤੋਂ ਹਾਂ ਉਸਤਾਦ ਜੀ ਕਿੰਨੇ ਸਾਲ ਉੱਥੇ ਸਰਵਾਈਵ ਕਰਦਾ ਉਹ ਦੇਖੀ ਫਿਲਮ ਕਾਸਟ ਵੇ ਸਾਜੀ ਕਾਸਟ ਅਵੇ ਹਾਂਜੀ ਦੀ ਲਾਸਟ ਵੇ ਕੈਸੀ ਇੱਕੋ ਹੀ ਕਰੈਕਟਰ ਪੂਰੀ ਫਿਲਮ ਚ ਦੂਜਾ ਬੰਦਾ ਹੀ ਹੈ ਨਹੀਂ ਤੇ ਫਿਲਮ ਇੱਕ ਤੇ ਹੀ ਆ ਸਾਰੀ ਤੇ ਫਿਲਮ ਤੈਨੂੰ ਹਿੱਲਣ ਨਾ ਦਵੇ ਸਾਰੀ ਤੇ ਕੱਲਾ ਹੀ ਆ, ਨਾ ਉਹ ਚ ਲੜਾਈ ਆ ਨਾ ਉਹ ਚ ਕੋਈ ਡਾਇਲਾਗ ਆ ਨਾ ਉਹ ਚ ਮੁਕਾਲਮੇ ਆ ਨਾ ਗਾਣੇ ਗੋਣਾ ਕੋਈ ਨਾ ਗਾਣੇ ਨਾ ਲੜਾਈ ਨਾ ਕੋਈ ਗੱਲ ਕੱਖ ਨਹੀਂ ਸਿਰਫ ਉਹ ਇੱਕ ਜਹਾਜ਼ ਤਬਾਹ ਹੁੰਦਾ ਵਾ ਤੇ ਬਾਕੀ ਮਰ ਜਾਂਦੇ ਤੇ ਉਹ ਇੱਕ ਜਜ਼ੀਰੇ ਤੇ ਡਿੱਗਦਾ ਕਿਸੇ ਸਮੁੰਦਰ 'ਚ ਫੈਡੈਕਸ ਦਾ ਜਹਾਜ਼ ਹੁੰਦਾ ਡਿੱਗਦਾ ਉਹ ਸਮੁੰਦਰ ਦੇ ਜਜ਼ੀਰੇ ਤੇ ਕਿਤੇ ਕੱਲਾ ਡਿੱਗਦਾ ਵਾ ਤੇ ਉੱਥੇ ਕੋਈ ਚੱਕਰ ਨਹੀਂ ਹੁੰਦਾ ਇਨਸਾਨੀ ਜ਼ਿੰਦਗੀ ਵਾਲਾ ਬਸ ਪਾਣੀ ਸਿਰਫ ਪਾਣੀ ਆ ਓਏ ਹੋਏ ਤੇ ਜੰਗਲਾਤ ਨੇ ਉੱਥੇ ਡਿੱਗ ਪੈਂਦਾ ਕਿੰਨੇ ਸਾਲ ਉੱਥੇ ਸਰਵਾਈਵ ਕਰਦਾ ਰਹਿੰਦਾ ਉੱਥੇ ਤੇ ਪਤਾ ਵੀ ਨਹੀਂ ਕਿਹੜਾ ਏਰੀਆ ਕੁਛ ਨਹੀਂ ਉਹਨੂੰ ਪਤਾ ਕੀ ਪਤਾ ਲੱਗਦਾ ਉੱਥੇ ਫਿਰ ਤੂੰ ਦੇਖਣਾ ਕਿ ਉਹ ਅੱਗ ਕਿੱਦਾਂ ਬਾਲਦਾ ਉਹਦੇ ਕੋਲ ਨਾ ਮਾਚਸ ਆ ਨਾ ਤੀਲੀ ਆ ਨਾ ਪੈਟਰੋਲ ਆ ਕੁਛ ਨਹੀਂ ਖਾਂਦਾ ਕਿੱਦਾਂ ਰਹਿੰਦਾ ਕਿੱਦਾਂ ਸੌਂਦਾ ਕਿੱਦਾਂ ਆਪਣਾ ਲਿਬਾਸ ਕਿੱਦਾਂ ਬਣਾਉਂਦਾ ਸਰਦੀ ਤੋਂ ਕਿੱਦਾਂ ਬਚਦਾ ਤੂਫਾਨਾਂ ਤੋਂ ਕਿੱਦਾਂ ਬਚਦਾ ਬਾਰਿਸ਼ ਤੋਂ ਕਿੱਦਾਂ ਬਚਦਾ ਕੀ ਉੱਥੇ ਬਣਾਉਂਦਾ ਸਹੀ ਅੱਗ ਕਿੱਦਾਂ ਬਾਲਦਾ ਪਕਾਉਂਦਾ ਕਿੱਦਾਂ ਕਿਹੜੀਆਂ ਚੀਜ਼ਾਂ ਫੜ ਕੇ ਖਾਂਦਾ ਕਿੱਦਾਂ ਉਹਨਾਂ ਨੂੰ ਓਏ ਇਦਾਂ ਸ਼ਬਰਾਤਾਂ ਵੀ ਕੱਢ ਲਈਆਂ ਉੱਥੇ ਉਹਨੇ ਮੈਂ ਕਹਿੰਦਾ ਉੱਥੇ ਸਾਰਾ ਕੁਝ ਹੀ ਫਿਰ ਉੱਥੇ ਫੁੱਟਬਾਲ ਫਿਰ ਅੱਗੇ ਇਨਸਾਨ ਯਾਰ ਗੋਰਾ ਮੈਂ ਕਿਉਂ ਇੱਧਰ ਪੈਦਾ ਹੋ ਗਿਆ ਯਾਰ ਮੈਂ ਉੱਧਰ ਪੈਦਾ ਹੋਣਾ ਸੀ ਕਿੱਧਰ ਸਾਜੀ ਉੱਧਰ ਗੋਰੇ ਵਾਲ ਉਹੀ ਮੇਰੇ ਚ ਕਮੀ ਸਿਰਫ ਇੰਗਲਿਸ਼ ਦੀ ਆ ਇੰਗਲਿਸ਼ ਪੜ੍ਹਾ ਮੈਂ ਕਿਹਾ ਡੇਲੀ ਅੱਧਾ ਪੜਾਉਂਦਾ ਹੀ ਕੋਈ ਨਹੀਂ ਮੈਂ ਕਹਿੰਦਾ ਯਾਰ ਮੈਂ ਤੁਹਾਨੂੰ 3 ਮਹੀਨੇ 90 ਦਿਨ ਚ 100 ਦਿਨਾਂ ਚ ਮੈਨੂੰ ਕੋਈ ਬੰਦਾ ਨਾ ਇੰਗਲਿਸ਼ ਬੋਲਣੀ ਸਿਖਾ ਦੇਵੇ ਕਿ ਮੈਂ ਕਿਸੇ ਗੋਰੇ ਨਾਲ ਵੀ ਇਹ ਨਹੀਂ ਕਿ ਮੈਂ ਬਿਲਕੁਲ ਉਦਾਂ ਦੀ ਨਹੀਂ ਲੇਕਿਨ ਮੈਂ ਗੱਲ ਕਰ ਲਵਾਂ 100 ਦਿਨਾਂ ਚ ਮੈਂ ਉਹਨੂੰ ਭੈਣ 5 ਲੱਖ ਰੁਪਏ ਦਊਂਗਾ ਜਾਓ ਉਸਤਾਦ ਜੀ ਅੱਧਾ ਘੰਟਾ ਡੇਲੀ 100 ਦਿਨਾਂ ਦਾ ਅੱਧਾ ਘੰਟਾ ਮੈਨੂੰ ਦਵੋ ਮੈਂ ਤੁਹਾਨੂੰ ਕਹਿਣ ਡਿਆ ਉਹ ਮੇ ਤਾ ਹੈ ਤੀ ਹੈ ਤੇ ਹੈ ਇਹ ਕਿਹੜਾ ਟੈਂਸ ਹੈ ਉਹ ਕਿਸੇ ਤਾਹਤੀ ਹੈ ਤੇ ਹੈ ਬੱਚਿਆ ਤਾਹਤੀ ਹੈ ਤੇ ਹੈ ਟੈਂਸ ਹੈਗਾ ਉਹ ਮੈਂ ਆਪ ਟੈਂਸ ਆ ਇਸ ਵਜ੍ਹਾ ਤੋਂ ਬਣਾ ਕੇ ਦਿਖਾਓ ਫਿਕਰਾ ਇੱਕ ਉਹ ਟੈਂਸ ਆਫ ਤੇਰਾ ਟੈਂਸ ਆਫ ਹਿਊਮਰ ਹੀ ਨਹੀਂ ਸਹੀ ਹੈਗਾ ਉਸਤਾਦ ਜੀ ਸੱਟ ਲੱਗਦੀ ਮੈਨੂੰ ਓਏ ਯਾਰ ਚੁੱਕ ਨਹੀਂ ਯਾਰ ਮੈਨੂੰ ਨਜ਼ਰ ਨਾ ਆਵੇ ਯਾਰ 100 ਦਿਨਾਂ ਚ ਮੈਨੂੰ ਇੰਗਲਿਸ਼ ਸਿਖਾ ਦੇਵੇ ਕੋਈ ਬੰਦਾ 5 ਲੱਖ ਰੁਪਏ ਦਊਗਾ ਚੈਟ ਜੀਪੀਟੀ ਉਸਤਾਦ ਜੀ ਤੁਹਾਨੂੰ ਟੀਚਰ ਤੋਂ ਵੀ ਨਹੀਂ ਮੈਨੂੰ ਉਹ ਨਹੀਂ ਚਾਹੀਦਾ ਇੱਥੇ ਬੰਦਾ ਚਾਹੀਦਾ ਮੈਨੂੰ ਜਿਹੜਾ ਮੇਰੇ ਨਾਲ ਤੁਰਦਾ ਫਿਰਦਾ ਮੈਂ ਮੈਨੂੰ ਦੱਸੋ ਮੈਂ ਕਿਦੋਂ ਮੈਂ ਕਰਨੇ ਤੂੰ ਮੇਰੇ ਨਾਲ 2 ਮਿੰਟ ਇੰਗਲਿਸ਼ ਚ ਗੱਲ ਕਰ ਲੈ ਹਾਊ ਆਰ ਯੂ ਆਈ ਐਮ ਫਾਈਨ ਹਾਊ ਆਰ ਯੂ I am fair fine. What are you doing this everything or nothing? I'm doing my show, my YouTube show. Okay. This show name is Tea Time, and daily basis uploading this show, and in this show regular chit chat. Chit chat. Yes. Oh wow, chit chat. मैं ਤੇਰੇ ਨਾਲ ਬਹੁਤੀ ਤੇ ਮੈਨੂੰ ਆਉਂਦੀ ਤੇਰੇ ਨਾਲ ਬਹੁਤੀ ਤੇ ਮੈਨੂੰ मर गए. ਐਡੀ ਲੰਮੀ ਮੈਂ ਸੋਚ ਵੀ ਨਹੀਂ ਸਕਦਾ ਮੈਂ ਤੈਨੂੰ ਸਮਝਾ ਲੂੰ ਯਾਰ ਸਾਰੇ ਬੋਲ ਕੇ ਦੇਖ ਲਓ ਨਾ ਇੱਕ ਵਾਰੀ ਦਾਨਸ਼ ਭਾਈ ਤੁਸੀਂ ਬੋਲ ਕੇ ਦੇਖੋ ਤਾਜ ਜੀ ਸ਼ਾਇਦ ਥੋੜੇ ਉਹ ਪਹਿਲੇ ਟੈਂਸ ਸਿੱਖਣੇ ਪੈਣੇ ਨੇ ਹਾਂਜੀ 12 ਟੈਂਸ ਆ ਗਏ ਭਾਜੀ ਕੋਈ ਬੰਦਾ ਆ ਜਾਵੇ ਦੇਖੋ ਮੇਰੀ ਗੱਲ ਸੁਣੋ ਰਹਿਣਾ ਇੱਥੇ ਆ ਜਾਨੀ 3-4 ਘੰਟੇ 5 ਉਸਤਾਦ ਜੀ ਘੰਟੇ ਲੇਕਿਨ ਇਹ ਨਹੀਂ ਕਿ ਆ ਕੇ ਅੱਧਾ ਘੰਟਾ ਪੜਾ ਕੇ ਚੱਲ ਜਾਣਾ ਨਹੀਂ ਮੇਰੇ ਨਾਲ ਰਹਿਣਾ ਇੱਥੇ ਫਿਰਨਾ ਮੈਨੂੰ ਕਹਿਣਾ ਮੈਂ ਗੱਲ ਕਰਨੀ ਆ उस्ताद जी 100 ਦਿਨ ਮੈਂ ਬਹੁਤ ਕਹਤਾ ਜਿਹੜਾ ਮੈਂ ਤਰੀਕਾ ਦੱਸ ਰਿਹਾ 3 ਮਹੀਨੇ 5 ਲੱਖ ਰੁਪਈਆ ਵੀ ਤੇ ਭੈਣ ਕੋਈ ਐਵੇਂ ਤੇ ਨਹੀਂ ਗਾ उस्ताद जी मेरे दोस्त ने मेडिकल लैब ने इंग्लिश ही गल्ला करते ने वो बहुत अच्छा ਆ ਜਾਵੇ ਕੋਈ ਆ ਜਾਵੇ ਡਾਕਟਰ ਹੀ 2.5 ਲੱਖ ਪਾ ਕੇ 2 ਜਣੇ ਆ ਜਾਣ ਬਸ। ਉਸਤਾਦ ਜੀ ਫੈਸਲ ਭਾਈ ਦੀ ਗੱਲ ਸਹੀ ਹੈ ਟੈਂਸਾਂ ਵਾਲੀ ਟੈਂਸ ਭਾਈ ਜੀ ਯਾਰ ਮੈਂ ਮੇਰੀ ਗੱਲ ਸੁਣ ਟੈਂਸਿਸ ਉਹ ਜੇ ਭਾਈ ਤੁਹਾਨੂੰ ਮੇਰੀ ਆ ਗੱਲ ਗਏ ਸੁਣ ਨਾ ਉਹ ਭਾਜੀ ਮੇਰੀ ਗੱਲ ਸੁਣ ਲਾ ਮੈਨੂੰ ਚੈਟ ਜੀਪੀਟੀ ਦਾ ਵੀ ਪਤਾ ਮੈਨੂੰ ਮੇਰੇ ਦੋਸਤ ਵੀ ਬੜੇ ਨੇ ਫੈਸਲਾਬਾਦ ਚ ਮੈਂ ਟੀਚਰ ਵੀ ਰੱਖ ਸਕਦਾ 60-70 ਹਜ਼ਾਰ ਤੇ ਹਾਂਜੀ ਨਹੀਂ ਇਦਾਂ ਮੈਂ ਬੜੇ ਸਾਲ ਹੋ ਗਏ ਸਿੱਖ ਰਿਹਾ ਉਹ ਬੰਦਾ ਆਵੇ 1 ਰੁਪਈਆ ਨਹੀਂ ਉਹਨੂੰ ਮੈਂ ਦੇਣਾ ਪਹਿਲੇ ਠੀਕ ਆ 100 ਦਿਨ ਦਾ ਟਾਰਗੇਟ ਆ 100 ਦਿਨ ਬਾਅਦ ਤੁਸੀਂ ਕਹਿ ਦੇਣਾ ਵਾ ਕਿ ਸਾਜੀ ਓਕੇ ਹੋ ਗਈ ठीक है तो उन्हें पैसे दे ਵੀ ਤੈਨੂੰ ਹੀ ਪੜਨੇ ਪਾ ਦਵਾਂ ਮੈਂ ਤੂੰ ਕਹਵੇਂ ਸਾਜੀ ਹੈ ਮੈਨੂੰ ਨਹੀਂ ਪਤਾ ਤੁਸੀਂ ਕੀ ਕਹਿ ਰਹੇ ਜਦੋਂ ਤੂੰ ਆ ਗੱਲ ਕਹਿਤੀ ਮੈਂ ਉਹਨੂੰ ਪੈਸੇ ਦੇ ਦੇਣੇ ਜੀ ਟਾਈਮ ਵੀ ਇੰਗਲਿਸ਼ ਠੀਕ ਆ उस्ताद जी एंड ਰਹਾ ਹੈ ਰਹੇ ਥੇ ਇਹ ਦੱਸੋ ਕਿਹੜਾ ਟੈਂਸ ਹੈ ਉਸਤਾਦ ਜੀ ਇਹ ਟੈਂਸ ਨੇ ਟੈਂਸਿਸ ਇਹ ING ਯਸ ਰਹਾ ਹੂੰ ਰਹੀ ਹੈ ਰਹੇ ਹੈ ਇਹ ING ਦੇ ਐਂਡ ਤੇ ਲੱਗਦਾ ਵਾਹ 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 ਪਹਿਲੇ ਕੋਲ I am going ਜਾ ਰਹਾ ਹੂੰ ਹਾਂ ਆਈ ਐਮ ਗੋਇੰਗ I am coming ਆ ਰਹਾ ਹੂੰ ਉਸਤਾਦ ਜੀ ਨਹੀਂ ਉਹ ਗਿਆ ਇਹਦੀ ਕੀ ਇੰਗਲਿਸ਼ he gone नहीं नहीं ਇਵੈਂਟ दिस गो this ਸਾਲਿਆ ਮੇਰੇ दिस ये गो जाना हो गया go ਉਹ ਹੀ ਵੈਂਟ he went
ਨਹੀਂ ਵੈਂਟ ਗਲਤ ਵੈਂਟ ਵੀ ਗਲਤ ਦੇਖੋ ਪੜੇ ਲਿਖੇ ਹੀ ਵੈਂਟ ਗਿਆ। ਹੀ ਗੋਜ਼ ਹੀ ਗੋਨ ਗੋਨ ਹਾਂ ਹਾਂਜੀ ਵਜਾਉਣ ਸ਼ਰਾਰਾ ਹਾਂ ਯਾਰ ਗੱਲ ਸੁਣ ਹੀ ਗੋਨ ਯਾਨੀ ਉਹ ਗਿਆ ਹੀ ਗੋਨ ਵਜਾਉਣ ਤੂੰ ਪ੍ਰੈਜ਼ੀਡੈਂਟ ਇਹਦਾ ਮਤਲਬ ਆ ਉਹ ਗਾਉਣ ਵਜਾਉਣ ਗਿਆ ਨਹੀਂ ਹੀ ਗੋਨ ਵਜੋ ਹੀ ਗਾਉਣ ਵਜਾਉਣ ਬੰਦੇ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ ਮੈਨ ਹਸਬੈਂਡ ਹਾਂ ਯਾਰ ਨਹੀਂ ਯਾਰ ਐਵੇਂ ਹੀ ਤਾਂ ਉਹ ਮੈਂ ਕਿਹਾ ਹਸਬੈਂਡ ਉਹਨੂੰ ਕੀ ਕਹੀ ਜਾਂਦਾ ਓਏ ਤੈਨੂੰ ਮੈਂ ਕਿਹਾ ਹਸਬੈਂਡ ਉਹ ਨਹੀਂ ਹਸਬੈਂਡ ਮੈਂ ਕਿਹਾ ਉਹਨੂੰ ਕਹੀ ਜਾਂਦਾ husband ਓਏ ਨਹੀਂ ਨਹੀਂ ਕਹਿੰਦੇ ਯਾਰ ਬੰਦੇ ਨੂੰ ਹਸਬੈਂਡ ਨਹੀਂ ਕਹਿੰਦੇ ਬੰਦੇ ਨੂੰ ਹਸਬੈਂਡ ਕਹਿੰਦੇ ਆ। ਉਸਤਾਦ ਜੀ ਕਿੰਨੇ ਸ਼ਰਤ ਲੱਗ ਗਈ ਜੀ ਲਾ ਲਾ ਚਲੋ ਮੋਬਾਈਲ ਤੇਰੀ ਬੁੱਢੀ ਨਹੀਂ ਤੈਨੂੰ ਕਹਿੰਦੀ ਨਹੀਂ ਸਾਡੀਆਂ ਤੇ ਭਾਈ ਹਸਬੈਂਡ ਹੀ ਕਹਿੰਦੇ ਓਹੋ ਬੰਦੇ ਨੂੰ ਹੀ ਕਹਿੰਦੇ ਨੇ ਹੀ ਨਹੀਂ ਬॉयਫ੍ਰੈਂਡ ਹੈ ਉਸਤਾਦ ਜੀ ਬੰਦੇ ਨੂੰ ਹੀ ਕਹਿੰਦੇ ਨੇ ਹੀ ਹੀ ਆਓ ਉਹ ਤੇ ਜ਼ਿਆਦਾ ਬੰਦੇ ਹੁਣ ਫੇਰ वहां पे का इस वो ਉਸਤਾਦ ਜੀ ਤੁਹਾਨੂੰ ਟੈਂਸ ਆ ਗਏ ਨਾ ਤੇ ਇੰਗਲਿਸ਼ ਆ ਗਈ ਉਸਤਾਦ ਜੀ ਪਹਿਲਾ ਟੈਂਸ ਮੁਕਸਦ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਹਾਂ ਇਹ ਤੁਹਾਨੂੰ ਆ ਗਿਆ ਨਾ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ 10 ਟੈਂਸ ਆ ਤੇ 10 ਠਾਠ ਆ ਸਮਝ ਆ ਰਹੀ ਵਰਬਾਂ ਵੀ ਹੁੰਦੀਆਂ ਵਿੱਚ ਹਾਂ ਭੈਰਵੀਂ ਏਮਨ ਤੇ ਉਸ ਤੋਂ ਬਾਅਦ 10 ਠਾਠ ਆ ਨਹੀਂ ਮਾਲਕੋਸ ਭੈਰਵੀਂ ਦਾ ਰਾਗ 10 ਠਾਠ ਆ ਤੇ 10 ਹੀ ਟੈਂਸ ਆ ਜਿਹਨੂੰ 10 ਠਾਠ ਆ ਗਏ ਜਿਹਨੂੰ 10 ਟੈਂਸ ਆ ਗਏ ਉਹਨੂੰ ਕਾਇਨਾਤ ਦੀਆਂ ਦੋ ਚੀਜ਼ਾਂ ਤੇ ਆ ਗਈਆਂ ਉਸਤਾਦ ਜੀ ਟੈਂਸਸ ਆ ਗਏ ਨਾ ਤੁਹਾਨੂੰ ਇੱਕ ਵਾਰੀ ਤੇ ਤੁਸੀਂ ਇੰਗਲਿਸ਼ ਓਕੇ ਬੋਲਣੀ ਹੈ ਗੋ ਐਂਡ ਗੋਨ ਹਾਂ ਪਹਿਲੀ ਫਾਰਮ ਗੋ ਐਂਡ ਗੋਨ ਗੋ ਐਂਡ ਗੋਨ ਓਕੇ ਹੀ ਸ਼ੀ ਇਟ ਹਾਂ ਹਾਂ ਹੀ ਸ਼ੀ ਇਟ ਇਹਦਾ ਕੀ ਮਤਲਬ ਇਟ ਹੀ ਸ਼ੀ ਇਟ ही शी इट या वहद नाम के नाम एस या ईएन का इजाफा करते हैं। एस या ई एस का इजाफा करते हैं भाजी एस या ई एस का इजाफा करते हैं जैसे वो स्कूल जाती है यार तू पढ़ा ला भरावा ਯਾਰ ਤੂੰ ਸਿਖਾ ਯਾਰ ਮੈਨੂੰ ਤਾਜੀ ਉਹ 5 ਲੱਖ ਦੇ ਚੱਕਰ 'ਚ ਵਿਚਾਰਾ ਕੀ ਹੋਦੇ ਤੁਸੀਂ ਜਦੋਂ ਕਿਸੇ ਨੂੰ ਕਹਿਣਾ ਨਾ ਉਹ ਜਾ ਰਿਹਾ ਹੈ ਤੁਸੀਂ ਕਹਿਣਾ ਦਿਸ ਗੋ ਉਹ ਵੋ ਦਿਸ ਇਹ ਹੁੰਦਾ ਵਾ ਹੋ ਹਾਏ हो ਹਾਓ ਹਾਏ ਮੇਰੇ ਕੋਲ ਡਾਕਟਰ ਇਮਰਾਨ ਸਾਹਿਬ ਨੇ ਤੁਹਾਨੂੰ 20 ਦਿਨਾਂ ਚ ਇੰਗਲਿਸ਼ ਨਾ ਸਿਖਾ ਕੇ ਜਾਣ ਤੁਸੀਂ ਮੈਨੂੰ ਨੀਵੇਂ ਥਾਂ ਪਾ ਲੈਣਾ ਉਹ ਤੁਹਾਡੇ ਕੋ ਫੈਸਰ ਰਾਮੇ ਸਾਹਿਬ ਨੇ ਇਹਨਾਂ ਕੋ ਸਿੱਖ ਲੈ 20 ਮਿੰਟਾਂ 'ਚ ਹਾਂ ਬਾਜੀ ਮੇਰੀ ਗੱਲ ਸੁਣ ਲਓ 100 ਦਿਨ ਚੋਰ ਦਾ ਤੇ ਇੱਕ ਦਿਨ ਇੰਗਲਿਸ਼ ਮੈਨੂੰ ਆਉਣੀ ਚਾਹੀਦੀ ਐਂਡ ਤੇ ਤੁਸੀਂ ਏਦਾਂ 100 ਦਿਨ 100ਵੇਂ ਦਿਨ ਹਾਂ ਉਹ ਬੰਦਾ ਮੈਂ ਕਿਸੇ ਵੀ ਫੁੱਲ ਇੰਗਲਿਸ਼ ਬੋਲਣ ਵਾਲੇ ਦੇ ਨਾਲ ਗੱਲਬਾਤ ਕਰਨੀ ਹੈ ਪ੍ਰੋਪਰ ਇਹ ਨਹੀਂ ਮੈਂ ਕਹਿੰਦਾ ਕਿ ਗੋਰਿਆਂ ਵਾਲੀ ਇੰਗਲਿਸ਼ ਹੋਵੇ ਮੈਂ ਉਹਦੇ ਨਾਲ ਗੱਲਬਾਤ ਯਾਨੀ ਮੈਂ ਰੋਡ ਸ਼ੋਅ ਕਰਨਾ ਯਾਰ ਇੱਕ ਮੈਂ ਤੁਹਾਨੂੰ ਦੱਸ ਚਲੋ ਇੱਕ ਮਜ਼ਾਲ ਆ ਕਿ ਮੈਂ ਇੱਕ ਰੋਡ ਸ਼ੋਅ ਕਰਨਾ ਮੈਨੂੰ ਗੋਰਾ ਆ ਗਿਆ ਮੈਂ ਉਹਦੇ ਨਾਲ ਗੱਲਬਾਤ ਸਾਰੀ ਕਰ ਰਿਹਾ ਇਹ ਉਹ ਕਹਿ ਦੇਵੇ ਕਿ ਭਾਵੇਂ ਤੁਸੀਂ ਜਾਓ ਰੋਡ ਸ਼ੋਅ ਕਰੋ ਜਿੱਥੇ ਮਰਜ਼ੀ ਮੈਂ 2-4-5 ਬੰਦਿਆਂ ਨਾਲ ਇੰਗਲਿਸ਼ ਜਿਨ੍ਹਾਂ ਨੂੰ ਆਉਂਦੀ ਹੈ ਮੈਂ ਉਹਨਾਂ ਨਾਲ ਗੱਲ ਕਰਦਾ ਫੋਨ ਕਰਦਾ ਜਿੰਨੇ ਬਾਹਰ ਆਪਣੇ ਸਾਰੇ ਇਹਨਾਂ ਨਾਲ ਮੈਂ ਕਹਿੰਦਾ ਮੈਂ ਇੰਗਲਿਸ਼ 'ਚ ਗੱਲ ਕਰੋ ਉਹ ਕਹਿ ਦੇਣਗੇ ਕਿ ਜਾਨੀ ਭਾਈ ਤੁਹਾਡੀ ਇੰਗਲਿਸ਼ ਲੋ ਜੀ 80% 70% ਉਹਨਾਂ ਨੇ ਕਹਿਤਾ ਨਾ ਓਕੇ ਹੋ ਗਈ ਹੈ ਤੁਸੀਂ ਮਾਰ ਨਹੀਂ ਖਾਂਦੇ ਜਿੱਥੇ ਮਰਜ਼ੀ ਗੱਲ ਕਰਨਾ ਉਸਤਾਦ ਜੀ 5 ਲੱਖ ਰੁਪਏ ਲੈ ਲਓ 30-40% ਤੁਹਾਡੀ ਸਹੀ ਹੈ सही है इंग्लिश ਇਸ ਟਾਈਮ ਵੀ ਮੈਂ ਕਹਿ ਰਿਹਾ ਵਾਂ 5 ਲੱਖ ਰੁਪਏ ਬੜੀ ਗੱਲ ਬੜੀ ਗੱਲ ਵਰਬ ਦਾ ਪਤਾ ਤੁਹਾਨੂੰ ਵਰਬ ਦਾ ਵਰਬ ये बर्फ बर्फ नहीं होती साजी ਯਾਰ ਕਾਲੂ ਤੂੰ ਤੇ ਮੈਂ ਸਿੱਖਦੇ ਆ ਤੇ ਪੈਸੇ ਤੂੰ ਭਰਦੇ ਮੈਂ ਪਾਉਣਾ साजी को ਉਹ 2.5 ਲੱਖ ਕਿੱਥੋਂ ਪਾਣੇ 5 ਲੱਖ ਕਹਿੰਦੇ ਤੂੰ ਇਦਾਂ ਕਰਨਾ हाँ जी ਮੈਨੂੰ ਸਿੱਖ ਲੈਂਦੇ ਲੱਖ ਚ ਮੇਰੇ ਕੋ ਚਾਰੇ ਸਿੱਖ ਲੈਣਾ ਤੁਸੀਂ हाँ ऐ हो सकता साजी ਤੇ ਆਲਰੇਡੀ ਆਂਦੀ ਉਸਤਾਦ ਜੀ ਮੈਂ ਤੁਹਾਨੂੰ ਕਿਹਾ ਇੰਗਲਿਸ਼ ਆਸਾਨ ਹੈ ਉਰਦੂ ਮੁਸ਼ਕਿਲ ਹੈ ਇਹ ਕਿੰਨੇ ਦਾ ਇਹ ਕਿਤਨੇ का ਇੰਗਲਿਸ਼ ਹਾਊ ਮਚ ਲੈ ਦੋ ਲਫ਼ਜ਼ ਕੀ ਹੋ ਮਚ ਇਹ ਕਿੰਨੇ ਦਾ ਹਾਊ ਮਚ ਹੋ ਮਚ ਦਾ ਕੀ ਮਤਲਬ ਹੈ ਇਹ ਕਿਤਨੇ का है? कितने का है ਪ੍ਰਾਈਸ ਕਿੰਨੇ ਕਹਿਣਾ ਅੱਗੇ ਨਹੀਂ ਕਹਿਣਾ ਕਿਤਨੇ का ਹੈ ਨਾ, ਜੋ ਹੋਰ ਨਹੀਂ ਕਹਿਣਾ ਨਾ ਓਏ ਫਿਰ ਇਦਾਂ ਤੇ ਫਿਰ ਗੋਰੇ ਵੀ ਨਹੀਂ ਸਹੀ ਬੋਲਦੇ ਨਹੀਂ ਨਾ ਆ ਜਿਹੜੇ ਤੂੰ ਟੈਂਸ ਵਾਲੀ ਗੱਲ ਕਰਦਾ ਪਿਆ ਨਾ ਜਾਹਲਾ ਟੈਂਸ ਉਹ ਸਿੱਖੇ ਜਿਹਨੇ ਪ੍ਰੋਪਰ ਜਾ ਕੇ ਕਿਤੇ ਇੰਗਲਿਸ਼ ਸਿਖਾਉਣੀ ਵੀ ਆ ਹੁੰਦੀ ਕਿਤਾਬੀ ਕਿਤਾਬੀ ਉਹ ਨਹੀਂ ਉਹ ਸਿੱਧਾ ਹੀ ਆ ਹੁਣ ਕਿੱਦਾਂ ਸੁਣਾ ਕਿੱਦਾਂ ਆ ਕਿਹੜੀ ਪੰਜਾਬੀ ਆ ਪੰਜਾਬੀ ਚ ਕੀ ਪੁੱਛੀਦਾ ਵਾ ਹੋ ਰਹੀ ਹੋ ਪੰਜਾਬੀ ਚ ਪੁੱਛੀਦਾ ਕੀ ਹਾਲ ਕੀ ਹਾਲ ਕੀ ਹਾਲ ਤੇ ਮੈਂ ਤਾਂ ਕਿੱਦਾਂ ਆ ਕਿਹੜੀ ਹੈ ਪੰਜਾਬੀ ਇਦਾਂ ਇੰਗਲਿਸ਼ ਬੋਲਦੇ ਉਹਨੂੰ ਕੋਈ ਗੱਲ ਕਰਦਾ ਕਹਿੰਦਾ ਵਾਟ ਆ ਹੁਣ ਕੋਈ ਲਫ਼ਜ਼ ਹੀ ਨਹੀਂ ਵਾਟ ਦਾ ਮਤਲਬ ਕਿਆ ਕੀ ਕਿਆ हाँ ਵਾਟ ਦਾ ਮਤਲਬ ਅੱਗੇ ਲੱਗਦਾ ਵੀ ਵਾਟ ਆਰ ਯੂ ਡੂਇੰਗ ਵਾਟ ਯੂ ਸੇਇੰਗ ਵਾਟ ਯੂ ਪਲਾਨ ਵੀ ਤੂੰ ਆ ਕੀ ਗੱਲ ਕਰ ਰਿਹਾ ਵਾਟ ਇਜ਼ ਦਾ ਵਾਟ ਡੂ ਯੂ ਮੀਨ ਹਾਂਜੀ ਵਾਟ ਇਜ਼ ਦਿਸ ਵਾਟ ਡੂ ਯੂ ਮੀਨ ਕਿ ਤੇਰਾ ਕੀ ਮਤਲਬ ਹੈ ਇਸ ਗੱਲ ਕਰਨ ਦਾ ਲੇਕਿਨ ਉਹ ਕਹਿੰਦੇ ਵਾਟ ਉਹ ਅਗਲੇ ਸਮਝ ਜਾਂਦੇ ਮੈਂ तुम्हें देख लूंगा ਇਹਦਾ ਕੀ ਹੈ आई सी ਉਹ ਕਹਿੰਦੇ ਨਹੀਂ ਅਕਸਰ ਮੈਂ तुम्हें देख लूंगा ਯਾਰ ਇਹ ਹਰ ਚੀਜ਼ ਟਰਾਂਸਲੇਟ ਕਰਕੇ ਇੰਗਲਿਸ਼ ਦੀ ਨਹੀਂ ਬਣ ਜਾਂਦੀ ਉਹਨਾਂ ਦਾ ਕੋਈ ਹੋਰ ਤਰੀਕਾ ਵਾ ਜਿਵੇਂ ਉਰਦੂ ਦਾ ਕੋਈ ਹੋਰ ਉਰਦੂ ਚ ਕੈਸਾ ਤੇਰਾ ਅੱਧੀ ਛਾਬੀ ਵਰਗਾ ਮੂੰਹ ਆ हाँ ਹੁਣ ਇਹਨੂੰ ਉਰਦੂ ਚ ਕਹਿ ਕੈਸਾ तुम्हारा कटी हुई आधी छाबी जैसा मुंह मर गई गल ਮਰ ਗਈ उर्दू ਦਾ ਹੋਰ ਆ
ਉਰਦੂ ਦਾ ਆ ਬੇ ਆਦੀ ਛਾਬੀ ਕੇ ਮੂੰਹ ਵਾਲੇ ਉਹਦਾ ਸਟਾਈਲ ਹੋਰ ਆ ਸ਼ਾਨੇ ਉਹਨੇ ਸ਼ਾਨੇ ਕਿੱਥੋਂ ਸਾਲੇ ਸਾਲੇ ਕਿੱਥੋਂ? ਨਹੀਂ ਤੇ ਇੰਗਲਿਸ਼ ਚ ਸਾਲੇ ਨੂੰ ਕੀ ਕਹਿੰਦੇ ਨੇ? ਇੰਗਲਿਸ਼ ਚ ਸਾਲੇ ਨੂੰ ਕੀ ਕਹਿੰਦੇ ਨੇ? ਬ੍ਰਦਰ ਇਨ ਅੱਛਾ ਤਾਂ ਬ੍ਰਦਰ ਇਨ ਲਾ, ਇਹ ਤਾਂ ਪਤਾ ਸੀ। ਬ੍ਰਦਰ ਇਨ ਲਾ ਲਾ ब्रदर इन ला हाँ जी वकालत के अंदर भाई कानून के अंदर भाई, कानून के अंदर भाई अच्छा कानूनी तौर पे भाई, कानूनी भाई, कानूनी भाई कानूनी भाई। हाँ दो जुबाना सीखनियां ने जिंदगी च खाई अरबी ते इंग्लिश अच्छा जी ਓਏ मिक्स करके बोलो थे अरबी अरबी बोलचाल ਉਸਤਾਦ ਜੀ ਤੁਸੀਂ ਇੰਗਲਿਸ਼ ਸਿੱਖ ਜਾਣੀ ਹੈ, ਅਰਬੀ ਜ਼ਰਾ ਕਰ। अरबी बहुत आसान ही अरबी दा ट्रिक है एक ਅੱਛਾ ਜੀ, हाँ अरबी इंग्लिश ਨੂੰ ਵੀ ਆਸਾਨ ਆ ਅੱਛਾ ਜੀ। ਹਾਂ ਹਰ ਚੀਜ਼ ਦਾ ਉਸਤਾਦ ਜੀ ਇੱਕ ਟੋਟਾ ਵਾ, ਜਿੱਦਾਂ ਤੁਸੀਂ ਮੀਮ ਦੀ ਬੋਲੀ ਬੋਲਦੇ ਆ, ਮੇਟ ਕਾ ਮੋਫਸ ਹੈ, ਨਹੀਂ ਉਹ ਆਸਾਨ ਆ ਉਹ ਤਾਂ ਮੈਂ ਹੁਣ ਇਹਨਾਂ ਨੂੰ ਦੱਸ ਦਿਆਂ ਉਹਦੀ ਘੁੰਡੀ ਹੈ ਇੱਕ। ਗੁੰਡੀ ਉਹ ਹੋ ਜਾਣੀ ਉਹਦੀ ਸਮਝ ਆ ਗਈ। ਇਦਾਂ ਹੀ ਇੰਗਲਿਸ਼ ਉਸਤਾਦ ਜੀ, ਵਾਟ ਇਜ਼ ਯੂਰ ਪ੍ਰੋਬਲਮ? ਉਹ ਨਹੀਂ ਓਏ ਯਾਰ ਕੀ ਹੋ ਗਿਆ ਯਾਰ ਕੀ ਲੇਕਿਨ ਉਸਤਾਦ ਜੀ ਜਿਹੜੀ ਜਾਪਾਨੀ ਹੈ ਨਾ, ਚਾਈਨੀਜ਼ ਸਭ ਤੋਂ ਮੁਸ਼ਕਲ ਜੇ। ਯਾਰ ਹੁਣ ਮੈਂ ਇੱਕ ਮਿਸਾਲ ਆ ਆਸਟ੍ਰੇਲੀਆ ਜਾਣਾ, ਉੱਥੇ ਮੈਂ ਇੱਕ ਗੋਰੇ ਦੇ ਨਾਲ ਬਾਹਰ ਰੋਡ ਸ਼ੋਅ ਕਰਨਾ, ਮੈਂ ਹੁਣ ਦੋ ਲੈਣਾ ਕਹਿ ਕੇ ਚੁੱਪ ਕਰ ਜਾਊਂਗਾ ਵੀ ਵਾਟ ਆਰ ਯੂ ਡੂਇੰਗ, ਵਾਟ ਆਰ ਯੂਰ ਨੇਮ, ਵੇਅਰ ਯੂ ਫਰੋਮ, ਇਨ ਦਿਸ ਆਸਟ੍ਰੇਲੀਆ, ਉਹ ਕਹੇਗਾ ਆਈ ਐਮ ਬੋਰਨ ਆਸਟ੍ਰੇਲੀਆ। ਉਸ ਤੋਂ ਬਾਅਦ ਬਸ ਉਸਤਾਦ ਜੀ ਜਦੋਂ ਮੈਂ ਕੋਈ ਸਵਾਲ ਕਰਾਂ ਉਹਨੂੰ, ਮੈਂ ਕਹਾਂ ਚੱਲ ਮੈਂ ਤੇਰੇ ਨਾਲ ਖੇਡਦਾ ਵਾਂ, ਮੇਰੇ ਕੋਲ ਆ ਚੀਜ਼ ਆ, ਤੂੰ ਇਹਦਾ ਸਵਾਲ ਦਾ ਜਵਾਬ ਦੇ, ਮੈਂ ਤੈਨੂੰ ਆ ਨਾਮ ਦਊ, ਸਾਰਾ ਕੁਝ। ताजी नेकी का दरिया में डाल दी इंग्लिश बनाओ ਉਸਤਾਦ ਜੀ ਆ ਲੈਂਦੋ ਤੇਰੇ ਪਿਓ ਨੂੰ ਸ਼ਾਮ ਨੂੰ, ਇਹਦੀ ਇੰਗਲਿਸ਼ ਦੱਸੋ। हाँ ਹੈ ਆ ਲੈਂਦੇ ਤੇਰੇ ਪਿਓ ਨੂੰ ਅੱਜ। ਆ ਦੱਸ हाँ दसो तो ਇਹਦਾ ਕਰਕੇ ਮੈਂ 5 ਲੱਖ ਭਰਨਾ ਜੀ। ਕਿ ਕਿਤੇ ਲਾਜਵਾਬ ਨਾ ਹੋ। ਆ ਇਹਦੀ ਕੀ ਇੰਗਲਿਸ਼ ਹੈ? ਕੰਮ ਲੈਣ ਦੇ, ਆ ਲੈਣ ਦੇ, ਲੈਣ ਦੇ, ਇਹਦਾ ਕੀ ਇੰਗਲਿਸ਼ ਹੈ? ਉਸਤਾਦ ਜੀ ਲੈਟ ਯੂਰ ਫਾਦਰ ਕਮ। हाँ जी ਲੈਟਸ ਯੂਰ। ਲੈਣ ਦੇ ਦਾ ਮਤਲਬ ਆਈ ਰਿਕਵੈਸਟ ताजी ਇਹਦਾ ਮਤਲਬ ਆ ਲੈਣ ਦੇ। ਅਰੇ ਮੈਂ ਗਲਤ ਗਿਆ ਉੱਤੋਂ ਪੁੱਛਣ ਦੀ ਮੈਂ ਗਲਤੀ। ਯਾਰ ਦੱਸ ਇਹ ਜਿਹਨੇ ਛਕੌੜੀ ਮੈਨੂੰ 5 ਲੱਖ ਲੈਣਾ ਉਹਨੂੰ ਵੀ ਨਹੀਂ ਪਤਾ। ਨੂੰ ਵੀ ਨਹੀਂ ਪਤਾ, ਸਹੀ ਕਰ ਲੈ, ਅੰਗਰੇਜ਼ਾਂ ਨੂੰ ਵੀ ਨਹੀਂ ਪਤਾ। ताजी वाटर इन स्ट्रगल एंड एग्जिट ਪੰਜਾਬੀ ਚ ਦੱਸ ਉਹਦਾ ਮੈਂ ਇੰਗਲਿਸ਼ ਕਰੂੰਗਾ। ਕੀਤੇ ਕਰਾਏ ਤੇ ਪਾਣੀ ਪਾਤਾ। खुद बनाता है ਹੈ पानी अपना ਅੱਛਾ ਸੇਮ ਟਾਈਮ ਦੋਵੇਂ ਗਲਤ ਕਹਿ ਰਹੇ। ਉਹ ਕਹਿੰਦਾ ਪਾਣੀ ਆਪਣਾ ਰਾਸਤਾ ਖੁਦ ਬਣਾਤਾ, ਕਹਿੰਦਾ ਕੀਤੇ ਕਿਰਾਏ ਤੇ ਪਾਣੀ। ਫਿਰ ਨਹੀਂ ਮੈਂ ਇੱਕੋ ਆਪਣੀ ਟਾਈਮ ਦੋਵਾਂ ਨੇ ਕਹੀ ਗੱਲ। ਮੈਂ ਆਪਣੀ ਇੰਗਲਿਸ਼ ਪੁੱਛਣ ਡਿਆ, ਕੀਤੇ ਕਰਾਏ ਤੇ ਪਾਣੀ ਪਾਤਾ, ਇਹਦੀ ਇੰਗਲਿਸ਼ ਕੀ ਕਰਾਂਗੇ? ਜਿਵੇਂ ਮੈਂ 3 ਸਟੋਰੀਜ਼ ਡਬਿੰਗ ਕੀਤੀ ਨਾ, ਉਹਦੇ ਚ 3 ਜਣੇ ਹੁੰਦੇ ਤੇ ਉਹ ਲਾਂਡਰੀ ਪਾ ਲੈਂਦੇ। ਹੁਣ ਇੱਕ ਮਿਸਾਲ ਤੂੰ, ਮੈਂ ਤੇ ਤੂੰ ਆ, ਤੂੰ ਕਹਿਣਾ 25, ਤੂੰ ਕਹਿਣਾ 40। ਜਦੋਂ ਮੈਂ ਇੰਜ ਕਰਾਂ ਨਾ ਇੰਜ 1 2 3 ਇੱਥੇ ਕਹਿਣਾ ਤੁਸੀਂ ਇਕੱਠੇ ਹੀ? ਇਕੱਠੇ ਹੀ। ਓਕੇ, ਯਾਨੀ ਤੂੰ ਕਹਿਣਾ 40। 40, ਤੂੰ ਕਹਿਣਾ पंजी 25। ਠੀਕ ਹੈ ਜੀ, ਇਕੱਠੇ ਕਹਿਣਾ। ਓਕੇ, ਹੁਣ ਗਾਹਕ ਆਉਂਦਾ ਉਹਨਾਂ ਦੇ ਕੋਲ, Okay. ਤੇ ਤਿੰਨੇ ਦੁਕਾਨਦਾਰ ਨੇ, ਅੱਛਾ। ਤੇ ਗਾਹਕ ਕਹਿੰਦਾ ਇਹ ਕੋਟ ਕਿੰਨੇ ਦਾ ਵਾ, ਉਹ ਤੂੰ ਕਹਿਣਾ ਕੋਟ ਕਿੰਨੇ ਦਾ ਵਾ। ਇਹ ਕੋਡ ਕਿੰਨੇ ਦਾ? 1 2 3 50 ਰੁਪਏ ਦਾ। ਉਸ ਤੋਂ ਬਾਅਦ ਤਿੰਨੇ ਇੱਕ ਦੂਜੇ ਲੈ ਲੈਂਦੇ। ਕਹਿੰਦਾ ਤੁਸੀਂ ਚੁੱਪ ਕਰੋ, ਕਹਿੰਦਾ 30 ਰੁਪਏ ਦਾ ਜੀ। ਯਾਰ ਕਸੇ ਮੈਂ ਕਦੇ ਕਦੇ ਆਪਣੀਆਂ ਡਬਿੰਗ ਵੇਖਦਾ ਯਾਰ, ਮੈਨੂੰ ਕੀ ਮਜ਼ਾ ਆਉਂਦਾ ਕਿਸੇ। ਓਏ ਹੋਏ ਮੈਨੂੰ ਯਕੀਨ ਹੀ ਨਹੀਂ ਆਉਂਦਾ ਮੈਂ ਕੀਤੀ। ਸਹੀ ਗੱਲ ਹੈ। ਤਿੰਨੇ ਜਣੇ ਸੇਮ ਲੈਵਲ ਦਾ ਰੇਟ ਬੋਲਦੇ ਸੇਮ ਟਾਈਮ। ਉਸਤਾਦ ਜੀ ਇੱਕ ਵਾਰੀ ਫੇਰ ਕਰੇ ਜ਼ਰਾ, ਮਜ਼ੇਦਾਰ ਹੈ। ਤਾਂ ਪੁੱਛੋ ਜ਼ਰਾ ਕੋਡ ਬੜਾ ਮਜ਼ੇਦਾਰ ਸੀ। मुझे ਸਟੋਰੀਜ਼ ਬਹੁਤ ਓਏ ਹੈ ਭਾਜੀ ਇਹ ਕੋਟ ਕਿੰਨੇ ਦਾ? ਹੈ ਭਾਜੀ ਇਹ ਕੋਟ ਕਿੰਨੇ ਦਾ? 50 ਰੁਪਏ ਦਾ। ਆ ਮਜ਼ਾ। ਤੇ ਉਸ ਤੋਂ ਬਾਅਦ ਨਾ ਉਹ ਦੇਖ ਕੇ ਨਾ ਉਹਨੂੰ ਕਹਿੰਦਾ ਉਧਰ ਵੇਖਦੇ ਸਾਰੇ। ਓਏ ਹੋਏ ਹੋਏ ਵੀ ਮੈਂ ਡਬਿੰਗ ਯਾਰ ਮੈਂ ਕਿੱਥੇ ਕਰਾਂ ਹੁਣ, ਮੈਨੂੰ ਕੋਈ ਵੀਡੀਓ ਨਹੀਂ ਲੱਭਣ ਦਈ, ਮੈਂ ਅਪਲੋਡ ਕਿੱਥੇ ਕਰੂੰਗਾ? ਮੰਨਿਆ ਉਸਤਾਦ ਜੀ। ਉਸਤਾਦ ਜੀ ਟੀਮ ਵਾਲੇ ਸ਼ੋਅ ਚੁੱਕ ਕੇ ਉਹਨਾਂ ਦੇ ਡਬਿੰਗ ਕਰ ਦੋ ਤੁਸੀਂ ਉਧਰ। ਉਸਤਾਦ ਜੀ ਉਹ ਇੱਕ ਸੁਲਤਾਨ ਡਰਾਮਾ ਲੱਗਦਾ ਜੀ, ਉਹ ਤੁਰਕਿਸ਼ ਦਾ ਹੈ। ਉਹ ਜਿਹੜਾ ਹੁਰਮ ਸੁਲਤਾਨ ਦਾ ਬੰਦਾ ਹੈ, ਉਹਦੇ ਨਾਲ ਗੱਲਬਾਤ ਉਹਦੇ ਨਾਲ ਹੈ ਉਸਤਾਦ ਜੀ। ਭਾਜੀ ਉਹ ਮਾਲਕ ਆ, ਮਾਲਕ ਪਿੱਛੇ ਕੰਪਨੀਆਂ ਨੇ ਜਿਹੜੀਆਂ। ਇਬਰਾਹਿਮ ਪਾਸ਼ਾ ਉਹਦੇ ਵਿੱਚ ਉਹ ਚਲੋ ਛੱਡ ਦੋ, ਰਹਿਣ ਦੋ ਇਸ ਗੱਲ ਨੂੰ, ਮੈਂ ਆਪੇ ਕਰ ਲਾਂਗਾ। ਤਾਮਲੀ ਫਿਲਮਾਂ ਦੇ ਕਰੋ ਤੁਸੀਂ ਬਈ ਮੈਂ ਕਹਿੰਦਾ ਉਸਤਾਦ ਦੇ ਮੁਹਤਰਮ, ਮੈਂ ਇੱਕ ਸੱਚੀ ਮੁੱਚੀ ਡਬਿੰਗ ਕਿ ਮੈਂ ਅਗਲੇ ਦਿਨ ਆ ਕੇ ਤੁਹਾਡੇ ਹੱਥ ਚੁੰਮੇ ਸੀ। ਮੈਂ ਕਿਹਾ ਮੈਂ ਆਪਣੇ ਉਸਤਾਦ ਦੇ ਹੱਥ ਚੁੰਮਣੇ ਜਾ ਕੇ। ਯਾਰ ਉਹ ਕੋ ਬਿੱਲੀ ਵਾਲੀ ਨਾ, ਯਾਰ ਉਹ ਕੀ ਬਰੀਕੀ ਦਾਨਿਸ਼ ਭਾਈ, ਉਹ ਬਿੱਲੀ ਸੋਫੇ ਦੇ ਉੱਤੇ ਛਾਲ ਮਾਰ ਕੇ ਉਹਨੇ ਗੱਲ ਕੀਤੀ ਹੈ। ਤੇ ਉਹ ਛਾਲ ਮਾਰੀ ਦਾ ਵੀ ਯਾਨੀ ਕਿ ਨਾ ਉਸਤਾਦ ਨੇ ਕੀਤੀ, ਇਹ ਛਾਲ ਮਾਰ ਕੇ ਮੈਂ ਤੁਹਾਨੂੰ ਦੱਸਦੀ ਯਾਰ ਮੈਂ ਉਹਨੇ ਛਾਲ ਮਾਰ ਕੇ ਜਿਹੜਾ ਜ਼ੋਰ ਲੱਗਾ
ਉਹਦੀ ਵੀ ਆਵਾਜ਼ ਸੀ। ਪਾਣੀ 'ਚ ਜਿਹੜੀ ਆਵਾਜ਼ ਆ ਉਹ ਪਾਣੀ ਵਾਲੀ ਟੈਕਨੀਕਲ ਤੁਸੀਂ ਦੇਖੀਆਂ ਬਰੀਕੀ। That's very ਯਾਰ ਉਸਤਾਦ ਜੀ ਇਹ ਨਾ ਕਹਿੰਦੇ ਤੈਨੂੰ ਘੋੜਾ ਲਿਆ ਲਈ ਚੁੱਲੇ ਕਵਾਉਂ ਘੋੜਾ ਲਿਆ ਲਈ ਚੁੱਲੇ ਕਿਹੜੇ ਹੁੰਦੇ? ਨਹੀਂ ਉਹ ਬਿੱਲੀ ਵਾਲੀ ਆ। ਉਹਦੇ ਐਂਡ ਤੇ ਜਿਹੜੇ ਡਾਇਲੌਗ, ਮੇਰਾ ਇੱਕ ਯਾਰ ਸੀ ਲਾਹੌਰ, ਉਹਨੇ ਤੇ ਮੈਂ ਇੰਨਾ ਬੋਲਣਾ ਤੁਰਦੇ ਫਿਰਦੇ ਵੀ, ਉਹਨੂੰ ਮੈਂ ਕਹਿਣਾ ਨਾ ਯਾਰ ਤੈਨੂੰ ਮੈਂ ਕਿਹਾ ਇਦਾਂ ਕਰ ਲਾ, ਤੇ ਉਹਨੇ ਅੱਗੋਂ ਉਹਨੇ ਕਹਿਣਾ ਆਹੋ ਇਹੀ ਕਹਿ, ਨਹੀਂ ਮੈਂ ਵੀ ਆਹੋ ਮੈਂ ਵੀ ਇਹੀ ਕਹਿੰਦੇ ਆ। ਉਹਨੇ ਤਾਂ ਮੱਕੀਆਂ ਨੂੰ ਉਹ ਸਟਾਰਟ ਜਦੋਂ ਬਿੱਲੀ ਨਹੀਂ ਆਉਂਦੀ ਉਦੋਂ ਕਹਿੰਦੇ ਚੱਲ ਬਾਹਰ ਦੇ, ਕਹਿੰਦੀ ਸਾਰੇ ਕੰਮ ਮੈਂ ਕਰਨੇ ਆ। ਤੂੰ ਥੱਲੇ ਛਾਲ ਮਾਰਦੀ ਨਾ ਜਦੋਂ, ਤੇ ਉਹ ਕਹਿੰਦੀ ਅੱਧੀ ਰਹਿ ਗਈ ਮੈਂ ਤੁਹਾਡੇ ਕੋ ਆ ਕੇ, ਨਹੀਂ ਬੂਹੇ 'ਚ ਲੰਘਦੀ ਆ ਬੂਹੇ 'ਚ ਲੰਘਦੀ, ਕਹਿੰਦੀ ਅੱਧੀ ਰਹਿ ਗਈ ਮੈਂ ਤੁਹਾਡੇ 'ਚ ਆ ਕੇ, ਤੇ ਆ ਵੇਖ ਲੈ ਕਮਜ਼ੋਰੀ ਹੈ। ਜਦੋਂ ਨਾਲ ਬਾਰੀ 'ਚ ਛਾਲ ਮਾਰਦੀ ਤੇ ਉਹਦੇ ਕੋਲ ਚੜਿਆ ਨਹੀਂ ਜਾਂਦਾ, ਕਹਿੰਦੀ ਆ ਵੇਖ ਲੈ ਕਮਜ਼ੋਰੀ ਹੈ। ਤੂੰ ਬਾਹਰ ਜਾਂਦੀ ਤੇ ਬਾਹਰ ਇੱਕ ਚੂਹਾ ਹੁੰਦਾ, ਕਹਿੰਦਾ ਹਾਂ ਮੈਨੂੰ ਕੁਛ ਲੱਗੇ ਚੱਲ ਦਫਾ ਹੋ ਜਾ ਇੱਥੋਂ, ਦਫਾ ਹੋ ਜਾ। ਜੇ ਉਹ ਆ ਗਿਆ ਨਾ ਫਿਰ ਮਜਬੂਰਨ ਮੈਨੂੰ ਤੈਨੂੰ ਖਾਣਾ ਪੈਣਾ। ਉਸਤਾਦ ਜੀ ਉਹ ਕਾਪੀਰਾਈਟ ਨਹੀਂ ਭੇਜੇ ਉਹਨਾਂ ਨੇ? ਉਦੋਂ ਟੀਵੀ ਤੇ ਚੱਲਦੀ ਸੀ ਨਾ, ਟੀਵੀ ਵਾਲੇ ਚਲਾ ਦਿੰਦੇ, ਹੁਣ ਵੀ ਚੱਲ ਜਾਂਦਾ ਮਿੰਟ ਡੇਢ ਮਿੰਟ ਦਾ, ਪਰ ਇੰਨੀ ਮਿਹਨਤ ਕਰਕੇ ਮਿੰਟ ਦਾ ਲੱਭਣਾ ਹੀ ਕੁਛ ਨਹੀਂ। ਸਾਰੀ ਦਿਹਾੜੀ ਲੱਗ ਜਾਂਦੀ 1 ਮਿੰਟ ਤੇ, ਡੇਢ ਦਿਹਾੜੀ 2 ਦਿਹਾੜੀਆਂ ਵੀ ਕਈਆਂ ਤੇ ਲੱਗ ਜਾਂਦੀਆਂ ਜਦੋਂ ਨਹੀਂ ਆਮਦ ਹੁੰਦੀ ਕੋਈ। ਸਹੀ ਗੱਲ। ਤੇ ਕਿਸ ਟਾਈਮ ਏਦਾਂ ਹੁੰਦਾ, ਉਹ ਜਿਹੜਾ ਨਹੀਂ ਬਾਂਦਰ ਵਾਲੀ ਇੱਕ ਬਨਮਾਨਸ ਵਾਲੀ ਜਿਹੜੀ ਪਿੰਜਰੇ 'ਚ ਲੈ ਕੇ ਜਾ ਰਹੇ, ਉਹ ਮੈਂ CTV ਤੇ ਸੀ, ਰਾਤ 2 ਵਜੇ ਦਾ ਟਾਈਮ ਸੀ, ਤੇ ਉਹ ਜਿਹੜਾ ਓਨਰ ਸੀ ਨਾ ਉਹ ਵੀ ਬੈਠਾ ਹੁੰਦਾ ਸੀ, ਤੇ ਉਹ ਸਾਰੀ ਦਿਹਾੜੀ ਲੰਘ ਗਈ। ਮੈਨੂੰ ਕਹਿੰਦਾ ਸ਼ਹਜ਼ਾਦਿਆ ਕੁਛ ਕੀਤਾ ਨਹੀਂ ਅੱਜ ਤੂੰ। ਮੈਂ ਕਿਹਾ ਜੀ ਮੈਨੂੰ ਜਦੋਂ ਮੇਰੇ ਕੋਈ ਦਿਮਾਗ 'ਚ ਆ ਗਈ ਨਾ ਮੈਂ ਆਪੇ ਕਰ ਲਊਂਗਾ। 2:30 ਵਜੇ 2:15 ਵਜੇ ਉਹ ਵੀ ਬੈਠਾ ਸੀ, ਮਾਲਕ ਵੀ, ਤੇ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਸੀਨ ਕਰਦਾ ਵਾਂ, ਤੇ ਇਹਦੇ ਸਟਾਰ 'ਤੇ ਨਾ ਮੁਕੇਸ਼ ਸਾਹਿਬ ਦਾ ਗਾਣਾ ਚਲਾਉਣਾ ਮੈਂ ਟਰੈਕ ਕੱਢਿਆ। ਹੁਣ 1 ਮਿੰਟ ਦੇ ਕਲਿੱਪ ਤੇ ਮਿਹਨਤ ਵੇਖੀ ਕਿੰਨੀ। ਪਹਿਲੇ ਮੁਕੇਸ਼ ਸਾਹਿਬ ਦਾ ਟਰੈਕ ਡਾਊਨਲੋਡ ਕੀਤਾ, ਉਹਨੂੰ ਕਿਊਬੇਸ 'ਚ ਆਡੀਓ ਸੌਫਟਵੇਅਰ 'ਚ ਲੈ ਗਿਆ, ਉਹਦਾ ਸ਼ਾਇਰੀ ਲਿਖੀ, ਉਹ ਹਮ ਵੀ ਪਕੜੇ ਗਏ हैं ये हाथी को बता भी ना सके, सामने शेर था और उसको बुला भी ना सके। कि ਬਨਮਾਨਸ ਕਹਿ ਰਿਹਾ ਕਿ ਯਾਰ ਅਸੀਂ ਫੜੇ ਗਏ ਤੇ ਕੋਈ ਵੀ ਨਹੀਂ, ਮੈਂ ਕਿਸੇ ਨੂੰ ਆਵਾਜ਼ ਨਹੀਂ ਮਾਰ ਸਕਿਆ। ਫਿਰ ਉਹ ਪੂਰਾ ਰਿਕਾਰਡ ਕੀਤਾ, 27 ਅੰਤਰਾ ਰਿਕਾਰਡ ਕਰਕੇ ਉਹਨੂੰ ਐਕਸਪੋਰਟ ਕੀਤਾ। ਉਹ ਆਡੀਓ ਵੀਡੀਓ ਦਾ ਉਹ ਕੱਟਿਆ, ਉਹਦੇ ਤੇ ਥੱਲੇ ਆਡੀਓ ਲਾ ਕੇ ਫਿਰ ਉਹਦਾ ਪੂਰਾ ਉਹ ਬੈਕਗਰਾਊਂਡ ਥੱਲੇ ਲਾ ਕੇ ਤੇ ਉਹਨੂੰ ਡੱਬ ਸ਼ੁਰੂ ਕੀਤਾ। ਫਿਰ ਉਹਦੀ ਆਡੀਓ ਲਹਿਦਾ ਬੈਲੈਂਸ ਕੀਤੀ, ਟਰੈਕ ਦੀ ਲਹਿਦਾ ਕੀਤੀ, ਫਿਰ ਉੱਪਰ ਥੱਲੇ ਕੀਤੀ। ਉਹ ਮੈਂ ਕੋਈ ਘੰਟੇ 1.5 ਘੰਟੇ 'ਚ ਕਰ ਲਿਆ ਸਾਰਾ ਕੁਛ। ਤੇ ਮੈਂ ਉਹਨੂੰ ਕਲਿੱਪ ਦਿਖਾਇਆ, ਮੈਂ ਕਿਹਾ ਯਾਰ ਲੋ। ਉਹ ਵੇਖ ਕੇ ਇੰਨਾ ਰਾਜੀ, ਕਹਿੰਦਾ ਯਾਰ ਇਹ ਉਹ ਤੂੰ ਹੁਣੇ ਕਰਕੇ ਆਇਆ। ਮੈਂ ਕਿਹਾ ਆਹੋ। ਤੇ ਉਹ ਇਦਾਂ ਦਾ ਕੰਮ ਤੇ ਕਿਸ ਟਾਈਮ 2-2 ਦਿਨ ਵੀ ਲੱਗ ਜਾਂਦੇ ਆ। ਹਾਂਜੀ ਆਹੋ ਆਮਦ ਉਹਦਾ ਇੰਜ ਕਰਕੇ ਮੁੱਕਦਾ ਨਾ, ਬਨਮਾਨਸ ਵਾਲਾ ਜਿਹੜਾ ਪਿੰਜਰਾ ਚੁੱਕਿਆ ਹੁੰਦਾ, ਸਾਹਮਣੇ ਸ਼ੇਰ ਥਾ ਔਰ ਉਸਕੋ ਭੁਲਾ ਵੀ ਨਾ ਸਕੇ। ਕਹਿੰਦਾ ਭਾਈ ਸਾਹਿਬ ਮੈਂ ਨਹੀਂ ਏਦਾਂ ਜਾਣਾ, ਕਹਿੰਦਾ ਹਾਂ ਉਹ ਚੁੱਪ ਲੈ ਕੇ ਜਾ, ਚੁੱਪ। ਨਹੀਂ ਕਹਿੰਦਾ ਤੂੰ ਨਾ ਬੋਲ, ਮੈਂ ਤੈਨੂੰ ਨਹੀਂ ਬੁਲਾਇਆ, ਤੂੰ ਆਰਾਮ ਨਾਲ ਧੱਕਾ ਲਾਈ ਜਾ। ਹਾਂ ਕਹਿੰਦਾ ਉਸਤਾਦ, ਉਹ ਅਸਫਨ ਸੀ ਨਾਲ, ਅਸਫਨ ਉਸਤਾਦ ਜੇ ਤੂੰ ਕਵੇਂ ਤੇ ਮੈਂ ਵੀ 2 ਮਿੰਟ ਵੜ ਕੇ ਇਹਦੇ ਵਿੱਚ ਬਹਿ ਜਾਵਾਂ। ਪਹਿਲੇ ਮੈਂ ਚੁੱਕਦਾ, ਤੂੰ ਧੱਕਾ ਲਾਈ, ਫਿਰ ਤੂੰ ਚੁੱਕੀ, ਮੈਂ ਧੱਕਾ ਲਾਊਗਾ। ਓਏ ਮੈਂ ਨਹੀਂ ਬਾਉਣਾ ਓਏ, ਕੁੱਤੇ ਬਿੱਲੇ ਨੂੰ ਆਪਣੇ ਨਾਲ ਹੀ ਬਾਉਣਾ। ਜੇ ਏਦਾਂ ਕਰਨਾ ਤੇ ਮੈਨੂੰ ਰਕਸ਼ਾ ਕਰਾ ਦੋ, ਮੈਨੂੰ ਡਰੈਸ ਸਮਝਾ ਦੋ, ਮੈਂ ਆਪੇ ਉੱਥੇ ਪਹੁੰਚ ਜਾਊਗਾ, ਪਰ ਮੈਂ ਆਪਣੇ ਨਾਲ ਕਿਸੇ ਵੀ ਕੁੱਤੇ ਬਿੱਲੇ ਨੂੰ ਨਹੀਂ ਬਾਉਣਾ। ਤਾੜੀਆਂ ਵਾਲੀ ਗੱਲ ਸੁਣਾਉਂਦਾ ਵਾ। ਅੱਛੂ ਬਾਦਸ਼ਾਹ ਵਾਲੇ ਕਾਰਟੂਨ ਲੱਗਦੇ ਸੀ, ਤੇ ਉਹਦੇ 'ਚ ਨਾ ਹੁਣ ਪਿੰਜਰੇ 'ਚੋਂ ਸ਼ੇਰ ਕੱਢਣਾ, ਉਹ ਜਾਦੂਗਰ ਨਾ ਬੰਦੇ ਨੂੰ ਪਿੰਜਰੇ 'ਚ ਤਾੜ ਦਿੰਦਾ, ਕਹਿੰਦਾ ਉਹ ਮੈਨੂੰ ਕੱਢ ਲਾ, ਸ਼ੇਰ ਨੂੰ ਮੇਰੇ ਕੋਲੋਂ ਡਰ ਲੱਗਣ ਦੇ। ਜਾਦੂਗਰ ਸਈਆਂ। ਅੱਛਾ ਉਸਤਾਦ ਜੀ, ਉਹ ਜਿਹੜੇ ਤੁਸੀਂ ਉਹ ਸਾਨੂੰ ਦੱਸਿਆ ਸੀ ਕੋਹਿਨੂਰ 'ਚ ਜਿਹੜੇ ਚੂਹੇ ਆਉਂਦੇ ਸੀਗੇ, ਉਹ ਤੇ ਜੈਨੂਇਨ ਸਟੋਰੀ ਸੀ ਨਾ, ਇਹ ਡਬਿੰਗ ਦੀ ਗੱਲ ਕਰਦਾ ਪਿਆ। ਉਸਤਾਦ ਜੀ ਉਹਦੀ ਫਿਲਮ ਅਸੀਂ ਬਣਾ ਸਕਦੇ ਹਾਂ? ਆਹ ਬਣਾ ਲਓ। ਬਣੀ ਆ ਚੂਹੇ ਕਿੱਦਾਂ ਭਜਾਵਾਂਗੇ? ਗੇਜਾਂ ਦੇ ਮਿਲ ਜਾਂਦੇ 3 ਉਹ ਮਾਊਸ ਹੰਟ ਫਿਲਮ ਵੇਖ, ਉਹ 'ਚ ਵੇਖ ਇੱਕੋ ਹੀ ਚੂਹਾ ਵਾ। ਉਹ ਤੂੰ ਹੁਣ ਗੱਲ ਕਰ ਰਹੇ ਸੀ ਨਾ ਫਿਲਮ ਦੀ, ਇੱਕੋ ਹੀ ਚੂਹਾ ਕਾਲੂ ਬਾਦਸ਼ਾਹ। ਫਿਲਮ ਸ਼ੁਰੂ ਹੁੰਦੀ, ਇੱਕ ਚੂਹਾ ਵਾ, ਇੱਕ ਕੋਠੀ ਆ, ਤੇ 2 ਦੇ ਮਾਲਕ ਨੇ, ਤੇ ਪਿਓ ਮਰਦਾ ਵਾ ਤੇ ਉਹ ਕੋਠੀ ਮੁੰਡਿਆਂ ਦੇ ਨਾਲ ਲਾ ਦਿੰਦਾ, ਤੇ ਮੁੰਡੇ ਹੁਣ ਜਾ ਕੇ ਨਾ ਉਹ ਕੋਠੀ ਵੇਚਣ ਦੀ ਕੋਸ਼ਿਸ਼ ਕਰਦੇ ਆ, ਤੇ ਉਸ ਕੋਠੀ ਦੇ ਅੰਦਰ ਇੱਕ ਚੂਹਾ ਸਿਰਫ ਐਂਡ ਤੱਕ ਉਹ ਚੂਹਾ ਕੀ ਉਹਨਾਂ ਦਾ ਆਤਮਾ ਰੋਲਦਾ, ਕੱਲਾ ਹੀ ਚੂਹਾ, ਕੱਲਾ ਇੱਕ ਚੂਹਾ। ਉਹਨੇ ਲੜਦੇ ਆ, ਉਹਨੂੰ ਕੱਢਦੇ ਆ ਘਰੋਂ, ਕੋਸ਼ਿਸ਼ ਕਰਦੇ ਤੇ ਉਹ ਨਹੀਂ ਨਿਕਲ ਰਿਹਾ ਨਾ, ਉਹ ਕੀ ਆਈਟਮਾਂ ਕਰਦਾ ਉਹਨਾਂ ਦੇ ਨਾਲ ਸਾਰਾ। ਉਹ ਐਂਡ ਤੇ ਪੂਰਾ ਘਰ ਸਿੱਟ ਦਿੰਦਾ ਉਹ ਇੱਕ ਚੂਹਾ, ਕਿਸੇ ਕਰਨਾ ਹੁਆ। ਉਹ ਬਾਹਰੋਂ ਟੀਮਾਂ ਬੁਲਾਉਂਦੇ ਨੇ ਚੂਹੇ ਫੜਨ ਵਾਲੀਆਂ, ਜਿਹੜੇ ਜਾਨਵਰ ਫੜਨ ਵਾਲੇ ਬੁਲਾਉਂਦੇ, ਉਹਨਾਂ ਨੂੰ ਉਹ ਘੁਮਾ ਪਤਾ ਨਹੀਂ ਉਹ ਆਈਟਮਾਂ ਹੀ ਐਸੀਆਂ ਕਰਦਾ, ਐਵੇਂ ਪੈਪ ਟੁੱਕਦਾ ਕੋਈ, ਉਹਦੇ 'ਚ ਪਾਣੀ ਆ ਗਿਆ ਸਿੱਧਾ ਹੀ ਥੱਲੇ। ਮਤਲਬ ਇਹ ਨਹੀਂ ਕਿ ਲੜਦਾ, ਇੰਜ ਨਹੀਂ ਕਰਦਾ, ਹੈ ਚੂਹਾ ਹੀ ਆ।
ਹਰਕਤਾਂ ਬਹੁਤ ਇਦਾਂ ਦੀਆਂ ਕਰਦਾ ਕਿ ਉਹ ਵਿਚਾਰੇ ਫਸੇ ਰਹਿੰਦੇ। ਪੂਰੀ ਫਿਲਮ ਹਾਂ 500-700 ਕੜਿੱਕੀਆਂ ਲਾ ਕੇ ਰੱਖੀਆਂ ਵਾ ਤੇ ਕਮਰੇ ਪੂਰੇ ਚ ਕੜਿੱਕੀ ਲਾ ਦਿੰਦੇ, 250 ਕੜਿੱਕੀ ਲਾ ਦਿੰਦੇ ਇਹ 2-2 ਇੰਚ ਦੇ ਫਾਸਲੇ ਦੇ। ਆਪ ਇੰਜ ਬੈਠੇ ਨੇ ਤੇ ਅੱਗੋਂ ਹੁਣ ਸਾਰੀਆਂ ਕੜਿੱਕੀਆਂ ਨੇ, ਦੋਵੇਂ ਜਣੇ ਜਿਹੜੇ ਹੀਰੋ ਨੇ, ਤੇ ਚੂਹਾ ਇੰਜ ਇੱਥੋਂ ਨਿਕਲਦਾ ਇਕੱਲਾ ਹੀ ਤੇ ਕੜਿੱਕੀਆਂ ਦੇ ਵਿੱਚੋਂ ਜਾਂਦਾ ਇੰਜ ਕਰਦਾ ਬਾਹਰ ਕੜਿੱਕੀਆਂ ਪਈਆਂ ਤੇ ਮੁੜ ਕੇ ਆਪ ਦੇਖਦੇ ਨੇ ਕੜਿੱਕੀਆਂ ਉਹਦੇ ਤੇ ਪੂਰੇ ਕਮਰੇ ਦੀਆਂ ਕੜਿੱਕੀਆਂ ਹਰ ਜਗ੍ਹਾ ਤੇ ਲੱਗੀਆਂ। ਬੜੀ ਵੱਡੀ ਬਹੁਤ ਰੈਸ਼ ਫਿਲਮ ਸੀ ਉਹਦੇ ਵਿੱਚ ਜਿਹੜਾ ਉਹਦੀ ਵੀ ਮੈਂ ਡੱਬਿੰਗ ਕੀਤੀ ਹੈ, ਉਹ ਬੜੀ ਮਜ਼ੇਦਾਰ ਆ। ਮਾਊਸ ਹੰਟ ਉਹਦੀ ਡੱਬਿੰਗ ਵੇਖੀ ਕਿੱਡੀ ਮਜ਼ਾ। ਉਹਦੇ ਚ ਦੂਜੀ ਫਿਲਮ ਉਹ ਸੀ ਬੱਟ ਭੱਟੀ ਤੋਂ ਬਾਅਦ। ਹਾਂ ਓਏ ਮਾਊਸ ਹੰਟ ਉਹਦਾ ਲੇਕਿਨ ਉਹ ਰਿਲੀਜ਼ ਰੂਜ਼ ਕਿਤੇ ਨਹੀਂ ਹੋਈ, ਮੈਂ ਪਾਤੀ ਪਤਾ ਨਹੀਂ ਕਿੱਥੇ। ਉਹਦੇ ਚ ਸੀ ਕਹਿੰਦਾ ਭਾਈ ਸਭ ਆਹੋ ਕੱਚੇ ਬੂਟੀ ਵਾਲਾ। ਨਹੀਂ ਉਹ ਇਹ ਹੋਰ ਕਾਲਰ ਚ ਵੀ ਹੁੰਦਾ ਉਹ ਕਰੈਕਟਰ ਦਾ ਮੂੰਹ ਇਦਾਂ ਦਾ ਸੀ ਨਾ, ਇਹ ਭਾਈ ਸਾਹਿਬ ਮੈਂ ਕੱਟੂ ਆਪਾਂ ਲੱਕ ਨਾ ਮੈਂ ਨਹੀਂ ਫੰਦਾ ਉਹਨੇ ਮੈਂ ਨੂੰ ਮੈਂ ਜਾ ਕੇ ਮੈਂ ਕਹਿੰਦਾ ਉਹਨੂੰ ਫਾਕੇ ਤੇ ਮੈਂ ਜੂਆ ਫੜਨਾ ਤੇ ਜੂਆ ਮਾਰ ਕੇ ਉਹਨੇ ਪਾਜੀ ਅੱਧੇ ਵਿੱਚ ਵੜ ਕੇ ਉੱਤੇ ਜਾਣ ਗਿਆ ਤਾਂ ਮੇਰੇ ਉੱਤੇ ਸਿੱਟਾ। ਬਣਾ ਕੇ ਤਾਂ ਕੀ ਹੋ ਰਿਹਾ ਕੀ ਬਾਤ। ਸਾਜੀ ਕੀ ਕਹਿੰਦੇ ਸਹੀ ਸ਼ੋ ਸ਼ੁਰੂ ਕੀਤਾ ਜੀ। ਸਾਡੀ ਕਸਬੇ ਉਹ ਬੰਦੇ ਨੇ ਉਹ ਮੰਨੇ ਹੀ ਨਹੀਂ। ਉਹਨੂੰ ਮੈਂ ਦੱਸਿਆ ਕਹਿੰਦਾ ਯਾਰ ਫੈਸਲ ਹੈ ਹਾਲੀਵੁੱਡ ਦੀ ਸਟੋਰੀ ਹੈ ਯਾਰ, ਜਿਹੜੇ ਚੂਹੇ ਆਉਂਦੇ ਨੇ ਵਕਤ ਪਾਂਡੇ ਨੇ ਉਸਤਾਦ ਹੋਰਾਂ ਨੂੰ, ਇਹ ਕਹਿੰਦਾ ਹਾਲੀਵੁੱਡ ਦੀ ਸਟੋਰੀ ਯਾਰ ਬਣੀ ਹੋਏਗੀ ਕਿਸੇ ਵੇਲੇ, ਲੇਕਿਨ ਮੇਰੀ ਤਾਂ ਜੈਨ ਨਹੀਂ ਉਸਤਾਦ ਜੀ ਹੋਇਆ ਨਹੀਂ ਉਹਨੇ ਵੇਖਿਆ। ਅੱਛਾ ਉਹ ਜਿਹੜੇ ਆਪਣੇ USA ਵਾਲੇ ਹਾਂਜੀ ਉਸਤਾਦ ਹਾਂ ਉਹ ਰਾਈਟਰ ਨਹੀਂ ਇੱਥੇ ਦੇ ਉਹ ਹੈ ਇੱਥੇ ਦੇ ਨੇ ਇੱਥੇ ਦੇ ਨੇ ਲਾਹੌਰ ਦੇ ਜਾਂ ਕਿਤੇ ਦੇ ਇੱਥੇ ਦੇ ਨੇ। ਉਹਨਾਂ ਨੇ ਉਸਤਾਦ ਜੀ ਆਪਣੇ ਨਾ ਇੱਕ ਹਾਲੀਵੁੱਡ ਦੇ ਵਿੱਚ ਡਾਇਰੈਕਟਰ ਹੈ, ਉਹਦੇ ਨਾਲ ਗੱਲ ਕੀਤੀ ਕਹਿੰਦਾ ਭਾਈਜਾਨ ਉਹਨਾਂ ਨੇ ਨਹੀਂ ਮੇਰੀ ਗੱਲ ਹੋਈ ਸੀ, ਉਹਨਾਂ ਨਾਲ ਗੱਲ ਹੋਈ ਸੀ ਮੇਰੀ ਜਾਂ ਪਤਾ ਨਹੀਂ ਕਿਹਦੇ ਨਾਲ ਹੋਈ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਐਸੀ ਮੈਂ ਇਹਨੂੰ ਕਰ ਸਕਦਾ, ਮੈਂ ਉਹਨਾਂ ਨੇ ਇਜਾਜ਼ਤ ਲਈ ਸੀ ਤੇ ਮੈਂ ਕਿਹਾ ਜੀ ਤੁਸੀਂ ਕਰੋ ਨੋ ਪ੍ਰੋਬਲਮ, ਕਿਉਂਕਿ ਪਾਕਿਸਤਾਨ ਇੰਡੀਆ ਦੀ ਸਟੋਰੀ ਨਹੀਂ ਹੈ, ਉਹ ਸਟੋਰੀ ਉੱਥੇ ਦੀ ਹੈ। ਇਦਾਂ ਦੀਆਂ ਫਿਲਮਾਂ ਪਾਕਿਸਤਾਨ ਇੰਡੀਆ 'ਚ ਬਣਦੀਆਂ ਨਹੀਂ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਮੈਂ ਕਿਹਾ ਮੈਂ ਭੈਣ ਨਾਲ ਮਿਲਣਾ, ਕਹਿੰਦਾ ਯਾਰ ਮੈਂ ਸਾਹਮਣਾ ਕਿੱਦਾਂ ਕਰ ਪਾਵਾਂਗਾ। ਓਏ ਸਹੀ ਕੌਣ ਕਹਿੰਦੇ? ਮੈਂ ਵੀ ਸਾਜੀ ਨਾਲ ਬਾਜਵਾ ਸਾਹਿਬ। ਹਾਂਜੀ ਉਸਤਾਦ ਇਹ ਕੀ ਗੱਲ ਹੋਈ ਉਹ ਕਹਿੰਦੇ ਮੈਂ ਹੁਣ ਇੰਨੇ ਪਿਆਰ ਵਾਲਾ ਬੰਦਾ ਜੇ ਬਹੁਤ ਪਿਆਰ ਤੁਹਾਡੀ ਰਿਸਪੈਕਟ ਇੰਨੀ ਕਰਦਾ ਤਾਂ ਫਿਰ ਯਾਰ ਬੰਦਾ ਮਿਲਣਾ ਚਾਹੀਦਾ, ਇਹ 'ਚ ਕਿਹੜੀ ਗੱਲ? ਉਸਤਾਦ ਜੀ ਕਹਿੰਦਾ ਮੇਰੇ ਕੋਲ ਸਾਹਮਣਾ ਹੀ ਨਹੀਂ ਹੋਣਾ। ਸਾਜੀ ਅਸਲ 'ਚ ਪਤਾ ਕੀ ਗੱਲ, ਤੁਸੀਂ ਸਾਨੂੰ ਮੁਯੱਸਰ ਹੋ ਜਸ ਤੇ ਜਿਨ੍ਹਾਂ ਨੂੰ ਨਹੀਂ ਨਾ ਮੁਯੱਸਰ ਉਹਨਾਂ ਨੂੰ ਪਤਾ ਹੋ। ਸਹੀ ਗੱਲ। ਆਏ ਹਾਏ ਹਾਏ ਹਾਂਜੀ ਬੰਦੇ ਤੁਸੀਂ ਸਿਰਫ ਇੰਨੀ ਗੱਲ ਕੀਤੀ ਸੀ ਕਿ ਮੈਂ ਨਾੜ ਵਾਲੇ ਚੌਂਕ 'ਚੋਂ ਉਹ ਯਖਣੀ ਪੀਣੀ, ਬੰਦਾ ਡੇਲੀ ਉੱਥੇ ਜਾ ਕੇ ਪੁੱਛਣ ਡਿਆ। ਮੈਂ ਅਚਾਨਕ ਨਾੜ ਵਾਲੇ ਚੌਂਕ 'ਚ ਲੰਘਿਆ ਤੇ ਉੱਥੇ ਖਲੋਤਾ, ਕਹਿੰਦਾ ਯਾਰ ਉਸਤਾਦ ਜੀ ਆਏ ਨਹੀਂ, ਮੈਂ 8 ਦਿਨ ਤੋਂ ਰੋਜ਼ ਆ ਰਿਹਾ ਵਾਂ ਯਾਰ, ਕਿਦੋਂ ਆਉਣਾ ਨੂੰ? ਇਦਾਂ ਹੀ ਹੈ। ਉਸਤਾਦ ਜੀ ਇਸ ਤਰ੍ਹਾਂ ਹੀ ਹੈ। ਹੁਣ ਮੈਂ ਜਿੱਥੇ ਜਾ ਕੇ ਬਹਿਣਾ ਵਾ ਉੱਥੇ ਵੇਟ ਹੋ ਰਿਹਾ ਤਾਂ ਪਹਿਲੇ ਪੂਛ ਮਾਰਦੇ। ਕਹਿੰਦਾ ਮੈਂ ਜਿੱਥੇ ਜਾ ਕੇ ਬਹਿਣਾ ਪਹਿਲੇ ਉੱਥੇ ਪੂਛ ਮਾਰਦਾ। ਉਹ ਮੈਨੂੰ ਯਾਦ ਆਇਆ ਉਸਤਾਦ ਜੀ, ਮੇਰਾ ਇੱਕ ਦੋਸਤ ਹੈ ਤੁਹਾਡਾ ਬਹੁਤ ਵੱਡਾ ਫੈਨ ਹੈ ਸਮੁੰਦਰੀ ਤੋਂ, ਉਹਨੇ 2 ਕੁੱਕੜ ਲੈ ਕੇ ਰੱਖੇ ਤੁਹਾਡੇ ਲਈ। ਹਾਂ ਉਹ ਪੇ ਦੇਸੀ ਠੀਕ ਨਹੀਂ, ਇੱਕ ਕੁੱਕੜ ਇੱਕ ਕੁੱਕੜੀ। ਨਹੀਂ ਉਸਤਾਦ ਜੀ 2 ਕੁੱਕੜ ਨੇ, ਇੱਕ ਵਿੱਚੋਂ ਕੁੱਕੜੀ ਹੈ। ਦੋਨਾਂ 'ਚ ਆਹੋ ਉਸਤਾਦ ਜੀ ਇੱਕ ਪ੍ਰੋਗਰਾਮ ਕਰਦਾ ਹਾਂ। 2 ਕੁੱਕੜੀਆਂ ਇੱਕ ਕੁੱਕੜ। ਨਹੀਂ 2 ਜੀ ਨੇ ਟੋਟਲ। ਹਾਂ 2 ਜੀ। ਆਹੋ ਇੱਕ ਕੁੱਕੜ ਇੱਕ ਕੁੱਕੜੀ ਹੈ। ਲੇਕਿਨ ਉਸਤਾਦ ਜੀ ਇਹ ਲਫ਼ਜ਼ ਗਲਤ ਹੈਗਾ, ਕੁੱਕੜ ਕੋਈ ਲਫ਼ਜ਼ ਨਹੀਂ ਹੈ ਨਾ, ਕੁੱਕੜੀ ਮੁਰਗਾ ਤੇ ਮੁਰਗੀ ਲਫ਼ਜ਼। ਕੁੱਕੜ ਵੀ ਹੈਗਾ। ਕੁੱਕੜ ਕੀ ਹੈ? ਕੁੱਕੜ ਪੰਜਾਬੀ ਦਾ ਕੁੱਕੜੀ ਕੀ ਹੈ? ਕਬੂਤਰ ਕੀ ਕਬੂਤਰੀ ਕੀ ਹੈ? ਹਾਂਜੀ ਹਾਂ ਤਾਂ ਸਿੱਧੇ ਨੇ। ਇੱਕ ਜਾਨਵਰ ਹੈਗਾ ਉਹਦਾ ਮੇਲ ਫੀਮੇਲ ਉਹੀ ਨਾਮ ਆ। ਹਾਂਜੀ ਆਹੋ ਉਹਦੇ 'ਚ ਮੁਜ਼ੱਕਰ ਮੋਨਸ ਨਹੀਂ ਹੈਗਾ। ਹੁਦ ਹਿਰਨ। ਹਿਰਨ ਦਾ ਹੈਗਾ ਨਹੀਂ ਹਿਰਨੀ ਪਾਰਾ ਸਿੰਘਾ। ਰਾਜੀ ਮਗਰ ਜ਼ੈਬਰਾ ਵੀ, ਇਹਦੀ ਜ਼ੈਬਰੀ ਨਹੀਂ ਹਾਂ ਜ਼ੈਬਰਾ। ਮਗਰਮੱਛ ਵੀ ਘੋੜਾ ਘੋੜੀ ਹੈਗਾ, ਹਾਂਜੀ ਖੋਤਾ ਖੋਤੀ ਹੈਗਾ, ਬੱਕਰਾ ਬੱਕਰੀ, ਮੁਰਗਾ ਮੁਰਗੀ। ਰਾਜਨਪੁਰ ਤੋਂ ਇੱਕ ਫੈਨ ਹੈ, ਉਹਨੇ ਤੁਹਾਡੇ ਮੱਛਲੀ ਦਾ ਵੀ ਨਹੀਂ ਹੈਗਾ। ਹਾਂਜੀ ਤਾਜੀ ਮਛਲੀ ਤੇ ਮੁਅੰਨਸ ਹੀ ਟਾਈਪ ਆ। ਤਾਜੀ ਡਾਇਨਾਸੌਰ ਦਾ ਨਹੀਂ, ਡਾਇਨਾਸੌਰ ਹੀ ਨਹੀਂ ਕਹਿ ਸਕਦੇ। ਮੱਛਲੀ ਦਾ ਕਿਉਂ ਨਹੀਂ? ਡਾਇਨਾਸੌਰੀ ਉਹ ਯਾਰ ਇਹ ਜਿਹੜੇ ਹੈਗੇ ਉਹਨਾਂ ਦੀ ਗੱਲ ਕਰ ਲਾ ਤੂੰ। ਮੱਛਲੀ ਦਾ ਹੈਗਾ ਮਛਲਾ, ਡਮਰਾ, ਰਊ ਮੱਛਲਾ ਫੀਮੇਲ। ਯਾਰ ਹੁਣ ਡਮਰਾ ਜਿਹੜਾ ਡਮਰੇ ਦੀ ਜਿਹੜੀ ਫੀਮੇਲ ਆ ਉਹ ਵੀ ਡਮਰਾ ਹੀ ਉਹਨੂੰ ਕਹਿੰਦੇ। ਨਹੀਂ ਉਹਨੂੰ ਮੱਛਲੀ ਨਹੀਂ ਮੱਛਲੀ ਨਹੀਂ, ਡਮਰਾ ਜਿਹੜਾ ਵਾ ਉਹਦੀ ਇੱਕ ਉਹ ਆ ਕਾਸਟ, ਹਾਂਜੀ ਉਸਤਾਦ ਜੀ ਉਹਦੀ ਬਰਾਦਰੀ ਆ। ਕਿਸ ਬਰਾਦਰੀ ਦੀ ਕਹਿੰਦੇ ਅਸੀਂ ਡਮਰੇ ਹੁੰਨੇ ਆ। ਅਸੀਂ ਖੰਗੇ ਹੁੰਦੇ ਅਸੀਂ ਖੱਗੇ ਹੁੰਨੇ। ਜ਼ਰਾਫਾ ਜ਼ਰਾਫੀ। ਹਾਂ ਜ਼ਰਾਫਾ। ਜ਼ਰਾਫਾ ਦੇ ਹਾਂ ਤਾਜੀ ਕਛੂਏ ਦਾ ਵੀ ਨਹੀਂ ਹੈਗਾ, ਕਛੂਆ ਕਛੂਣੀ ਨਹੀਂ। ਹਾਂ ਕਛੂਈ। ਕਛੂਆ ਨਹੀਂ ਕੱਚੂ ਕਛੂਏ ਦਾ ਵੀ ਉਹੀ ਆ। ਉਹਦੀ ਪ੍ਰੀਤ ਆ, ਪ੍ਰੀਤ। ਉਹ ਅੱਛਾ ਜਿਹੜੀ ਫਿਰ ਆ, ਉਹਦਾ ਵੀ ਨਹੀਂ ਹੈਗਾ ਜਿਹੜਾ ਹੁੰਦਾ ਵਾ। ਪ੍ਰੇਤ। ਡੱਡੂ। ਡੱਡੀ ਹਾਂ ਨਹੀਂ ਉਹ ਡੱਡੂ ਹੀ ਆ ਜਿਹੜਾ ਵੀ ਆ। ਹਾਂ ਨਹੀਂ ਤੇ ਕੱਚੂ ਕੁੰਮੀ ਹੈਗੀ ਹੈ ਯਾਰ, ਲੈ ਕੱਚੂ ਕੁੰਮੀ ਕਹਿੰਦੇ ਆ ਸਾਜੀ। ਪੈਂਗਵਿਨ ਦਾ ਵੀ ਨਹੀਂ ਹੈਗਾ। ਹਾਂ ਪੈਂਗਵਨੀ। ਪੈਂਗਵਨੀ ਬਣੀ ਹਾਂ ਨਾਗਮਨੀ। ਊਂਠ ਨਹੀਂ। ਹਾਂ ਊਂਠ ਨਹੀਂ ਦਾ ਹੈਗਾ। ਉਸਤਾਦ ਜੀ ਇਦਾਂ ਨਹੀਂ ਕਹਿੰਦੇ ਜਿਹੜੇ ਪੜ੍ਹੇ ਲਿਖੇ ਨਾ, ਉਹ ਸਿਰਫ ਇਹਨਾਂ ਨੂੰ ਇਹ ਕਹਿੰਦੇ ਕਹਿੰਦੇ ਫੀਮੇਲ ਊਂਠ, ਫੀਮੇਲ
ਫੀਮੇਲ ਕਾਂਗਰੂ। ਹਾਂਜੀ ਉਹ ਕਹਿੰਦੇ ਨਰ ਔਰ ਮਾਦਾ, ਹਾਂ ਇਹ ਕਹਿੰਦੇ ਉਹਨਾਂ ਨੂੰ। ਨਰ ਫੀਮੇਲ, ਹਾਂਜੀ ਨਰ ਕਾਂਗਰੂ, ਹਾਂਜੀ ਮਾਦਾ ਕਾਂਗਰੂ। ਮਾਦਾ ਕਹਿੰਦੇ ਫੀਮੇਲ ਨੂੰ। ਫੀਮੇਲ ਓਏ ਆਹੋ ਮਾਦਾ ਕਾਂਗਰੂ ਹਾਂ ਤੇ ਨਰ ਕਾਂਗਰੂ। ਨਰ ਕਾਂਗਰੂ। ਹਾਂ ਔਰ ਰਾਜਨਪੁਰ ਤੋਂ ਤੁਹਾਡਾ ਉਸਤਾਦ ਜੀ ਇੱਕ ਫੈਨ ਹੈ, ਉਹਨੇ ਬੱਕਰੀ ਲੈ ਕੇ ਰੱਖੀ ਤੁਹਾਡੇ ਲਈ, ਡੇਲੀ 2 ਕਿਲੋ ਦੁੱਧ, ਕਿਲੋ ਸਵੇਰੇ ਤੇ ਕਿਲੋ ਸ਼ਾਮ ਨੂੰ। ਕਹਿੰਦੇ ਜਾਨੀ ਸਾਹਿਬ ਐ ਲਾਲੀਆਂ ਤਰ੍ਹਾਂ ਹੋ ਜਾਣਗੀਆਂ, ਦੁਪਹਿਰੇ ਰਾਜਸਥਾਨ ਦੁਪਹਿਰੇ ਸੁੱਤੇ ਰਹਿਣਾ ਇਹਨਾਂ ਨੇ। ਦੁਪਹਿਰੇ ਬੱਕਰੀ ਡੈਡ ਕਰਦੀ ਆ। ਸਾਜੀ ਉਹ ਬੱਕਰੇ ਲਿਆ ਕੇ ਰੱਖੋ ਜਿਹੜੇ ਐ ਤੁਹਾਨੂੰ। ਓਏ ਉਹ ਰਾਜਨਪੁਰ ਤੋਂ ਉਹੀ ਮਗਾਈ ਆ, ਡਾਂਸਰ ਟ੍ਰੈਪ। ਨਾਚੀ ਨਾਚੀ। ਉਹਨਾਂ ਦੀ ਚਾਲ ਕਿੱਡੀ ਮਜ਼ੇਦਾਰ ਹੁੰਦੀ ਹੈ। ਨਾਚੀ ਉਸਤਾਦ ਜੀ ਉਹ ਲੈ ਕੇ ਆ ਰਿਹਾ। ਮੈਂ ਤਾਂ ਕਹਿੰਦਾ ਇੱਥੇ ਸਾਈਡਾਂ ਤੇ ਲਾਈਏ ਬਾੜ ਜੰਗਲਾ ਪੂਰਾ, ਤੇ ਅੰਦਰ ਚਿੜੀਆ ਘਰ ਬਣਾ ਲਈਏ। ਉਸਤਾਦ ਜੀ ਕਸਮ ਵਾਲੀ ਤਾਂ ਗੱਲ ਹੈ, ਬਣਿਆ ਹੀ ਜਾਨੀ ਜ਼ੂ। ਜਾਨਵਰ ਤੇ ਲਿਆਣੇ ਹੀ ਨਹੀਂ ਤੁਸੀਂ। ਜਾਨੀ ਜ਼ੂ ਹੈ। ਮੈਂ ਕਿਹਾ ਜਾਨਵਰ ਤੇ ਲਿਆਉਣ ਦੀ ਲੋੜ ਹੀ ਨਹੀਂ ਤੁਹਾਨੂੰ। ਆਹੋ ਇੰਗਲਿਸ਼ ਦਾ ਫਿਰ ਕੀ ਕਰਨਾ ਯਾਰ ਬਾਵਾ, ਮੇਰਾ ਵੇਲਾ। ਹਾਂ ਭਾਈ ਮੈਂ ਰੁਪਈਆ ਇੱਕ ਨਹੀਂ ਦੇਣਾ ਪਹਿਲੇ, ਤੇ ਬੰਦਾ ਆਵੇ ਰੋਜ਼ ਡਨ ਬੇਸ 3-4 ਘੰਟੇ, ਯਾਨੀ ਇੱਕ ਵਾਰੀ ਅੰਦਰ ਅੱਧਾ ਘੰਟਾ ਪੌਣਾ ਘੰਟਾ ਮੈਨੂੰ ਸਬਕ ਦੇ ਦਿੱਤਾ। ਉਸ ਤੋਂ ਬਾਅਦ ਮੇਰੇ ਨਾਲ ਫਿਰਦਾ ਤੁਰਦਾ ਵੀ ਮੈਂ ਉਹਨੂੰ ਪੁੱਛਾਂ ਯਾਰ ਇਹਨੂੰ ਕੀ ਕਹਿੰਦੇ, ਇਹਨੂੰ ਮੈਂ ਆ ਕਹਿਣਾ ਕੀ, ਉਹ ਮੈਨੂੰ ਦੱਸੇ ਕਿ ਇਹਨੂੰ ਇਦਾਂ ਬੁਲਾਓ, ਇਹਨੂੰ ਇਦਾਂ ਬੁਲਾਓ, ਤੁਸੀਂ ਇਦਾਂ ਬੁਲਾਉਣਾ ਨਾ ਇਦਾਂ ਬੁਲਾਓ। ਇੰਜ ਪ੍ਰੈਕਟੀਕਲ ਮੇਰੇ ਨਾਲ ਰਵੇ, ਖਾਲੀ ਇਹ ਨਹੀਂ ਕਿ ਅੱਧਾ ਘੰਟਾ ਪੜ੍ਹਾ ਕੇ ਚੱਲ ਜਾਵੇ। ਟ੍ਰਾਂਸਲੇਟਰ ਹਾਂ ਨਾਲ ਇੱਥੇ ਰਵੇ, ਸਾਡੇ ਨਾਲ ਫਿਰੇ ਤੁਰੇ, ਔਰ ਤਵੱਜੋ ਰੱਖੇ ਮੇਰੇ ਤੇ, ਕਿ ਮੈਨੂੰ ਕਹੇ ਕਿ ਯਾਰ ਇਹਨੂੰ ਜਾਨੀ ਭਾਈ ਇਦਾਂ ਕਹੋ, ਇਹਨੂੰ ਇਦਾਂ ਕਹੋ। ਮੈਂ ਵੀ ਬੋਲਾਂ 100 ਦਿਨ ਇਦਾਂ ਕਰੇ ਨਾ, ਤੇ ਮੈਂ 100 ਦਿਨ ਬਹੁਤ ਕਹਿਤੇ ਆ। ਹਾਂਜੀ ਬੜਾ ਵੱਡਾ ਟਾਈਮ। ਹਾਂਜੀ ਸਾਦਕਾਬਾਦ ਇੱਕ ਬੰਦੇ ਨੇ ਘੋੜਾ ਲੈ ਕੇ ਰੱਖਿਆ ਤੁਹਾਡੇ ਲਈ, ਘੋੜਸਵਾਰੀ ਉਸਤਾਦ ਜੀ। ਭਾਜੀ ਇਹ ਜਿੰਨੇ ਸ਼ਹਿਰ ਆ ਸਾਰੇ ਤੇਰੀ ਧੌਣ ਦੇ ਇਧਰਲੀ ਸਾਈਡ ਤੇ ਇੰਜ ਕਰਕੇ ਕਹੀ ਜਾਂਦਾ ਮਰੇ। ਇੱਧਰ ਵੀ ਪਾਕਿਸਤਾਨ ਹੈਗਾ। ਇੱਧਰ ਵੀ ਕਹਿ ਦੇ, ਕਿਤੇ ਕਿਤੇ ਇੱਧਰ ਕਹਿ, ਕਿਤੇ ਇੱਧਰ। ਆਹੋ ਸਾਰੇ ਤੇਰੀ ਬੈਕ ਸਾਈਡ ਤੇ ਤੂੰ ਕਾਂਡੀ ਕੀਤੀ ਉਹਨਾਂ ਸ਼ਹਿਰਾਂ ਨੂੰ। ਇਧਰ ਸਾਜੀ ਸਲਾਬੀ ਏਰੀਆ ਵਾ, ਤਦ ਨਹੀਂ ਕਹਿੰਦਾ। ਕਹਿੰਦੇ ਨੇ ਘੋੜਸਵਾਰ ਜਿਹੜਾ ਹੁੰਦਾ ਨਾ, ਉਹਦਾ ਪੇਟ ਨਹੀਂ ਨਿਕਲਦਾ। ਸਭ ਤੋਂ ਅੱਛੀ ਐਕਸਰਸਾਈਜ਼ ਘੋੜਸਵਾਰ। ਖੱਚਰ ਦਾ ਹੁੰਦਾ ਖਚਰੀ, ਕਹਿੰਦਾ ਬੜੀ ਖਚਰੀ ਆ। ਹਾਂਜੀ ਅੱਛਾ ਯਾਰ ਖੱਚਰ ਦੇ ਅੰਦਰ ਕਿਹੜੀ ਐਸੀ ਚੀਜ਼ ਜਿਹੜਾ ਕਹਿੰਦੇ ਬੜਾ ਖਚਰਾ ਹੀ ਸਾਲਾ ਹੈ ਨਾ, ਸੋਚਣ ਵਾਲੀ ਗੱਲ ਕਿ ਖੱਚਰ ਨੂੰ, ਖੱਚਰ ਤਾਂ ਵਿਚਾਰਾ ਇੱਕ ਜਾਨਵਰ ਹੁੰਦਾ ਨਾ, ਉਹਦੀ ਕਿਹੜੀ ਨੇਚਰ ਐਸੀ ਜਿਹੜੀ ਸਾਨੂੰ ਨਹੀਂ ਪਤਾ। ਉਹ ਨਹੀਂ, ਲੇਕਿਨ ਬਜ਼ੁਰਗਾਂ ਨੂੰ ਹੋ ਸਕਦਾ ਖੱਚਰ ਦਾ ਪਤਾ ਹੋਵੇ। हम बताते हैं भाईजान, वो खच्चर बड़ी खचरी है, बड़ा खचरा ही इस तो कि खच्चर की आवाज ही कोई नहीं है, बोलता नहीं है। ਬੋਲਦਾ ਵਾ। ਹਾਂ ਖੱਚਰ ਦੀ ਆਵਾਜ਼ ਤੈਨੂੰ ਪਤਾ ਇਸ ਗੱਲ ਦਾ, ਸਾਇਲੈਂਟ ਆ ਖੱਚਰ। ਅੱਛਾ ਹਾਂ ਬਿਲਕੁਲ ਆਹ ਇਹ ਕੁੱਖ ਨਹੀਂ ਨਾ, ਬਿਲਕੁਲ ਮੀਸਣਾ ਟਾਈਪ। ਸਾਜੀ ਦਿਲ ਟੁੱਟਾ ਤੋਂ ਬੋਲ आ गया ना मीसना साजी आ गया। ਮੀਸਣਾ ਟਾਈਪ। ਹਾਂ ਉਹਨੂੰ ਕਹਿੰਦੇ ਖਚਰਾ ਵਾ। ਖਚਰੀ ਦੀ ਆਵਾਜ਼ ਵੀ ਨਹੀਂ ਆਣਾ। ਨਹੀਂ ਉਹ ਵੀ ਖਚਰੀ ਤੋਂ ਵੀ ਆ ਨਾ। ਲਓ ਜੀ ਕੈਸਾ ਖੁਸ਼ਕਿਸਮਤ ਆ ਵੀ ਉਹਦੀ ਘਰ ਦੀ ਆਵਾਜ਼ ਹੀ ਨਹੀਂ ਗਈ। बड़ी गल हैगी ज ਹਾਂ नहीं खच्चर आ। ਹਾਂ 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 ਇਹ ਜਾਨਵਰ ਆ, ਸਹੀ ਗੱਲ ਆ। ਖੱਚਰ ਦਾ ਮੇਲ ਫੀਮੇਲ ਨਹੀਂ ਹੁੰਦਾ। ਉਹ ਘੋੜਾ ਘੋੜੀ ਜਾਂ ਇਦਾਂ ਕ੍ਰਾਸ ਚੋਂ ਪੈਦਾ ਹੁੰਦਾ ਵਾ, ਤੇ ਉਹ ਮੇਲ ਹੀ ਹੁੰਦਾ। ਜਿਹੜਾ ਮੇਲ ਹੋਵੇ ਉਹ ਹੀ ਖੱਚਰਾ ਹੁੰਦਾ, ਉਹ ਖੱਚਰ ਹੁੰਦਾ। ਤੇ ਖੱਚਰੀ ਫਿਰ ਕਿਉਂ ਕਹਿੰਦੇ? खचरी ਉਹਨੂੰ ਛੇੜਦੇ ਆ ਨਾ। ਅੱਛਾ ਅੱਛਾ ਨਾਲੇ ਉਸਤਾਦ ਜੀ ਕਹਿੰਦੇ ਘੋੜਾ ਦੁਨੀਆ ਦਾ ਵਾਹਿਦ ਜਾਨਵਰ ਹੈ। ਹਾਂ ਕਾਦੇ ਚ ਘੋੜਾ ਦੁਨੀਆ ਦਾ ਵਾਹ ਜਾਨਵਰ ਆ, ਸਹੀ ਗੱਲ ਆ। ਕਿਹਦੇ ਵਿੱਚ ਕੀ ਕਾਦੀ ਖੂਬੀ ਆ, ਕੋਈ ਕੀ ਕਰਦਾ ਉਹ? ਉਹਦੇ ਵਰਗਾ ਹੋਰ ਕੋਈ ਵੀ ਨਹੀਂਗਾ। ਹਾਂ, ਸਹੀ ਵਾਹ ਤੋਂ ਕੱਲਾ ਹੀ ਆ ਇਦਾਂ ਦਾ। ਮੈਨੂੰ ਗੱਲ ਭੁੱਲ ਗਈ। ਘੋੜੇ ਕਿੰਨੇ ਆ ਸਾਹਿਬ ਜੀ, ਉਹ ਕੱਲਾ ਕਿਉਂ? ਘੋੜਾ ਉਸਤਾਦ ਜੀ ਦੁਨੀਆ ਦਾ ਨਾ ਵਾਹਿਦ ਜਾਨਵਰ ਹੈਗਾ, ਜਿਹੜਾ ਨਾ ਪਾਣੀ ਜਿਹੜਾ ਖਰਾਬ ਨਹੀਂ ਪੀਂਦਾ। ਗੰਦਾ ਪਾਣੀ ਨਹੀਂ ਪੀਂਦਾ। ਖਰਾਬ ਉਹੀ ਗੰਦਾ ਬੰਦਾ, ਮੈਲਾ ਪਾਣੀ, ਗੰਦਾ ਪਾਣੀ ਨਹੀਂ ਪੀਂਦਾ। ਤੁਸੀਂ ਜੰਗਲ 'ਚ ਕਿਤੇ ਗਵਾਚ ਗਏ ਹੋ, ਤੁਹਾਨੂੰ ਜਗ੍ਹਾ ਦਾ ਨਹੀਂ ਪਤਾ ਲੱਗਣ ਡਿਆ, ਤੁਹਾਡੇ ਕੋਲ ਖਾਣ ਨੂੰ ਕੁਛ ਨਹੀਂ, ਪਾਣੀ ਵੀ ਨਹੀਂ ਹੈ, ਤੁਸੀਂ ਜਿੱਥੇ ਘੋੜਾ ਜਾਣ ਡਿਆ ਉਹਦੇ ਨਾਲ ਨਾਲ ਚਲੇ ਜਾਓ, ਤੁਹਾਨੂੰ ਪਾਣੀ ਸਾਫ਼ ਤੇ ਕਰ ਲੈ ਜਾਏਗਾ। ਏਦਾਂ ਹੀ ਕੋਲੇ ਨੂੰ ਲਾਈਵ ਲੋਕੇਸ਼ਨ ਲਾਈ ਹੁੰਦੀ ਨਾ। ਹਾਂਜੀ ਇੱਕ ਇਲਾਕਾ ਵਾ ਬਾਹਰਲੇ ਮੁਲਕਾਂ 'ਚ, ਉਹ ਨਾ ਬਾਂਦਰਾਂ ਨੂੰ ਫੜ ਕੇ ਨਾ, ਉੱਥੇ ਉਸ ਏਰੀਏ 'ਚ ਪਾਣੀ ਨਹੀਂ ਹੈਗਾ, ਬਾਂਦਰਾਂ ਨੂੰ ਫੜ ਕੇ ਉਹਨਾਂ ਦੇ ਮੂੰਹ 'ਚ ਜ਼ਬਰਦਸਤੀ ਨਮਕ ਧੁੰਦੇ ਆ ਕਿ ਇਹ ਖਾਓ, ਨਮਕ ਪਾ ਦਿੰਦੇ, ਮੁੜ ਕੇ ਉਹਨਾਂ ਨੂੰ ਛੱਡ ਦਿੰਦੇ। ਉਹਨਾਂ ਜਦੋਂ ਪਿਆਸ ਲੱਗਦੀ ਨਾ ਬਾਂਦਰਾਂ ਨੂੰ, ਉਹ ਫਿਰ ਭਜਦੇ ਪਾਣੀ ਵੱਲੋਂ। ਉਹਨਾਂ ਨੂੰ ਪਤਾ ਹੁੰਦਾ ਕਿ ਸਹੀ ਪਾਣੀ ਕਿੱਥੇ ਆ, ਉਹ ਫਿਰ ਉਹਦੇ ਮਗਰ ਨਾਸਦੇ ਪੂਰਾ ਜੰਗਲ ਫਿਰ ਉਹਨਾਂ ਉੱਥੋਂ ਪਾਣੀ ਲਿਆ ਕੇ ਆਉਂਦੇ। ਪੂਰਾ ਜੰਗਲ ਉਹਨਾਂ ਮਗਰ ਹੁੰਦਾ। ਇਹ ਬਰੀਕ ਗੱਲ ਹੈਗੀ ਇਹ ਕੱਲ। ਹਾਥੀ ਬੜੀ ਦੂਰੋਂ ਸੁੰਘ ਲੈਂਦਾ ਪਾਣੀ, ਹਾਂਜੀ ਸਾਹਿਬ ਜੀ, ਬੜੀ ਦੂਰੋਂ ਸੁੰਘ ਲੈਂਦਾ। ਹਾਥੀ ਸਟੋਰ ਕਰ ਲੈਂਦਾ ਪਾਣੀ ਸਾਜੀ। ਦੇਖ ਲਾ ਹੁਣ ਕੁਦਰਤ ਨੂੰ ਪਤਾ ਸੀ ਨਾ ਕਿ ਇਹਨਾਂ ਨੂੰ ਕਿੱਥੇ ਵਿਚਾਰਿਆਂ ਨੂੰ ਪਾਣੀ, ਇਹਨਾਂ ਦੇ ਅੰਦਰ ਮੈਂ ਸੈਂਸ ਹੋ ਰੱਖਦੇ ਆ। ਜੇਦਾ ਸਾਹਿਬ, ਜੇਦਾ ਸਾਹਿਬ ਦੇਖੋ, ਤੁਸੀਂ ਸੋਚੀ ਜਾਓ, ਤੁਸੀਂ ਊਂਠ ਆਪਣੀ ਵੀ ਹੈ ਕਿ ਇਤਫਾਕ ਨੇ ਉਹਨਾਂ ਦੇ ਅੰਦਰ ਸੈਂਸ ਐਸੀ ਰੱਖਤੀ ਕਿ ਜੇਦਾ ਸਾਹਿਬ ਤੁਸੀਂ ਤਾਂ ਉੱਠ ਕੇ ਪੀ ਲੈਣਾ, ਘਰ ਦੀ ਨੂੰ ਵੀ ਕਹਿ ਦੇਣਾ ਵੀ ਪਾਣੀ ਦੇ ਦੇ ਮੈਨੂੰ। ਤੇ ਹਾਥੀ ਹੁਣ ਇੱਕ ਦੂਰ ਆ ਜੰਗਲ ਦੇ ਵਿੱਚ, ਉਹਦੇ ਚ ਕੁਦਰਤ ਨੇ ਉਹ ਸੈਂਸ ਰੱਖਤੀ, ਤੁਹਾਡੇ ਚ ਨਹੀਂ ਰੱਖੀ। ਕੈਸਾ ਇਤਫਾਕ ਆ, ਕੈਸੀ ਗੱਲ ਜਿੰਨੀ ਦੇਰ ਮੇਰੀ ਜ਼ਿੰਦਗੀ ਹੈ ਮੈਂ ਤੁਹਾਨੂੰ ਇਤਫਾਕ ਦੱਸੀ ਜਾਣੇ ਆ। ਸਹੀ ਗੱਲ। ਊਂਠ ਆਪਣੀ ਉਸਤਾਦ ਜੀ ਕੁਸ਼ਾਨ ਦੇ ਵਿੱਚ ਉਹ ਪਾਣੀ ਪਾ ਲੈਂਦਾ ਹੈਗਾ। ਹਾਂ ਊਂਠ, ਅੱਛਾ ਹੁਣ ਊਂਠ ਇਤਫਾਕ ਸਾਹਿਬ, ਜੇਦਾ ਸਾਹਿਬ ਊਂਠ ਰੇਗਿਸਤਾਨ ਦੇ ਵਿੱਚ ਆ, ਲੌਜੀਕ ਬਣਦੀ ਹੈ ਨਾ ਕਿ ਇਹਦੇ ਕੋਲ ਪਾਣੀ ਸਟੋਰ ਹੋਣਾ ਚਾਹੀਦਾ।
ਤੇ ਉਹ ਰੇਗਿਸਤਾਨੀ ਜਹਾਜ਼ ਉਹਨੂੰ ਕਹਿੰਦੇ ਤੇ ਉਹਦੇ ਅੰਦਰ ਪਾਣੀ ਕਿੰਨਾ ਉਹ ਸਟੋਰ ਕਰ ਲੈਂਦਾ। ਸਹੀ ਗੱਲ ਉਸਤਾਦ ਜੀ ਘੋੜਾ ਹੋਵੇ ਉੱਥੇ ਤੇ ਚੌਥੇ ਦਿਨ ਮਰ ਜਾਵੇ ਪਿਆਸ ਨਾਲ, ਏਦਾਂ ਹੀ ਤੇ ਊਂਠ ਉੱਥੇ 10-10 ਦਿਨ ਸਰਵਾਈਵ ਕਰਦਾ ਪਾਣੀ ਤੋਂ ਬਗੈਰ। ਉਹ ਅੰਦਰੋਂ ਹੀ ਖਿੱਚ ਕੇ ਗਲੇ ਚੋਂ ਇੱਧਰੋਂ ਦੂਜੀ ਸਾਈਡ ਤੇ ਛਿੱਟੀ ਜਾਂਦਾ। ਏਦਾਂ ਹੀ। ਇਤਫਾਕ ਜਿੱਦਾਂ ਸਾਹਿਬ ਇਤਫਾਕ ਦੇਖੀ ਜਾਣਾ ਤੁਸੀਂ ਹੁਣ ਉਹਦੇ ਉਸਤਾਦ ਜੀ ਕਹਿੰਦੇ ਜ਼ਰਾਫਾ 2 ਘੰਟੇ ਲੈਂਦਾ ਬਹਿਣ ਵਾਸਤੇ। ਜ਼ਰਾਫਾ ਝੂਮ ਲੂ ਮੈਂ। ਅੱਛਾ ਉਸਤਾਦ ਜੀ ਊਂਠ ਜਿਹੜਾ ਪਾਣੀ ਸਟੋਰ ਕਰਦਾ ਨਾ ਉਹ ਨਾਲ ਦੇ ਊਂਠਾਂ ਨੂੰ ਵੀ ਦੇ ਦਿੰਦਾ। ਉਹ ਕਹਿ ਦਿੰਦਾ ਨਾਲ ਕੈਨ ਛੋਟੀ ਜਿਹੀ ਦੇ ਦੀ, ਉਹ ਕਹਿੰਦਾ ਲੈ ਲੈ। ਅੱਛਾ ਇੱਕ ਹੋਰ ਗੱਲ, ਉਹਦੇ ਥੱਲੇ ਇੱਕ ਟੂਟੀ ਟੈਪ ਵੀ ਲੱਗੀ ਹੁੰਦੀ ਹੈ। ਬਿਲੂ ਸਟੈਪ। ਹਾਂਜੀ ਟੂਟੀ ਟੈਪ, ਉੱਥੋਂ ਗਲਾਸ ਭਰ ਕੇ ਦੂਜੇ ਵੀ ਪੀ ਲੈਂਦੇ ਆ ਹਾਂਜੀ ਜਿਹੜੇ ਉਹਦੇ ਨਾਲ ਦੇ ਹੁੰਦੇ ਆ। ਉਹ ਕੂਲਰ ਟੈਪ ਵੀ ਆ। ਹਾਂਜੀ, ਉਹ ਪੂਰਾ ਜਸ਼ਨ ਕਰਦੇ ਉਸਤਾਦ ਜੀ। ਜਿੱਦਾਂ ਉਸਤਾਦ ਜੀ ਉਹਦੀ ਜਿਹੜੀ ਕੁਹਾਨ ਆ ਉਹਦਾ ਵੀ ਕੋਈ ਸੈਟਅਪ ਆ, ਉਹਦੀ ਵੀ ਕੋਈ ਲੌਜੀਕ ਆ। ਕੋਹਾਨ ਉਤਲਾ ਖਾਨਾ ਵਾ, ਉਹ ਚ ਕੋਲਾ ਬਰਫ਼ ਦਾ ਬਣਦਾ, ਆ ਉਹਦੇ ਅੰਦਰ ਕੁਝ ਜਮਾ ਕਰਦਾ ਉਹ ਕੁਝ। ਹਾਂ ਉੱਚੀ ਪਾਣੀ ਹੁੰਦਾ ਉਸਤਾਦ ਜੀ, ਹਾਂ ਉਹੀ ਉੱਚੀ ਸਟੋਰ ਕਰਦਾ। ਉਹਦੇ 'ਚ ਕੁਝ ਕਰਦਾ ਸਟੋਰ। ਕੈਸੀ ਗੱਲ ਆ ਫਿਰ, ਹੈਨਾ? ਊਂਠ ਨੂੰ ਇੱਕ ਬਿਮਾਰੀ ਲੱਗਦੀ, ਉਹਨੂੰ ਸੱਪ ਖਵਾਉਂਦੇ ਜੀ। ਉਹ ਆਪ ਵੀ ਖਾ ਲੈਂਦਾ ਵਾ, ਨਹੀਂ ਨਹੀਂ ਉਹਨੂੰ ਖਵਾਉਂਦੇ ਨਹੀਂ, ਉਹਨੂੰ ਜਦੋਂ ਉਦਾਂ ਦੀ ਕੋਈ ਨੀਡ ਹੁੰਦੀ ਉਹ ਖਾ ਲੈਂਦਾ ਲੱਭ ਕੇ। ਮਾਲ ਕੋਲ ਖਾਂਦਾ ਹੈ। ਹਾਂ ਪਾਕਿਸਤਾਨ ਦਾ ਕੌਮੀ ਜਾਨਵਰ। ਹਾਂ, ਉਹ ਤੋਂ ਚਾਹ ਪੀ ਰਿਹਾ ਤਾਂ ਬੜੇ ਮਜ਼ੇ ਨਾਲ ਸੱਪ ਖਾ ਕੇ। ਕਾਰਖਾਨੇਦਾਰ ਮੇਰੇ ਅੱਬੂ ਦੀ ਦੁਕਾਨ ਹੁੰਦੀ ਸੀ ਗੋਲ ਕਰਿਆਨੇ 4 ਨੰਬਰ ਗਲੀ 'ਚ। ਤੇ ਉੱਥੇ ਮੈਂ ਜਾਂਦਾ ਹੁੰਦਾ ਸੀ ਅਕਸਰ। ਤੇ ਉੱਥੇ ਇੱਕ ਨਾ ਆ ਜਿਹੜਾ ਊਂਠ ਰੇੜੀਆਂ ਲਿਆਉਂਦੇ ਨਾ ਮਾਲ ਲਾਉਣ, ਤੇ ਕੋਈ ਊਂਠ ਅਗਰੈਸਿਵ ਸੀ ਤੇ ਉਹਨੇ ਵੱਖੀ ਪੰਨੋਂ ਬੰਦਾ ਹੀ ਆਇਆ ਪਾਕਿਸਤਾਨ ਚੁੱਕ ਲਿਆ ਸੀ। ਊਂਠ ਦਾ ਕਰ ਲੈਂਦੇ ਆ, ਊਂਠ ਜਦੋਂ ਖਿੱਚਦਾ ਨਾ ਉਹਨੇ ਤੇਰੇ ਇੱਥੇ ਚੱਕ ਪਾਉਣਾ ਵੱਖੀ ਚ ਆਇਆ, ਜਿੱਥੋਂ ਵੀ ਉਹਦਾ ਪਿਆ, ਜਿੱਥੋਂ ਉਹਦਾ ਮੂੰਹ ਪੂਰਾ ਭਰ ਗਿਆ ਉਹਨੇ। ਉਹ ਜਿਹੜਾ ਮੈਂ ਸੁਣਿਆ ਨਾ ਜਾਂ ਦੇਖਿਆ ਜਦੋਂ ਅੱਬੂ ਨੇ ਦੱਸਿਆ ਕਿ ਅੱਜ ਏਦਾਂ ਹੋਇਆ, ਉਹਨੇ ਵੱਖੀ ਚ ਪਾਇਆ, ਵੱਖੀ ਚ ਉਹਦੇ ਦੰਦ ਪੂਰਾ ਪਾ ਕੇ ਤੇ ਉਹਨੇ ਤਾਂ ਕਰਤਾ ਇੰਜ ਧੌਣ ਨਾਲ ਪੂਰੇ ਬੰਦੇ ਨੂੰ, ਤੇ ਝੰਡੋੜ ਕੇ ਸਿੱਟਿਆ ਉਹਨੇ ਪਸਲੀਆਂ ਪੁਸਲੀਆਂ। ਭਾਈ ਇਹ ਜਾਨਵਰ ਹੈ, ਐਵੇਂ ਨਹੀਂ ਕਹਿੰਦੇ ਜਾਨਵਰ। ਹਾਂਜੀ ਅੱਜ ਕਹਿੰਦੇ ਇੰਤਕਾਮ ਲੈਂਦਾ ਵਾ ਕੋਈ, ਜੇ ਇਹਨੂੰ ਗੁੱਸਾ ਚੜ ਜਾਵੇ ਤਾਂ। ਉਸਤਾਦ ਜੀ ਇਹ ਗੱਲ ਸੱਚੀ ਹੈ। ਕਹਿੰਦੇ ਨੇ ਜਿਹੜਾ ਊਂਠ ਦਾ ਇੰਤਕਾਮ ਹੈ ਨਾ ਉਹ ਨਸਲਾਂ ਤੱਕ ਚੱਲਦਾ। ਉਹ ਜਿਹੜੇ ਜਿੱਦਾਂ ਸੱਪ ਤਸਵੀਰ ਖਿੱਚ ਲੈਂਦਾ ਅੱਖਾਂ 'ਚ, ਹਾਂਜੀ ਉਸਤਾਦ ਜੀ। ਦੁਸ਼ਮਣ ਦੀ। ਹਾਂਜੀ, ਫੋਟੋਗ੍ਰਾਫਰ ਆ ਜਾਨਵਰਾਂ ਦਾ। ਹਾਂ, ਇੱਕ ਮੈਂ ਤੁਹਾਨੂੰ ਇੱਕ ਸੱਪ ਨੇ ਤਸਵੀਰ ਖਿੱਚ ਲਈ, ਜਦੋਂ ਦੁਸ਼ਮਣ ਸਾਹਮਣੇ ਆਇਆ ਉਹਦਾ ਮੈਮਰੀ ਕਾਰਡ ਹੀ ਗਵਾਚ ਗਿਆ। ਦੱਸਦਾ ਅੰਦਰ ਹੀ ਲੱਭਦਾ ਰਿਹਾ। ਉਹ ਰੈਕਸਿਟੀ ਬੈਠਾ ਕਹਿੰਦਾ ਮੇਰਾ ਡਾਟਾ ਰੀਸਟੋਰ ਕਰ ਦੇ, ਰਿਕਵਰ ਕਰਾਉਣ ਆਇਆ ਮੈਂ। ਇਹ ਲੋ ਸਾਰੀ ਗੱਲਾਂ ਉਸਤਾਦ ਜੀ, ਕੋਈ ਝੂਠ ਹੈ। ਬਹਰਾਲ ਭਾਜੀ ਇੰਗਲਿਸ਼ ਵਾਲਾ ਮੈਂ ਦੱਸ ਦਿੱਤਾ ਜੇ, ਮੈਨੂੰ ਮੇਲ ਕਰ ਦੇਣਾ ਥੱਲੇ ਜਿਹੜੀ ਮੇਲ ਚੱਲਦੀ ਤੇ ਪਈ। ਤਨਖਾਹ ਉਹੀ 5 ਲੱਖ। 5 ਲੱਖ ਰੁਪਈਆ ਤਨਖਾਹ ਨਹੀਂਗੀ, ਉੱਕਾ ਪੁੱਕਾ ਵਾ ਡੀਲ 100 ਦਿਨਾਂ ਦੀ, ਡਨ ਤੇ ਦੇਣੇ ਆ। ਡਨ ਬੇਸ। ਓਕੇ ਠੀਕ ਹੈ ਜੀ। ਜੇ ਤੁਹਾਡੀ ਦਾ ਸੌਦਾ ਮੁੱਕ ਲਈਦਾ ਵਾ। ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸ ਦਵਾਂ ਸਾਰਿਆਂ ਨੂੰ, ਚਾਰਾਂ ਨੂੰ, ਹਾਂਜੀ ਸਾਹਿਬ ਜੀ। ਸਾਰਿਆਂ ਨੂੰ ਬਲਕਿ ਜਿੰਨੇ ਵੀ ਨੇ, ਹਾਂਜੀ ਸਾਹਿਬ, ਕਿ ਮੇਰਾ ਪ੍ਰੋਗਰਾਮ ਬਣ ਰਿਹਾ ਕੋਈ 15-20 ਦਿਨ ਮਹੀਨੇ ਦੀ ਨਾ ਬ੍ਰੇਕ ਲੈਣ ਦਾ। ਠੀਕ ਹੈ। ਠੀਕ ਹੈ ਜੀ, ਕਿ ਟੋਟਲ ਕੱਟ ਆਫ ਅਸੀਂ ਵੀ ਸਾਰੇ ਹੀ, ਤੁਸੀਂ ਵੀ, ਓਕੇ। ਯਾਨੀ ਟੋਟਲ ਉਹ ਕਰਨਾ ਵਾ, ਉਹਨੂੰ ਨਹੀਂ ਕਹਿੰਦੇ, ਨਹੀਂ ਸ਼ਟ ਡਾਊਨ ਕਰਨਾ ਹੈ। ਸ਼ਟ ਡਾਊਨ, ਤੋੜ ਕੇ ਕਨੈਕਸ਼ਨ, ਠੀਕ ਹੋ ਯਾਨੀ ਗਿਆ। ਟੋਟਲ ਖਤਮ। ਤੁਹਾਡਾ ਮੇਰਾ ਸਿਸਟਮ ਤਲਕ ਨਹੀਂ, ਇਹ ਜਿਹੜਾ ਆਪਣਾ ਵਾ ਸੈਲਰੀਆਂ ਆਉਣਾ, ਰੂਟੀਨ ਜਾਣਾ, ਟੋਟਲ ਬੰਦ। ਓਕੇ। 15-20 ਦਿਨ ਬਾਅਦ ਨਵੇਂ ਸਿਰੇ ਤੋਂ ਫਿਰ ਸਾਰੀ ਹਾਇਰਿੰਗ, ਓਕੇ ਨਵੀਆਂ ਤਨਖਾਹਾਂ ਦੇ ਨਾਲ। ਇਹ ਤੋਂ ਬਾਅਦ ਕਰੋਗੇ ਨਾ? ਇਹ ਹੋ ਸਕਦਾ ਪਹਿਲੀ ਤੱਕ ਕਰਦੇ ਆ। ਮੈਂ ਸਹੀ ਕਹਿ ਰਿਹਾ, ਜੇ ਮਜ਼ਾਕ ਨਹੀਂ ਕਰ ਰਿਹਾ ਮੈਂ। ਪਰ ਥੋੜਾ ਰੈਸਟ ਦੇਣਾ ਚਾਹੀਦਾ ਯਾਰ, ਤੁਸੀਂ ਵੀ ਰੈਸਟ ਦਿਓ, ਮੈਂ ਵੀ ਰੈਸਟ ਦੇਵਾਂ ਜ਼ਰਾ। ਕਿਤੇ ਕੋਈ 15-20 ਦਿਨ, ਮਹੀਨਾ ਸਕੂਨ ਮਾਹੌਲ, ਇਹਦੇ ਵਿੱਚ ਕੋਈ ਨਵੀਂ ਚੀਜ਼ ਸੋਚੀਏ, ਕੋਈ ਨਵਾਂ ਹਿਸਾਬ ਕਿਤਾਬ ਲਈ। ਮੈਂ ਤਾਂ ਕੰਮ ਕਰਦਾ ਰਹਾਂਗਾ ਲੇਕਿਨ ਇਕੱਲਾ, ਮਤਲਬ ਮੈਂ ਕੋਈ ਪਲੈਨਿੰਗ ਕਰਦਾ ਰਹਾਂਗਾ ਕਿ ਯਾਰ ਇਹ ਕਰ ਲਈਏ, ਉਹ ਫਿਰ ਸਾਰਾ ਕਰਕੇ ਠੀਕ ਹੈ। ਹੋ ਸਕਦਾ ਪਹਿਲੀ ਤੋਂ ਮੈਂ ਨਥੀ ਕਰ ਦਿਆਂ ਤੁਹਾਨੂੰ ਸਾਰਿਆਂ ਨੂੰ। ਈਦ ਲਵਾ ਦਿੰਦੇ ਮੈਂ ਤਾਂ ਕਹਿੰਦਾ। ਆਓ ਇਹ ਤੁਸੀਂ ਵੈਸੇ ਪੈਸੇ ਲੈ ਲੈਣਾ ਮੇਰੇ ਕੋਲ ਯਾਰ, ਇਹ 'ਚ ਕਿਹੜੀ ਗੱਲ? ਨਹੀਂ ਸਾਜੀ ਆਈਡੀਆ ਅੱਛਾ ਵਾ ਕਿ ਰੈਸਟ ਹੋਣੀ ਚਾਹੀਦੀ, ਲੇਕਿਨ ਵਿਦ ਸੈਲਰੀ ਹੋ ਜਾਂਦੀ ਤਾਂ ਜ਼ਿਆਦਾ ਅੱਛੀ ਸੀ। ਬਾਕੀ ਤੁਹਾਡੀ ਮਰਜ਼ੀ ਹੈ ਮਾਲਕ। ਉਸਤਾਦ ਜੀ ਸੈਲਰੀਆਂ ਦਵੋ ਤਦ ਵੀ ਤੁਸੀਂ ਉਸਤਾਦ ਜੀ ਨਾ ਦਵੋ। ਨਹੀਂ ਪਤਾ ਕੀ ਗੱਲ ਆ, ਜਦੋਂ ਮੈਂ ਸੈਲਰੀਆਂ ਦੇਣੀਆਂ ਨੇ ਨਾ, ਮੇਰੇ ਸਿਰ ਤੇ ਹੋਣਾ ਕਿ ਯਾਰ ਇਹ ਨਾਲ ਨੇ ਸੈਲਰੀਆਂ ਦੇਣੇ, ਫਿਰ ਮੈਂ ਹੋ ਸਕਦਾ ਤੁਹਾਨੂੰ ਬੁਲਾ ਲਵਾਂ। खत्म हो गया, खत्म, ताला बाहर लिख के ला देना, कुछ देर के लिए ऑफिस टोटली बंद है, दिमाग भी sukoonmall.com ਕਿਤੇ ਫਿਰਾਂ ਤੁਰਾਂਗੇ, ਕੋਈ ਟੈਨਸ਼ਨ ਨਹੀਂ, ਮੋਬਾਈਲ ਨੰਬਰ ਬੰਦ, ਤੁਹਾਡਾ ਮੇਰਾ ਰਾਬਤਾ ਹੋ ਹੀ ਨਹੀਂ ਸਕਣਾ, ਖਤਮ ਕਹਾਣੀ। ਤੁਸੀਂ ਸਾਨੂੰ ਬਾਹਰ ਭੇਜ ਦਿਓ, ਮਲੇਸ਼ੀਆ, ਸਿੰਗਾਪੁਰ, ਕਿਤੇ ਵੀ 15 ਦਿਨ ਦਾ ਟੂਰ ਵਾਸਤੇ ਭੇਜ ਦਿਓ ਮੈਨੂੰ ਕਿਤੇ। ਜਿੱਥੇ ਮਰਜ਼ੀ ਜਾਣਾ ਤੁਸੀਂ, ਮੈਂ ਜਿੱਥੇ ਮਰਜ਼ੀ ਜਾਵਾਂ ਤੁਸੀਂ, ਜਿੱਥੇ ਮਰਜ਼ੀ ਜਾਣਾ ਮੈਂ। ਸਾਨੂੰ ਭੇਜ ਤੂੰ ਹਰ ਗੱਲ ਮੇਰੇ ਕੋ ਹੀ ਕਿਉਂ ਕਰਾਉਣਾ ਵਾ? ਹਰ ਕੰਮ ਲੋੜ ਜੋ ਲੱਗਾ ਵਾ ਤੁਹਾਡੇ। ਸੇਲ ਦੀ ਸ਼ਕਲ ਕਿਹਦੇ ਵਰਗੀ ਆ? ਤੇਰੇ ਵਰਗੀ ਸ਼ਕਲ ਆ? ਮਾਰ ਗਿਆ ਕਿਸੇ ਨੂੰ ਪੁੱਛ ਲਾ, ਦੂਰੋਂ ਲੱਗਦਾ ਫੈਸਲ ਦਾ ਮੁੰਡਾ। ਉਸਤਾਦ ਜੀ ਗੱਲ ਪਤਾ ਕੀ ਹੈ ਕਿ ਮੈਂ ਜੋ ਜ਼ਿੰਦਗੀ 'ਚ ਸੋਚਿਆ ਹੈ ਨਾ, ਬਸ ਮੈਂ ਇਹ ਦੁਆ ਕਰਦਾ ਕਿ ਮੈਂ ਤੁਹਾਡੇ ਮਿਆਰ ਤੇ ਪੂਰਾ ਉਤਰਾਂ, ਕਿਉਂਕਿ ਕਿਸੇ ਟਾਈਮ ਜ਼ਰੂਰੀ ਨਹੀਂ ਹਰ ਦਵਾਈ ਕਬੂਲ ਹੋਵੇ। ਨਹੀਂ, ਮੈਂ ਉਸਤਾਦ ਜੀ ਕਿਸੇ ਟਾਈਮ ਹੈਪਰ ਹੋ ਜਾਣਾ। ਮੈਂ ਕੱਲ ਮੇਰਾ ਦਿਲ ਕਰੇ ਮੈਂ ਤੁਹਾਨੂੰ
ਘੁੱਟ ਦਵਾਂ ਜਦੋਂ ਤੁਸੀਂ ਵੈਬ ਮਾਰਿਆ। ਹਾਂ ਇਸੇ ਤੋਂ ਹੀ ਮੈਂ ਕਹਿ ਰਿਹਾ ਨਾ ਕਿ ਮੈਂ 15-20 ਦਿਨ ਮਹੀਨਾ ਨਥੀ ਉਸਤਾਦ ਜੀ ਔਰ ਇਹਨੂੰ ਮਜ਼ਾਕ ਨਾ ਸਮਝਣਾ, ਮੈਂ ਸਹੀ ਕਹਿ ਰਿਹਾ ਇਹਨੂੰ ਬਿਲਕੁਲ ਇਹ ਨਾ ਸਮਝਣਾ ਕਿ ਮੈਂ ਵੈਸੇ ਗੱਲ ਕਰ ਰਿਹਾ। ਮੈਂ ਅੱਜ ਆਵਾਜ਼ ਦੇ ਦਿਆਂ, ਕੱਲ ਮੈਂ ਕਹਿੰਦਾ 5-6 ਮੁਸ਼ਾਇਰੇ ਕਰ ਲਈਏ। ਉਹ ਤੁਸੀਂ ਇਕੱਲਾ ਮੈਨੂੰ ਕੱਢਣਾ ਚਾਹ ਰਹੇ ਹੋ, ਮੈਨੂੰ ਇਕੱਲੇ ਨੂੰ ਕਹਿ ਦੇਣਾ ਉਸਤਾਦ ਜੀ, ਐ ਨਾ ਗੱਲ ਕਰੋ ਤੁਸੀਂ। ਤੂੰ ਮੇਰੇ ਪਹਿਲੇ ਹੀ ਸਮਝ ਜਾਂਦਾ, ਪਿਆਰੀ ਸਮਝ ਗਈ। ਸਹੀ ਪਿਆਰੀ ਗੱਲ ਸਮਝ ਗਈ। ਮੈਂ ਹੀ ਨਹੀਂ ਆਵਾਂਗਾ ਭਾਈ। ਮੁਸ਼ਾਇਰੇ ਕਰ ਲਓ ਯਾਰ, ਕੱਲ ਪਰਸੋਂ ਚੌਥ ਨਾ 4-5 ਮੁਸ਼ਾਇਰੇ ਕਰ ਲਓ ਮਹੀਨੇ ਕਿਤੇ। ਓਕੇ ਆਹ ਮੁਸ਼ਾਇਰੇ ਲਿਖ ਲੈਣਾ, ਕੱਲ ਮੁਸ਼ਾਇਰੇ ਕਰਦੇ ਇੱਕ ਟੀ ਟਾਈਮ ਇੱਕ ਮੁਸ਼ਾਇਰਾ, ਇੱਕ ਟੀ ਟਾਈਮ ਇੱਕ ਮੁਸ਼ਾਇਰਾ। ਓਏ ਲੇਟ ਕਰ ਲੋ ਨਹੀਂ ਤੇ ਕੰਮ ਤੋਂ ਕੱਢੇ ਜਾਣਾ ਜੀ। ਅਸੀਂ ਮੈਂ ਤੁਹਾਨੂੰ ਜਨਮ ਨੂੰ ਕਹਿਣ ਡਿਆ ਉਸਤਾਦ ਜੀ, ਇਹਨਾਂ ਦਾ ਕੋਈ ਕਸੂਰ ਨਹੀਂ, ਮੈਨੂੰ ਕੱਢ ਦਿਓ ਇਕੱਲੇ। ਸਮਝ ਆਈ ਹੈ ਨਾ? ਨਹੀਂ ਤੇ ਮੈਂ ਵੇਖਾਂਗਾ ਕਿ ਮੈਂ ਭੁੱਖਾ ਮਰਦਾ ਵਾਂ, ਐਡੀ ਕਿਹੜੀ ਗੱਲ। ਚਲੋ ਜੀ ਓਕੇ ਜੀ, ਰੱਬ ਰੱਖਾ।